ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਖੁਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 24 ਅਪ੍ਰੈਲ 2024 11 ਵਿਸਾਖ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਵੈਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਜ੍ਹਾ ਨਾਲ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਤੋਂ ਵੀਰ ਨਵਤੇਜ ਸਿੰਘ ਥਿੰਦ ਜਰਾ ਵੱਲੋਂ। ਸੋ ਇਹ ਸਪਾਂਸਰਸ਼ਿਪ ਉਹਨਾਂ ਨੇ ਆਪਣੇ ਬੇਟੇ ਸ਼ਾਨ ਸਿੰਘ ਥਿੰਦ ਦੇ ਨਾਂ ਭੇਜੀ ਹੈ। ਸ਼ਾਨ ਸਿੰਘ ਨੇ 1984 ਦੇ ਭਾਰਤੀ ਹਮਲੇ ਅਤੇ ਭਾਰਤੀ ਸਟੇਟ ਨਾਲ ਸਿੱਖਾਂ ਦੇ ਰਿਸ਼ਤਿਆਂ ਬਾਰੇ ਇੱਕ ਦਸਤਾਵੇਜ਼ੀ ਫਿਲਮ ਬਣਾਈ ਹੈ ਜਿਹੜੀ ਅਸੀਂ ਜਿਹੜੇ ਆਉਣ ਵਾਲੇ ਪੀਰੀਅਡ ਦੇ ਵਿੱਚ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਾਂਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਨਵਤੇਜ ਸਿੰਘ ਅਤੇ ਉਹਨਾਂ ਦੀ ਫੈਮਿਲੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619584 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੀ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕਰਨ ਜਾ ਰਹੇ ਹਾਂ। ਇਹ ਇੰਟਰਨੈਸ਼ਨਲ ਖਬਰ ਹੈ ਜਿਹੜੀ ਸਾਰੇ ਛਾਈ ਹੋਈ ਹੈ ਇੰਟਰਨੈਸ਼ਨਲੀ। ਸੋ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਯਾਨੀ ਕਿ ABC ਦੀ ਭਾਰਤ ਵਿੱਚ ਬਿਊਰੋ ਚੀਫ ਅਵਾਨੀ ਡਾਇਸ ਨੂੰ ਭਾਰਤ ਚੋਂ ਕੱਢਣ ਦੀ ਜਿਹੜੀ ਕਹਾਣੀ ਹੈ ਉਹ ਇੰਟਰਨੈਸ਼ਨਲ ਬਣ ਗਈ ਹੈ। ਅੱਜ ਦੇ ਨਿਊਯਾਰਕ ਟਾਈਮ ਵਿੱਚ ਇਸ ਸੰਬੰਧੀ ਜਿਹੜੀ ਹੈ ਖਬਰ ਹੈ ਵੇਰਵੇ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ। ਸੋ ਭਾਰਤ ਦਾ ਫਾਸ਼ੀਵਾਦੀ ਚਿਹਰਾ ਜਿਹੜਾ ਦੁਨੀਆ ਸਾਹਮਣੇ ਨੰਗਾ ਹੋ ਰਿਹਾ ਹੈ ਔਰ ਆਸਟ੍ਰੇਲੀਆ ਵਿੱਚ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਅਵਾਨੀ ਡਾਇਸ ਦੇ ਹੱਕ ਵਿੱਚ ਆਵਾਜ਼ ਜਿਹੜੀ ਹੈ ਉਹ ਚੱਕੀ ਗਈ ਹੈ। ਸੋ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ ਵੱਲੋਂ ਇਸ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਵੀ ਜਾਰੀ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਹੁਣ ਤੱਕ ਦੇ ਸਭ ਤੋਂ ਯੰਗ ਸਪਾਂਸਰ ਸ਼ਾਨ ਸਿੰਘ ਥਿੰਦ ਸਪੁੱਤਰ ਨਵਤੇਜ ਸਿੰਘ ਥਿੰਦ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਵੇਂ ਅਸੀਂ ਜਦੋਂ ਇੰਡੀਆਨਾ ਫੇਰੀ ਤੇ ਗਏ ਅਸੀਂ ਆ ਕੇ ਦੱਸਿਆ ਸੀ ਕਿ ਕਿਵੇਂ ਯੰਗਰ ਜਨਰੇਸ਼ਨ ਦੇ ਵਿੱਚ ਵੀ ਅੱਜ ਭਾਵੇਂ 3rd 4th ਜਨਰੇਸ਼ਨ ਜਦੋਂ ਅਸੀਂ 40 ਸਾਲ ਦੀ ਗੱਲ ਕਰਦੇ ਸੋ 20 ਸਾਲ 'ਚ ਇੱਕ ਜਨਰੇਸ਼ਨ ਨਿਬੜ ਜਾਂਦੀ ਹੈ। ਸੋ ਇਹ 3rd ਜਨਰੇਸ਼ਨ ਜਿਸ ਦੇ ਵਿੱਚ ਸਿੱਖ ਕੌਮ ਦੇ ਨਾਲ ਜੂਨ 84 'ਚ ਕੀ ਹੋਇਆ ਉਸ ਦੇ ਪ੍ਰਭਾਵ ਔਰ ਕਿਵੇਂ ਉਹਨੇ ਪ੍ਰਭਾਵਿਤ ਕੀਤਾ ਨਾ ਸਿਰਫ ਸਿੱਖ ਕੌਮ ਜਾਂ ਪੰਜਾਬ ਨੂੰ ਭਾਰਤ ਦੀ ਰਾਜਨੀਤੀ ਨੂੰ ਔਰ ਉਸ ਨੂੰ ਇੰਟਰਨੈਸ਼ਨਲ ਪਰਿਖੇਪ 'ਚ ਦੇਖਣ ਦੀ ਰੁਚੀ ਇਹ ਇੱਕ ਬੜੀ ਪੋਜ਼ਿਟਿਵ ਜਿਹੜੀ ਹੈ ਡਿਵੈਲਪਮੈਂਟ ਹੈ। ਔਰ ਜਿਸ ਪਰਿਵਾਰ ਦਾ ਇਹ ਫਰਜ਼ੰਦ ਹੈ ਇਹਨਾਂ ਦੇ ਨਾਲ ਸਾਡਾ ਲਗਭਗ 3 ਦਹਾਕਿਆਂ ਦਾ ਸੰਬੰਧ ਹੈ। ਔਰ ਨਵਤੇਜ ਸਿੰਘ ਥਿੰਦ ਨਬੀ ਜਿਹਨੂੰ ਅਸੀਂ ਪਿਆਰ ਨਾਲ ਕਹਿੰਦੇ ਹਾਂ ਬੱਚਿਆਂ ਵਾਂਗ ਹੈ। ਇਹ ਤਾਂ ਹੁਣ ਬੇਟੇ ਦਾ ਅੱਗੋਂ ਬੇਟਾ ਹੈ ਔਰ ਇਹਨੇ ਬੜੀ ਮਿਹਨਤ ਕੀਤੀ ਹੈ ਕਿਉਂਕਿ ਅਮਰੀਕਾ 'ਚ ਜਦੋਂ ਅਸੀਂ ਦੇਖਦੇ ਹਾਂ ਜਿਹੜੀ ਪਹਿਲੀ ਜਨਰੇਸ਼ਨ ਆਉਂਦੀ ਹੈ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਹੈ। ਇਸ ਵੇਲੇ ਸਫਲ ਕਾਰੋਬਾਰੀ ਨੇ ਟਰਾਂਸਪੋਰਟ ਦੇ ਵਿੱਚ ਔਰ ਉਹਨਾਂ ਦੀ ਸਿੰਘਣੀ ਸਾਹਿਬਾਂ ਔਰ ਸਮੁੱਚਾ ਪਰਿਵਾਰ ਉਹਨਾਂ ਦੇ ਦੋਵੇਂ ਬੱਚੇ ਸ਼ਾਨ ਸਿੰਘ ਔਰ ਇਮਾਨ ਸਿੰਘ ਬੜੇ ਪ੍ਰੋਮਿਸਿੰਗ ਬੱਚੇ ਨੇ। ਔਰ ਕੁਝ ਮਹੀਨੇ ਪਹਿਲਾਂ ਜਦੋਂ ਮੇਰੇ ਨਾਲ ਉਹਨਾਂ ਦਾ ਇਸ ਮੁੱਦੇ ਤੇ ਰਾਬਤਾ ਹੋਇਆ ਕਿ
ਸ਼ਾਨ ਸਿੰਘ ਇੱਕ ਡਾਕੂਮੈਂਟਰੀ ਕਰਨਾ ਚਾਹੁੰਦਾ ਹੈ ਆਪਣੇ ਪ੍ਰੋਜੈਕਟ ਦੇ ਲਈ ਜੂਨ 84 ਔਰ ਉਸ ਦੇ ਕੀ ਪ੍ਰਭਾਵ ਨੇ ਦਰਬਾਰ ਸਾਹਿਬ ਤੇ ਹਮਲਾ ਔਰ ਦੂਸਰਾ ਔਰ ਉਹਨਾਂ ਦੇ ਨਾਲ ਇੱਕ ਹੋਰ ਯੰਗ ਐਂਟਰਪ੍ਰਾਈਜ਼ਿੰਗ ਬੇਟਾ ਜਿਨ੍ਹਾਂ ਨੇ ਫਿਰ ਮੇਰੇ ਨਾਲ ਇੰਟਰਵਿਊ ਵੀ ਕੀਤਾ ਟੈਲੀਫੋਨਿਕ ਵੀ ਜਦੋਂ ਅਸੀਂ ਇੰਡੀਆਨਾ ਗਏ ਫਿਰ ਉਹਨੂੰ ਦੋਨੋਂ ਹੀ ਯੰਗਸਟਰਸ ਜਿਹੜੇ ਪੂਰੇ ਹਿਸਟੋਰੀਅਨਸ ਵਾਂਗ ਸਾਈਡ ਦੋਵੇਂ ਜਿਹੜੇ ਨੇ ਆਪਣੀਆਂ ਥਾਵਾਂ ਤੇ ਬੈਠੇ ਸੀ ਔਰ ਉਹਨਾਂ ਦੇ ਜਿਸ ਕਿਸਮ ਦੇ ਪੈਨੀਟ੍ਰੇਟਿੰਗ ਸਵਾਲ ਜਾਣਨ ਦੀ ਜਿਗਿਆਸਾ ਔਰ ਮੈਂ ਅੰਦਾਜ਼ਾ ਲਾ ਰਿਹਾ ਸੀ ਮੈਂ ਕਿਹਾ ਵੀ ਸਾਡੇ ਉੱਥੇ MA PhD ਜਿਹੜੇ ਲੋਕ ਨੇ ਜਾਂ ਦੂਜੇ ਨੇ ਉਹਨਾਂ 'ਚ ਵੀ ਨਾ ਕਿਸੇ ਇਸ਼ੂ ਨੂੰ ਸਮਝਣ ਲਈ ਇਸ ਹੱਦ ਤੱਕ ਜਾਣ ਦੀ ਕੋਈ ਲਿਆਕਤ ਹੈ ਨਾ ਕੋਈ ਲੈਵਲ ਹੈ ਔਰ ਉਹਨਾਂ ਨੇ ਬੜੀ ਮਿਹਨਤ ਨਾਲ ਖੁਦ ਵੀ ਰਿਸਰਚ ਕੀਤਾ ਸੀ ਸਾਡੇ ਤੋਂ ਵੀ ਉਹ ਜੋ ਜਾਣ ਸਕਦੇ ਸੀ ਉਹਨਾਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਔਰ ਬੜੀ ਖੂਬਸੂਰਤ ਡਾਕੂਮੈਂਟਰੀ ਜਿਹਨੇ ਰੀਜਨਲ ਲੈਵਲ ਦੇ ਉੱਤੇ ਫਸਟ ਪ੍ਰਾਈਜ਼ ਵੀ ਹਾਸਲ ਕੀਤਾ ਹੈ ਹਾਲਾਂ ਉਸ ਸਟੇਟ ਲੈਵਲ ਤੇ ਉਹਨਾਂ ਨੇ ਜਾਣਾ ਸੀ ਕੰਪੀਟੀਸ਼ਨ ਲਈ ਤੇ ਮੈਂ ਵੀ ਇੰਤਜ਼ਾਰ ਕਰ ਰਿਹਾ ਸੀ ਮੇਰਾ ਇਨਫੈਕਟ ਉਹਨਾਂ ਨਾਲ ਪਿਛਲੇ ਦਿਨਾਂ ਦਾ ਰਾਬਤਾ ਨਹੀਂ ਹੋਇਆ ਕਿ ਸਟੇਟ ਤੋਂ ਬਾਅਦ ਅਸੀਂ ਉਸ ਨੂੰ ਜਿਹੜਾ ਹੈ ਆਪਣੇ TV 84 ਦੇ ਵਿਊਅਰਸ ਦੇ ਨਾਲ ਵੀ ਸਾਂਝੀ ਕਰਾਂਗੇ ਔਰ ਅਸੀਂ ਇਹ ਸਾਡੇ ਲਈ ਇੱਕ ਹੋਪ ਹੈ ਔਰ ਜਦੋਂ ਇਹ ਠੀਕ ਹੈ ਕਿ ਹਰ ਮੂਵਮੈਂਟ ਦੇ ਵਿੱਚ ਉਤਰਾ ਚੜਾਅ ਦੇ ਟਾਈਮ ਹੁੰਦੇ ਨੇ ਖਾਲਿਸਤਾਨ ਦੀ ਮੂਵਮੈਂਟ ਨੇ ਵੀ ਜਦੋਂ ਅਸੀਂ 84 ਤੋਂ 94 ਤੱਕ ਭਾਵੇਂ ਤਬਾਹੀ ਵੀ ਹੋ ਰਹੀ ਸੀ ਨਸਲਕੁਸ਼ੀ ਵੀ ਹੋ ਰਹੀ ਸੀ ਪਰ ਖਾਲਸੇ ਦਾ ਬੋਲਬਾਲਾ ਸੀ ਉਸ ਧਰਤੀ ਦੇ ਉੱਤੇ ਜੁਝਾਰੂਆਂ ਦਾ ਲਫ਼ਜ਼ ਹੀ ਜਿਹੜਾ ਉਹ ਲਾ ਆਫ ਦਾ ਲੈਂਡ ਸੀ ਫਿਰ ਅਸੀਂ 95 ਤੋਂ ਲੈ ਕੇ ਆਲਮੋਸਟ ਅਗਲੇ 10-15 ਸਾਲ 2012 ਤੱਕ ਪਹੁੰਚਦੇ ਹਾਂ ਜਦੋਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਲਈ 2 ਵਾਰ ਬਲੈਕ ਵਾਰੰਟ ਜਾਰੀ ਹੋਏ ਕੌਮ ਦੇ ਵਿੱਚ ਇੱਕ ਉਭਾਰ ਦੇਖਿਆ ਉਸ ਪੀਰੀਅਡ ਦੇ ਵਿੱਚ ਹੀ ਬਹੁਤ ਜ਼ਿਆਦਾ ਡੈਕਲਾਈਨ ਡੀਜਨਰੇਸ਼ਨ ਇੰਡੀਅਨ ਏਜੰਸੀਆਂ ਦਾ ਦਬਾਅ ਡਰੱਗਸ ਲੱਚਰਪੁਣਾ ਉਹ ਸਾਰਾ ਜਿਹੜਾ ਉਹਨਾਂ ਨੇ ਉਹਨਾਂ ਦੇ ਉੱਤੇ ਪੰਜਾਬ ਦੇ ਲੋਕਾਂ ਤੇ ਥੋਪਿਆ ਤੇ ਜ਼ਾਹਰ ਹੈ ਉਸ ਦਾ ਅਸਰ ਕਿਉਂਕਿ ਸਾਡਾ ਛੋਟਾ ਜਿਹਾ ਸੂਬਾ ਔਰ ਜਿੰਨੇ ਵੀ ਮਾਝਾ ਮਾਲਵਾ ਦੁਆਬਾ ਛੋਟੇ ਜਿਹੇ ਰੀਜਨ ਨੇ ਅਸੀਂ 50,300 ਸਕੁਅਰ ਕਿਲੋਮੀਟਰ ਦੇ ਵਿੱਚ ਸਿਮਟੇ ਹੋਏ ਹਾਂ ਤੇ ਜਦੋਂ 84 ਤੋਂ 94 ਤੱਕ ਨਸਲਕੁਸ਼ੀ ਹੋਈ ਤਾਂ ਕੋਈ ਪਰਿਵਾਰ ਐਸਾ ਨਹੀਂ ਹੋਏਗਾ ਖਾਸ ਤੌਰ ਤੇ ਪੇਂਡੂ ਸਮਾਜ ਦਾ ਜਿਹੜਾ ਕੋਈ ਪ੍ਰਭਾਵਿਤ ਨਾ ਹੋਇਆ ਹੋਵੇ ਕਿਸੇ ਦਾ ਸਿੱਧਾ ਨੇੜਲਾ ਰਿਸ਼ਤੇਦਾਰ ਕਿਸੇ ਦਾ ਦੂਰ ਦੁਰਾਡੇ ਦਾ ਤੇ ਪਿੰਡ ਦਾ ਤਾਂ ਕੋਈ ਪੰਜਾਬ ਦੇ 12,300 ਪਿੰਡਾਂ ਚੋਂ ਕੋਈ ਪਿੰਡ ਨਹੀਂ ਬਚਿਆ ਹੋਏਗਾ ਜਿਹੜਾ ਸਟੇਟ ਰਿਪਰੈਸ਼ਨ ਦਾ ਸ਼ਿਕਾਰ ਨਹੀਂ ਹੋਇਆ ਸੋ ਉਹ ਜਨਰੇਸ਼ਨ ਜਦੋਂ ਬਾਹਰ ਆਉਂਦੀ ਹੈ ਬਾਹਰ ਇੱਕ ਜਨਰੇਸ਼ਨ ਨੂੰ ਫਿਰ ਨਵੇਂ ਸਿਰਿਓਂ ਸਟਰਗਲ ਦੀ ਲਾਈਨ ਸ਼ੁਰੂ ਹੁੰਦੀ ਹੈ ਤੇ ਜਦੋਂ ਤੱਕ ਸੈਟਲ ਡਾਊਨ ਹੁੰਦੇ ਆ ਅਸੀਂ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੱਥੇ ਸਿੱਖ ਜਾਂਦੇ ਨੇ ਆਪਣਾ ਘਰ ਵੀ ਬਣਾਉਣ ਤੋਂ ਪਹਿਲਾਂ ਗੁਰਦੁਆਰੇ ਦਾ ਫਿਕਰ ਹੁੰਦਾ ਹੈ ਕਿ ਵੀ ਗੁਰਦੁਆਰਾ ਸਾਹਿਬ ਹੋਏ ਸਾਡੀਆਂ ਕਮਿਊਨਿਟੀਜ਼ ਵੀ ਬਣਦੀਆਂ ਨੇ ਭਾਵੇਂ ਝਗੜੇ ਵੀ ਹੁੰਦੇ ਨੇ ਝਗੜ ਕੇ ਹੀ ਦੂਸਰਾ ਗੁਰਦੁਆਰਾ ਵੀ ਬਣਦਾ ਪਰ ਉਹ ਸਾਡੇ ਫਿਰ ਸੈਂਟਰ ਵੀ ਬਣਦੇ ਨੇ ਔਰ ਉਹਨਾਂ 'ਚ ਜ਼ਾਹਰ ਹੈ ਵੀ ਜੋ ਸਾਡਾ ਬੀਤੇ ਦਾ ਇਤਿਹਾਸ ਹੈ ਜਾਂ ਅੱਜ ਦੇ ਕਿਹੜਾ ਸਿੱਖ ਹੈ ਦੁਨੀਆ ਜਿਹੜਾ ਵੀ ਜਿੱਥੇ ਹੋਏਗਾ ਜਦੋਂ ਜੂਨ ਦਾ ਪਹਿਲਾ ਹਫਤਾ ਆਉਂਦਾ ਘੱਲੂਘਾਰੇ ਦਾ ਤੇ ਉਸ ਨੂੰ ਕੋਈ ਹੋਰ ਗੱਲ ਸੁਝਦੀ ਹੋਇਆ ਹਾਲਾਂਕਿ ਜੂਨ ਦਾ ਮਹੀਨਾ ਪਹਿਲਾਂ ਵੀ ਸਾਡੀ ਹਿਸਟਰੀ 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਨਾਲ ਵੀ ਜੁੜਿਆ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇਸ ਦੁਨੀਆ ਤੋਂ ਜਾਣਾ 29 ਜੂਨ ਉਹ ਦਿਨ ਵੀ ਸੀ ਪਰ ਘੱਲੂਘਾਰਾ 84 ਨੇ ਔਰ ਭਾਰਤੀ ਹਕੂਮਤ ਨੇ ਵੀ ਉਹੀ ਦਿਨ ਚੁਣਿਆ ਹਮਲੇ ਦੇ ਲਈ 3 ਜੂਨ 1984 ਜਿਹੜਾ ਕਿ ਉਸ ਵਰੇ ਦੇ ਵਿੱਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ ਸੋ ਉਹਨਾਂ ਨੇ ਵੀ ਇਹ ਸਮਝਿਆ ਕਿ ਵੀ ਇਹ ਜਿਹੜਾ ਸ਼ਹੀਦੀ ਦਾ ਫਖਰ ਕਰਦੇ ਨੇ ਔਰ ਗੁਰੂ ਅਰਜਨ ਸਾਹਿਬ ਸ਼ਹੀਦਾਂ ਦੇ ਸਰਤਾਜ ਅਸੀਂ ਤਾਂ ਤੁਹਾਡੀ ਅਲਖ ਹੀ ਮੁਕਾ ਦੇਣੀ ਪਰ ਅੱਜ ਅਸੀਂ ਦੇਖਦੇ ਹਾਂ ਕਿ ਵੀ ਇਕੱਲਾ ਇਹੀ ਨਹੀਂ ਕਿ ਸਿੱਖ ਕੌਮ ਦੁਨੀਆ ਭਰ ਦੇ ਵਿੱਚ ਇੱਕ ਚੜ੍ਹਦੀ ਕਲਾ ਦੇ ਵਿੱਚ ਵਿਚਰਦੀ ਹੈ ਜੇ ਸਾਡੇ ਜਿਸ ਲੈਵਲ ਦੇ ਖਾਲਸਾ ਮਾਰਚ ਪੈਰੇਡਸ ਸੈਲੀਬ੍ਰੇਸ਼ਨਸ ਨੇ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਅੱਜ ਗੱਲ ਕਰਦੇ ਹਾਂ ਮੈਂ ਕਿਹਾ ਵੀ ਇੰਨਾ ਕੁਛ ਜੁੜਿਆ ਹੋਇਆ ਹੈ ਸਾਰਾ ਕਿ ਜਦੋਂ ਤੁਸੀਂ ਲੱਖਾਂ ਦੇ ਇਕੱਠ ਸੈਲੀਬ੍ਰੇਸ਼ਨ ਔਰ ਅੱਗੋਂ ਹਜ਼ਾਰਾਂ ਨੂੰ ਵੰਡਿਆ ਜਾ ਰਿਹਾ ਫੂਡ ਔਰ ਸ਼ਾਨੋ ਸ਼ੌਕਤ ਕੋਈ ਦੇਖੇ ਤਾਂ ਕਿਸੇ ਨੂੰ ਲੱਗੇਗਾ ਨਹੀਂ ਕਿ ਵੀ ਇਹ ਇਸ ਕੌਮ ਦਾ ਇੱਕ ਵੱਡਾ ਹਿੱਸਾ ਉਹਨਾਂ ਦੀ ਪੂਰੀ ਜਨਰੇਸ਼ਨ ਮਾਰ ਮੁਕਾਈ ਗਈ ਹੈ ਇਹ ਸਾਰੇ ਜਿਹੜੇ ਨੇ ਆਪਣੇ ਸੀਨੇ 'ਚ ਜ਼ਖਮ ਲਈ ਫਿਰਦੇ ਨੇ ਇਹੀ ਚੜ੍ਹਦੀ ਕਲਾ ਹੈ ਕਿ ਵੀ ਅਸੀਂ ਘੱਲੂਘਾਰਿਆਂ ਚੋਂ ਵੈਲੀ ਆਫ ਡੈਥ ਚੋਂ ਗੁਜ਼ਰੇ ਬੀਤੇ ਦੇ ਵਿੱਚ 18ਵੀਂ ਸਦੀ 'ਚ ਅੱਜ ਵੀ ਗੁਜ਼ਰ ਰਹੇ ਹਾਂ ਹਾਲਾਂਕਿ
ਇਹ ਨਹੀਂ ਹੈ ਕਿ ਵੀ ਸਾਡਾ ਮਕਸਦ ਕਿ ਅਸੀਂ ਸ਼ਹੀਦ ਹੁੰਦੇ ਆਏ ਹਾਂ, ਅਸੀਂ ਸ਼ਹੀਦ ਹੋ ਰਹੇ ਹਾਂ, ਅਸੀਂ ਸ਼ਹੀਦ ਹੁੰਦੇ ਰਹਾਂਗੇ। ਮਰਨ ਦਾ ਸਾਨੂੰ ਚਾਅ ਨਹੀਂ ਹੈ ਕਿ ਵੀ ਅਸੀਂ ਉਸ ਰੁਚੀ ਦਾ। ਹਾਲਾਂ ਸਾਡੇ ਗੁਰੂ ਸਾਹਿਬਾਨ ਨੇ ਜਿਹੜਾ ਸਾਨੂੰ ਰਸਤਾ ਦੱਸਿਆ ਹੈ, ਉਹ ਨਿਸ਼ਚੈ ਕਰ ਆਪਣੀ ਜੀਤ ਕਰੋ। ਅਸੀਂ ਜਦੋਂ ਜੰਗ ਦੇ ਮੈਦਾਨ ਵਿੱਚ ਵੀ ਜੂਝਦੇ ਹਾਂ ਜਾਂ ਜ਼ਿੰਦਗੀ ਦੇ ਮੈਦਾਨ 'ਚ ਵੀ ਜੂਝਦੇ ਸਕਸੈਸ ਦੇ ਲਈ, ਫਤਿਹ ਜਿਹੜੀ ਹੈ ਉਹਨੂੰ ਅਸੀਂ ਫਿਰ ਵਾਹਿਗੁਰੂ ਦੇ ਸਮਰਪਣ ਕਰਦੇ ਹਾਂ। ਪਰ ਇਹ ਵੀ ਹੈ ਕਿ ਵੀ ਜਬ ਆਪ ਕੀ ਔਦ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ, ਕਿ ਫਿਰ ਜਦੋਂ ਤੁਸੀਂ ਮੈਦਾਨ ਦੇ ਵਿੱਚ ਉਤਰਦੇ ਹੋ, ਉਹ ਭਾਵੇਂ ਦੁਨੀਆਦਾਰੀ ਦੇ ਮੈਦਾਨ ਦੇ ਵਿੱਚ ਹੈ, ਸਟਰਗਲ ਹੈ, ਤੁਸੀਂ ਸਟੈਂਡ ਲੈਂਦੇ ਹੋ, ਕਿਸੇ ਕੰਮ ਦੇ ਨਾਲ ਜੁੜਦੇ ਹੋ, ਫਿਰ ਤੁਸੀਂ ਪਿੱਠ ਨਹੀਂ ਦਿਖਾਉਂਦੇ, ਫਿਰ ਤੁਸੀਂ ਵਿਸਾਘਾਤ ਨਹੀਂ ਕਰਦੇ, ਫਿਰ ਤੁਸੀਂ ਕਿਸੇ ਦੀ ਪਿੱਠ 'ਚ ਛੁਰਾ ਨਹੀਂ ਮਾਰਦੇ। ਔਰ ਜੰਗ ਦੇ ਮੈਦਾਨ 'ਚ ਤਾਂ ਕੌਣ ਜਾਣਦਾ ਸਿੱਖਾਂ ਤੋਂ ਬਿਹਤਰ ਜਾਂ ਵਰਲਡ ਹਿਸਟਰੀ ਦੇ ਵਿੱਚ ਕਿ ਬੇਸ਼ੱਕ ਜਿਹੜੇ ਮਰਸਨਰੀ ਵੀ ਸਿੱਖ ਸੀ ਬ੍ਰਿਟਿਸ਼ ਪੀਰੀਅਡ ਦੇ ਵਿੱਚ, ਉਹ ਸਾਰਾਗੜੀ ਹੋਏ, ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਹੋਏ, ਗੈਲੀਪੋਲੀ ਦੀ ਜੰਗ ਹੋਏ, ਕੋਈ ਮੌਕਾ ਐਸਾ ਨਹੀਂ ਸੀ ਕਿ ਸਿੱਖਾਂ ਨੇ ਰਣ ਤੱਤੇ ਚੋਂ ਪਿੱਠ ਤੇ ਗੋਲੀ ਖਾਧੀ ਹੋਏ, ਛਾਤੀ ਦੇ ਉੱਤੇ ਗੋਲੀ ਖਾਧੀ ਹੈ। ਤੇ ਉਸ ਸਾਰੇ ਚੋਂ ਜਦੋਂ ਅਗੇਨ ਅਸੀਂ ਉਸ ਸਾਰੇ ਨੂੰ ਇਵੇਂ ਹੀ ਸਮਝਦੇ ਹਾਂ ਵੀ ਅਕਾਲ ਪੁਰਖ ਦਾ ਭਾਣਾ ਹੈ, ਪਰ ਇਸ ਚੋਂ ਸਾਡੀ ਦ੍ਰਿੜਤਾ ਵੀ ਨਿਕਲੀ। ਔਰ ਅੱਜ ਅਸੀਂ ਇਹ ਫਖਰ ਕਰਦੇ ਹਾਂ ਕਿ ਸਾਡੀ ਅਗਲੀ ਜਨਰੇਸ਼ਨ ਨੇ ਵੀ ਖਾਲਿਸਤਾਨ ਦਾ ਝੰਡਾ ਚੁੱਕ ਲਿਆ। ਔਰ ਬੇਟਾ ਸ਼ਾਨ ਸਿੰਘ ਜਿਹੜਾ ਬੜਾ ਪ੍ਰੋਮਿਸਿੰਗ ਹੈ ਔਰ ਬੜਾ ਗੰਭੀਰ ਸਕਾਲਰਲੀ ਡਿਮੀਨਰ ਵੀ ਹੈ ਔਰ ਬਹੁਤ ਆਗਿਆਕਾਰ ਬੱਚੇ ਨੇ ਦੋਵੇਂ ਹੀ। ਛੋਟਾ ਵੀਰ ਵੀ ਇਹਦਾ ਇਮਾਨ ਸਿੰਘ। ਅਸੀਂ ਸਮੁੱਚੇ ਪਰਿਵਾਰ ਦਾ, ਵੀਰ ਨਵਤੇਜ ਸਿੰਘ ਥਿੰਦ ਔਰ ਉਹਨਾਂ ਦੇ ਸਿੰਘਣੀ ਸਾਹਿਬਾਂ, ਉਹਨਾਂ ਦਾ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਲਈ। ਔਰ ਅਸੀਂ ਕੋਸ਼ਿਸ਼ ਵੀ ਕਰਾਂਗੇ ਕਿ ਜਲਦੀ ਉਸ ਡਾਕੂਮੈਂਟਰੀ ਨੂੰ, ਜਿਹੜੀ ਕਿ ਬਹੁਤ ਮਿਹਨਤ ਦੇ ਨਾਲ ਉਹਨਾਂ ਨੇ ਬਣਾਈ ਹੈ, ਦੋਨਾਂ ਯੰਗ ਫਿਲਮ ਮੇਕਰਸ ਨੇ, ਉਹਨੂੰ ਅਸੀਂ ਸਾਂਝੇ ਵੀ ਕਰਾਂਗੇ। ਹੁਣ ਗੱਲ ਅਸੀਂ ਕੱਲ ਇੱਕ ਸਾਡਾ ਫੁੱਲ ਫਲੈਜ ਟੌਪਿਕ ਸੀ ਕਿ ਅਵਾਨੀ ਡਾਇਸ ਜਿਹੜੀ ਬਿਊਰੋ ਚੀਫ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ, ਜਿਹਨੇ 30 ਮਿੰਟ ਦੀ ਡਾਕੂਮੈਂਟਰੀ ਫੋਰਨ ਕੋਰਸਪੋਂਡੈਂਟ ਦੇ ਥੱਲੇ, ਔਰ ਉਸ 'ਚ ਉਹਨੇ ਹਰਦੀਪ ਸਿੰਘ ਨਿੱਜਰ ਦੇ ਇਕੱਲੇ ਸਿਰਫ ਮਰਡਰ ਦੀ ਕੰਸਪੀਰੇਸੀ, ਉਹਦੇ ਬਿਹਾਈਂਡ ਕੌਣ ਹੈ, ਜਾਂ ਉਹਨਾਂ ਦੇ ਜੱਦੀ ਪਿੰਡ ਜਾ ਕੇ ਉਹਨੂੰ ਕਵਰ ਨਹੀਂ ਕੀਤਾ, ਸਗੋਂ ਉਹਨਾਂ ਨੇ ਦਲ ਖਾਲਸਾ ਦੇ ਨਾਲ 4-5 ਦਿਨ ਗੁਜ਼ਾਰੇ, ਇਨਸਾਫ ਮਾਰਚ, ਉਹ ਸਾਰੇ ਨੂੰ ਕਵਰ ਕੀਤਾ। ਔਰ 30 ਮਿੰਟ ਦੀ ਉਸ ਡਾਕੂਮੈਂਟਰੀ ਨੇ, ਬੇਸ਼ੱਕ ਉਹਨੂੰ ਭਾਰਤੀ ਹਕੂਮਤ ਨੇ YouTube ਤੋਂ ਹਟਾ ਦਿੱਤਾ ਔਰ ਬਾਇਸ ਦਾ ਔਰ ਦੂਜਾ ਜਿਹੜਾ ਉਹ ਇਲਜ਼ਾਮ ਵੀ ਲਾਇਆ। ਹਾਲਾਂਕਿ ਉਸਨੇ ਜਦੋਂ ਈਵਨ ਅਜੇ ਸਾਨੀ ਜਿਹੜਾ KP ਗਿੱਲ ਦਾ ਸਾਨੀ ਲਾ ਜਵਾਈ ਹੈ, ਉਹਨੂੰ ਵੀ ਇੰਟਰਵਿਊ ਕੀਤਾ ਔਰ ਉਹ ਵੀ ਔਰ ਦੂਸਰੇ ਵੀ ਬੜੇ ਫਖਰ ਦੇ ਨਾਲ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਵਾਲੇ ਔਰ ਦੂਜੇ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਜੀ ਇਹ ਹੱਕ ਹੈ ਸਾਨੂੰ ਕਿ ਜਦੋਂ ਕਿਤੇ ਵੀ ਦਹਿਸ਼ਤਗਰਦੀ ਹੋਏ ਜਾਂ ਹੋਏ ਉੱਥੇ ਕਿਤੇ ਵੀ ਜਾ ਕੇ ਹਿੱਟ ਕੀਤਾ ਜਾ ਸਕਦਾ। ਲੇਕਿਨ ਗੱਲ ਕੱਲ ਅਸੀਂ ਡਿਟੇਲ 'ਚ ਕੀਤੀ ਸੀ ਕਿ ਉਸ ਬੀਬੀ ਨੂੰ ਉਹਨਾਂ ਨੇ, ਫੋਰਨ ਮਿਨਿਸਟਰੀ ਨੇ ਫੌਰਨ ਜਿਹੜਾ ਇਹ ਮੈਸੇਜ ਦਿੱਤਾ ਕਿ ਯੂ ਹੈਵ ਕ੍ਰਾਸ ਦਾ ਲਾਈਨ। ਔਰ ਵੈਸੇ ਤਾਂ ਈਵਨ ਉਸੇ ਪੀਰੀਅਡ 'ਚ ਜਦੋਂ ਅੰਮ੍ਰਿਤਸਰ 'ਚ ਮੌਜੂਦ ਸੀ, ਵਾਹਗਾ ਬਾਰਡਰ ਤੇ ਉਹ ਫਿਲਮਾਉਣਾ ਚਾਹੁੰਦੀ ਸੀ ਉਸ ਸੀਨ ਨੂੰ, ਜਦੋਂ ਕਿ ਝੰਡੇ ਡਾਊਨ ਕੀਤੇ ਜਾਂਦੇ ਨੇ ਦੋਨੋਂ ਪਾਸਿਓਂ ਔਰ ਬੂਟ ਨਾਲ ਬੂਟ ਖੜਕਾ ਕੇ ਇੱਕ ਦੂਜੇ ਦੇ ਸਿਰ ਵੱਲ ਐਂ ਦੇਖਿਆ ਜਾਂਦਾ ਜਿਵੇਂ ਉਹਦਾ ਜਿਹੜਾ ਉਹ ਸਿਰ ਲਾਉ ਲੁਹਾਨ ਕਰ ਦੇਣਾ। ਇਟਸ ਏ ਜੋਕ ਔਰ ਇਹ ਸ਼ਰਮ ਦੀ ਗੱਲ ਹੈ, ਕਿਉਂਕਿ ਜਦੋਂ ਤੁਸੀਂ ਕੰਪੇਅਰ ਕਰਦੇ ਹੋ, ਇੱਕ ਪਾਸੇ ਅਮਰੀਕਾ ਕੈਨੇਡਾ, ਦੋਨਾਂ ਦੇ ਬਾਰਡਰ ਤੇ ਗਾਰਡਨ ਨੇ, ਉੱਥੋਂ ਤੁਸੀਂ ਨਿਕਲ ਕੇ ਆ ਕੇ ਗਾਰਡਨ 'ਚ ਬੈਠਦੇ ਹੋ, ਉੱਥੋਂ ਤੁਸੀਂ ਉੱਧਰ ਜਾਂਦੇ ਹੋ, ਹਾਲਾਂ ਉਹਦਾ ਨਾਜਾਇਜ਼ ਫਾਇਦਾ ਵੀ ਚੁੱਕਿਆ ਜਾਂਦਾ ਹੈ, ਇਤੋਂ ਉਧਰੋਂ ਜਿਹੜੇ ਬੰਦੇ ਲੰਘਾਏ ਜਾਂਦੇ ਨੇ ਔਰ ਇਸ ਕਿਸਮ ਦੇ। ਲੇਕਿਨ ਇਹਦੇ ਬਾਵਜੂਦ ਜਿਹੜਾ ਇਹੀ ਪਾਰਟ, ਔਰ ਮੈਂ ਜਦੋਂ ਦੇਖਦਾ ਮੁਲਕ ਤਾਂ ਬਣਦੇ ਨੇ, ਮੁਹੰਮਦ ਅਲੀ ਜਿਨਾ ਜਿਹੜੇ ਕਾਇਦ ਪਾਕਿਸਤਾਨ ਦੇ ਫਾਊਂਡਰ ਫਾਦਰ, ਉਹਨਾਂ ਨੇ ਮੈਂਸ਼ਨ ਕੀਤਾ ਉਦੋਂ ਵੀ, ਕਿਉਂਕਿ ਅਮਰੀਕਾ ਕੈਨੇਡਾ ਦਾ ਬਾਰਡਰ ਇੰਨਾ ਕੁ ਓਪਨ ਔਰ ਫਰੈਂਡਲੀ ਹੈ, ਉਹਨਾਂ ਦੀ ਇਹ ਚਾਹਨਾ ਸੀ ਕਿ ਵੀ ਭਾਰਤ ਪਾਕਿਸਤਾਨ ਦੇ ਸਬੰਧ ਇਵੇਂ ਹੀ ਹੋਣ ਜਿਵੇਂ ਅਮਰੀਕਾ ਔਰ ਕੈਨੇਡਾ ਦੇ ਨੇ। ਲੇਕਿਨ ਇਸ ਬੀਬੀ ਨੂੰ, ਅਵਾਨੀ ਨੂੰ ਉੱਥੇ ਉਹਨਾਂ ਨੇ ਜਾਣ ਨਹੀਂ ਦਿੱਤਾ, ਉਹਨਾਂ ਦੇ ਕੈਮਰਾਮੈਨ ਨੂੰ ਵੀ ਨਹੀਂ ਜਾਣ ਦਿੱਤਾ। ਔਰ ਬਾਅਦ ਦੇ ਵਿੱਚ ਜਦੋਂ ਕਿ ਉਹਨਾਂ ਨੇ ਉਹਦਾ ਵੀਜ਼ਾ ਐਕਸਟੈਂਡ ਕਰਨ ਦੇ ਵਿੱਚ ਰੁਕਾਵਟ ਖੜੀ ਕੀਤੀ ਔਰ ਬੜੀ ਪ੍ਰੈਸ਼ਰ ਤੋਂ ਬਾਅਦ ਜਦੋਂ ਉਹਨਾਂ ਦੀ ਫੋਰਨ ਮਿਨਿਸਟਰੀ ਇਨਵੋਲਵ ਹੋਈ 2 ਮਹੀਨੇ ਦਾ, ਉਹ ਵੀ ਅਖੀਰਲੇ ਦਿਨ ਜਿੱਦਣ ਕਿ ਆਲਰੇਡੀ ਉਹਨੇ ਜਾਣ ਦਾ ਮਨ ਬਣਾ ਲਿਆ ਸੀ, ਤਾਂ ਉਹਦੇ 'ਚ ਉਹਨਾਂ ਨੇ ਚਾਰਜ ਵੀ ਲਾਇਆ ਕਿ ਜੀ ਉੱਥੇ ਉਹਨੇ
ਵਿਦਆਊਟ ਪਰਮਿਸ਼ਨ ਜਾਣ ਦੀ ਕੋਸ਼ਿਸ਼ ਕੀਤੀ। ਹਾਲਾਂ ਜਦੋਂ ਤੁਸੀਂ ਆਪਣੇ ਕ੍ਰੈਡੈਂਸ਼ੀਅਲਸ ਦਿੰਦੇ ਹੋ ਔਰ ਦੂਸਰਾ ਆਲਰੇਡੀ ਉਹਦੇ ਕੋਲ ਅਥਾਰਟੀ ਸੀ, ਇਸ ਲਈ ਉਹ ਪੰਜਾਬ ਦੇ ਵਿੱਚ ਵੀ ਜਦੋਂ ਪਿੰਡ ਤੱਕ ਗਈ ਹੈ ਜਾਂ ਦੂਜਾ ਕੋਈ ਵਿਦਆਊਟ ਪਰਮਿਸ਼ਨ ਤਾਂ ਨਹੀਂ ਸੀ। ਹੁਣ ਇਸ ਸਟੋਰੀ ਨੂੰ ਕਿਉਂਕਿ ਕੱਲ ਤਾਂ ਉਹਨਾਂ ਦੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਆਪਣੇ ਚੈਨਲ ਤੇ ਸਟੋਰੀ ਦਿੱਤੀ, ਇੰਡੀਅਨ ਗਵਰਨਮੈਂਟ ਦੀ ਮਿਨਿਸਟਰੀ ਵੱਲੋਂ ਫੌਰਨ ਉਹਨੂੰ ਰਿਜੈਕਟ ਕੀਤਾ ਗਿਆ ਕਿ ਨਹੀਂ ਉਹਨੂੰ ਤਾਂ ਵੀਜ਼ਾ ਵੀ ਦਿੱਤਾ ਗਿਆ ਸੀ, ਕੋਈ ਚੋਣ ਪਾਸ ਦੀ ਲੋੜ ਨਹੀਂ ਔਰ ਕੋਈ ਫਲਾਣਾ ਢਿਮਕਾ ਨੂੰ। ਪਰ ਅਸੀਂ ਇਹ ਦੇਖਦੇ ਹਾਂ ਵੀ ਇਸ ਦੀਆਂ ਆਲਰੇਡੀ ਸਾਨੂੰ ਪਤਾ ਸੀ ਕਿ ਵੀ ਉੱਥੇ ਰਹਿੰਦੇ ਆ ਉਹਨੇ ਸਟੋਰੀ ਡਾਕੂਮੈਂਟਰੀ ਕੀਤੀ, ਫਿਰ ਈਵਨ ਮੋਦੀ ਦੀ ਲਾਈਫ ਤੇ ਪੋਡਕਾਸਟ ਵੀ ਕੀਤਾ ਜਿਹਦੀ ਇੱਕ ਕਿਸ਼ਤ ਜੇ ਰਹਿੰਦੇ ਸੀ। ਪਰ ਗੱਲ ਇਹ ਹੈ ਵੀ ਜਦੋਂ ਕਿਸੇ ਦਾ ਜਿਹਨੂੰ ਇਹਨਾਂ ਦਾ ਬ੍ਰਾਹਮਣਾਂ ਦਾ ਆਪਣਾ ਹੀ ਸ਼ਲੋਕ ਹੈ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਕਿ ਵੀ ਜਦੋਂ ਕਿਸੇ ਦਾ ਵਿਨਾਸ਼ ਆਉਂਦਾ ਹੈ, ਤਬਾਹੀ ਆਉਂਦੀ ਹੈ, ਡਿਸਟਰਕਸ਼ਨ ਆਉਂਦੀ ਹੈ, ਬਰਬਾਦੀ ਆਉਂਦੀ ਹੈ ਤਾਂ ਉਹਦੀ ਅਕਲ ਪੁੱਠੀ ਹੋ ਜਾਂਦੀ ਹੈ। ਸੋ ਇਹ ਵਿਜ਼ੀਬਲ ਹੈ ਕਿ ਵੀ ਉਹਨਾਂ ਨੇ ਉਹਨੂੰ ਉੱਥੇ ਰਹਿਣ ਦਿੰਦੇ ਕੀ ਕਿੰਨਾ ਕੁ ਜਿਹੜਾ ਉਹਨੇ ਇਹਨਾਂ ਦੇ ਅਗੇਂਸਟ ਬਣਾ ਲਿਆ ਸੀ ਮਾਹੌਲ। ਪਰ ਜਦੋਂ ਹੀ ਇਹ ਸਾਰਾ ਕੀਤਾ ਇੰਨੀ ਵੱਡੀ ਸਟੋਰੀ ਬਣੀ ਕਿ ਇਕੱਲਾ ਆਸਟ੍ਰੇਲੀਆ ਨੇ ਅੱਜ ਈਵਨ ਨਿਊਯਾਰਕ ਟਾਈਮਸ ਦੀ ਲੀਡ ਸਟੋਰੀ ਹੈ ਔਰ ਉਹਦੇ 'ਚ ਉਹਨਾਂ ਨੇ ਪੂਰਾ ਉਹਦੀ ਹੈਡਲਾਈਨ ਦਿੱਤੀ ਹੈ, ਦੋਨੋਂ ਹੀ ਕੋਰਸਪੋਂਡੈਂਟ ਸਮੀਰ ਯਾਸਰ ਐਂਡ ਯੈਨ ਯੂਆਂਗ, ਆਸਟ੍ਰੇਲੀਆ ਜਰਨਲਿਸਟ ਸੇਜ਼ ਸ਼ੀ ਵਾਜ਼ ਪੁਸ਼ਡ ਆਊਟ ਆਫ ਇੰਡੀਆ। ਯਵਾਨੀ ਡਾਇਰ said that she had been denied a visa renewal for weeks because of her reporting on Sikh separatist movement. Indian officials disputed her account. So ਉਹੀ ਕਹਾਣੀ ਜਿਹੜੀ ਮੈਂ ਹੁਣ ਪੰਜਾਬੀ ਚ ਆਲਰੇਡੀ ਬਿਆਨੀ ਹੈ, ਇਹ ਸਾਰੇ ਦੇ ਵਿੱਚ ਉਹਨਾਂ ਨੇ ਬੜੀ ਡੀਟੇਲ ਦੇ ਵਿੱਚ ਇਸ ਨੂੰ ਦਿੱਤਾ ਹੈ। ਔਰ ਇਹਦੇ ਚ ਅਗੇਨ ਹਰਦੀਪ ਸਿੰਘ ਨਿੱਜਰ ਦੀ ਕਿਲਿੰਗ ਕੈਨੇਡੀਅਨ ਸੋਇਲ ਦੇ ਉੱਤੇ, ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਹਾਫ ਆਵਰ ਡਾਕੂਮੈਂਟਰੀ ਐਗਜ਼ਾਮਿਨਡ ਦਾ ਮੂਵਮੈਂਟ which advocates for a separate Sikh state called Khalistan to be carved out of the Indian state of Punjab. So obviously ਉਹ ਸਾਰਿਆਂ ਨੂੰ ਖੁਦ ਜਦੋਂ ਨਿਊਯਾਰਕ ਟਾਈਮਸ ਆ ਗਿਆ ਤੇ ਆਲਰੇਡੀ ਇੰਟਰਨੈਸ਼ਨਲੀ ਇਸ ਦੀ ਜਿਹੜੀ ਹੈ ਉਹ ਪਬਲਿਸਿਟੀ ਹੋਈ। ਔਰ ਫਿਰ ਉਹਨਾਂ ਨੇ ਵੀ ਕਿਵੇਂ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕਿਹਾ ਕਿ ਵੀ ਤੂੰ ਲਾਈਨ ਕ੍ਰਾਸ ਕੀਤੀ ਹੈ। ਔਰ ਇਹ ਸਾਰੀ ਸਟੋਰੀ ਨੂੰ ਉਹਨਾਂ ਨੇ ਪੂਰੀ ਡਿਟੇਲ 'ਚ ਦੇਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਮਿਸਿਸ ਡਾਇਸ ਡਿਪਾਰਚਰ adds to mounting concerns about the press freedom in India, where Indian journalists have come under heavy pressure from Modi administration as he has consolidated power in his 10 years leading the country. ਕਿ 10 ਸਾਲ ਤੋਂ ਜਦੋਂ ਤੋਂ ਮੋਦੀ ਲੀਡ ਕਰ ਰਿਹਾ ਮੁਲਕ ਨੂੰ, ਭਾਰਤ ਦੇ ਵਿੱਚ ਪੱਤਰਕਾਰ ਬਹੁਤ ਦਬਾਅ ਥੱਲੇ ਨੇ ਔਰ ਪ੍ਰੈਸ ਫਰੀडम ਜਿਹੜੀ ਹੈ ਉਸ ਦੇ ਬਾਰੇ ਸਵਾਲ ਉੱਥੇ ਚੁੱਕੇ ਜਾ ਰਹੇ ਨੇ ਕਿ ਉਹ ਹੈਵੀ ਪ੍ਰੈਸ਼ਰ ਹੈ। Mr. Modi is seeking a third term in power in parliamentary elections that began this month. ਫਿਰ ਉਹਦੇ ਨਾਲ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਹੈ ਕਿ foreign journalists in India are reporting more pressure as well. ਕਿ ਇੰਡੀਅਨ ਜਰਨਲਿਸਟ ਤਾਂ ਪ੍ਰੈਸ਼ਰ ਦੇ ਥੱਲੇ ਹੈ ਹੀ ਨੇ, ਜੋ ਜਿਹੜੇ ਬਾਹਰਲੇ ਮੁਲਕਾਂ ਦੇ ਪੱਤਰਕਾਰ ਨੇ ਉਹ ਵੀ ਉੱਥੇ ਬਹੁਤ ਦਬਾਅ ਥੱਲੇ ਨੇ। In February, Vanessa Dogneck, a French freelance correspondent, said she had been forced to leave India, where she had lived for 25 years, after the authorities told her that they intended to withdraw her permanent residency permit. 25 ਸਾਲ ਤੋਂ ਇਹ ਫ੍ਰੈਂਚ ਫ੍ਰੀਲੈਂਸਰ ਵੈਨੈਸਾ ਡੌਗਨਕ ਰਹਿ ਰਹੀ ਸੀ, ਜਿਸ ਨੂੰ ਉਹਨਾਂ ਨੇ ਪਰਮਾਨੈਂਟ ਰੈਜ਼ੀਡੈਂਸੀ ਪਰਮਿਟ ਦਿੱਤਾ। 25 ਸਾਲ ਬਾਅਦ ਉਹਨੂੰ ਉਹਨਾਂ ਨੇ ਬਾਹਰ ਕੱਢਿਆ ਕਿ ਵੀ ਤੂੰ ਛੱਡ, ਕਿਉਂਕਿ ਉਹ ਵੀ ਫ੍ਰੀਲੈਂਸ ਰਿਪੋਰਟਰ ਤਾਂ ਫਿਰ ਆਪਣੀ ਮਰਜ਼ੀ ਨਾਲ ਜੋ ਦੇਖਦੇ ਨੇ ਉਹਨੂੰ ਸਾਹਮਣੇ ਲਿਆ ਰਹੇ ਹੁੰਦੇ ਨੇ। ਔਰ the authorities accused her of producing reporting that was malicious and critical in manner and created a biased negative perception about India. 25 ਸਾਲ ਤੋਂ ਉੱਥੇ ਬੈਠੀ ਹੈ, ਉਹਨੂੰ ਕਹਿ ਰਹੇ ਨੇ ਤੇਰੀ ਰਿਪੋਰਟਿੰਗ ਬਹੁਤ ਜ਼ਹਿਰੀਲੀ ਹੈ ਔਰ ਇਹ ਭਾਰਤ ਦੇ ਖਿਲਾਫ ਮਾਹੌਲ ਬਣਾਇਆ ਜਾ ਰਿਹਾ ਹੈ। ਔਰ ਉਹਨਾਂ ਨੇ ਕਿਹਾ ਕਿ ਜੀ ਇੱਥੇ ਤੂੰ ਵਿਦਆਊਟ ਹੋਲਡਿੰਗ ਏ ਵੈਲਿਡ ਪਰਮਿਟ ਜਰਨਲਿਜ਼ਮ ਕੀਤਾ ਔਰ ਸਪਟੈਂਬਰ 2022 ਦੇ ਵਿੱਚ ਬਿਨਾਂ ਕੋਈ ਕਲੀਅਰ ਰੀਜ਼ਨ ਦਿੱਤੇ 25 ਸਾਲ ਤੋਂ ਜਿਹੜੀ ਰਹਿ ਰਹੀ ਸੀ ਉਹਨੂੰ ਬਾਹਰ ਕੱਢਿਆ। ਸੋ ਇਹ ਨਿਊਯਾਰਕ ਟਾਈਮਸ ਦੀ ਸਟੋਰੀ ਨੇ ਇਸ ਸਟੋਰੀ ਨੂੰ ਆਲਰੇਡੀ ਇੰਟਰਨੈਸ਼ਨਲਾਈਜ਼ ਕਰ ਦਿੱਤਾ ਹੈ। ਔਰ ਇਸ ਦੀ ਮੈਨੂੰ ਖੁਸ਼ੀ ਹੈ ਕਿ ਵੀ ਹੁਣ ਘੱਟੋ ਘੱਟ ਜਿੱਥੇ ਜਿੱਥੇ ਵੀ ਸਿੱਖ ਬੈਠੇ ਨੇ ਉਹ ਇੰਟਰਨੈਸ਼ਨਲ ਡਿਵੈਲਪਮੈਂਟਸ ਦੇ ਉੱਤੇ, ਹਾਲਾਂ
ਵੱਡਾ ਤਬਕਾ ਨਹੀਂ, ਵੱਡਾ ਤਬਕਾ ਤਾਂ ਪੰਜਾਬ 'ਚ ਹੀ ਕੀ ਚੱਲ ਰਿਹਾ, ਕਿਹਨੇ ਕਿਹਨੂੰ ਕੀ ਕਿਹਾ ਉਹਦੇ ਤੇ ਹੀ ਦੁਆਲੇ ਘੁੰਮ ਰਹੇ ਹੁੰਦੇ ਨੇ। ਪਰ ਇਹ ਜਦੋਂ ਕਿ ਅਵਾਨੀ ਡਾਇਸ ਦਾ ਇਹ ਉੱਥੋਂ ਉਹਨੂੰ ਕੱਢਿਆ ਗਿਆ ਤੇ ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ ਪੰਜਾਬੀ ਪ੍ਰੈਸ ਕਲੱਬ ਹੈ ਉਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਇਮੀਡੀਏਟਲੀ ਇਹਨੂੰ ਕੰਡੈਮ ਕੀਤਾ ਔਰ ਅਵਾਨੀ ਦੇ ਨਾਲ ਸਪੋਰਟ ਦਾ ਇਜ਼ਹਾਰ ਕੀਤਾ। ਹੋਰ ਥਾਵਾਂ ਤੇ ਵੀ ਇਸ ਦੀ ਚਰਚਾ ਹੋਈ। ਆਸਟ੍ਰੇਲੀਆ, ਜਿਸ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਵੀ ਅਮਰੀਕਾ, ਕੈਨੇਡਾ, UK ਤੋਂ ਬਾਅਦ ਨਾ ਸਿਰਫ ਖਾਲਿਸਤਾਨੀ ਐਕਟੀਵਿਟੀਜ਼ ਦੇ ਹਵਾਲੇ ਨਾਲ ਆਸਟ੍ਰੇਲੀਆ ਹੁਣ ਜਿਹੜਾ ਹੈ ਉਹ ਵੱਡੀ ਰਡਾਰ ਸਕਰੀਨ ਤੇ ਹੈ, ਕਿਉਂਕਿ ਇਸ ABC ਦਾ ਤਾਂ ਤਾਲੁਕ ਹੀ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੇ ਨਾਲ। ਉੱਥੇ ਵੀ ਅੱਡ-ਅੱਡ ਸਿੱਖ ਜਥੇਬੰਦੀਆਂ ਨੇ ਜਾਂ ਦੂਜਿਆਂ ਨੇ ਇੰਡੀਵਿਜੂਅਲ ਵੀ ਇਸ ਦੇ ਉੱਤੇ ਆਪਣਾ ਜਿਹੜਾ ਉਹ ਰਿਐਕਸ਼ਨ ਦਿੱਤਾ। ਪਰ ਸਾਡੇ ਤੱਕ ਪਹੁੰਚੀ ਹੈ ਸਟੇਟਮੈਂਟ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ ਇਨਕਾਰਪੋਰੇਟ, ਉਹਨਾਂ ਦੀ ਪ੍ਰੈਸ ਰਿਲੀਜ਼ ਹੈ, ਬੜੀ ਸਟਰੋਂਗ ਵਰਡਡ ਹੈ। ਅਸੀਂ ਜਿਹੜਾ ਉਹਨੂੰ ਸ਼ੇਅਰ ਕਰਨਾ ਚਾਹੁੰਦੇ ਹਾਂ। ਮੈਲਬਰਨ ਆਸਟ੍ਰੇਲੀਆ ਡੇਟਲਾਈਨ ਤੋਂ ਹੈ। ਇਹ ਸਟੈਂਡ ਫॉर ਟਰੂਥ recognizing Awani Dias courageous journalism amid intimidation, ਕਿ ਭਈ ਅਸੀਂ ਸੱਚ ਲਈ ਸਟੈਂਡ ਲੈ ਰਹੇ ਹਾਂ, ਕਿਉਂਕਿ ਅਵਾਨੀ ਡਾਇਸ ਦਾ ਸਟੈਂਡ ਹੀ ਸੱਚ ਲਈ ਹੈ ਔਰ ਉਸਨੇ courageous ਜਰਨਲਿਜ਼ਮ ਕੀਤਾ, ਬਹਾਦਰੀ ਭਰਿਆ ਸੱਚ ਨੂੰ ਸਾਹਮਣੇ ਲਿਆਉਣ ਦਾ। ਇਹਦੇ ਬਾਵਜੂਦ ਕਿ ਉਸ ਦੇ ਉੱਤੇ ਦਬਾਅ, ਹਰਾਸਮੈਂਟ, ਇੰਟੀਮੀਡੇਸ਼ਨ ਬਰਾਬਰ ਸੀ। ਔਰ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦੀ ਆਫੀਸ਼ੀਅਲ ਪ੍ਰੈਸ ਰਿਲੀਜ਼ ਹੈ। In the face of adversity and intimidation, true journalism shines brightest. GCV, Gurdwara Council of Victoria, proudly stands in solidarity with Awani Dias of ABC News, applauding her unwavering commitment to upholding journalistic integrity and uncovering the truth, even in the face of threats and intimidation from right-wing Hindu nationalist Modi administration। ਕਿ ਭਈ ਅਸੀਂ ਜਿਹੜਾ ਇਨੇ ਵਿਰੋਧ ਔਰ ਇੰਟੀਮੀਡੇਸ਼ਨ ਦੇ ਬਾਵਜੂਦ ਕਿਵੇਂ ਸੱਚਾ ਜਰਨਲਿਜ਼ਮ, ਸੱਚੀ ਪੱਤਰਕਾਰੀ ਲਿਸ਼ਕ ਕੇ ਸਾਹਮਣੇ ਆਉਂਦੀ ਹੈ। ਅਸੀਂ ਅਵਾਨੀ ਡਾਇਸ ਦੇ ਨਾਲ ABC ਨਿਊਜ਼ ਦੀ ਮਜ਼ਬੂਤੀ ਨਾਲ ਖੜੇ ਹਾਂ, ਉਸ ਦੀ ਤਾਰੀਫ ਕਰਦੇ ਹਾਂ ਕਿ ਉਸ ਨੇ ਆਪਣੀ ਜਰਨਲਿਸਟਿਕ ਇੰਟੈਗਰਿਟੀ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ, ਸੱਚ ਨੂੰ ਸਾਹਮਣੇ ਲਿਆਂਦਾ। ਇਸ ਦੇ ਬਾਵਜੂਦ ਕਿ ਉਸ ਨੂੰ ਧਮਕੀਆਂ ਔਰ ਇੰਟੀਮੀਡੇਸ਼ਨ ਕੀਤੀ ਗਈ ਰਾਈਟ ਵਿੰਗ ਜਿਹੜੀ ਹਿੰਦੂ ਨੈਸ਼ਨਲਿਸਟ ਮੋਦੀ ਐਡਮਿਨਿਸਟ੍ਰੇਸ਼ਨ ਆ ਉਹਦੇ ਵੱਲੋਂ। ਅਵਾਨੀ ਡਾਇਸ fearless pursuit of truth exemplifies the essence of journalism, holding power to account, speaking truth to power and amplifying the voices of voiceless minorities in India। ਕਿ ਅਵਾਨੀ ਦੀ ਜਿਹੜੀ ਸੱਚ ਦੀ ਜਿਹੜੀ ਹੈ ਉਹ ਬੇਖੌਫ ਹੋ ਕੇ ਇਸ ਰਸਤੇ ਤੇ ਤੁਰਨਾ, ਇਹ ਦੱਸਦਾ ਹੈ ਵੀ ਟਰੂ ਜਰਨਲਿਜ਼ਮ ਕੀ ਹੈ। ਕਿ ਜਿੱਥੇ ਜਿਹੜੇ ਤਾਕਤ 'ਚ ਬੈਠੇ ਲੋਕ ਨੇ ਉਹਨਾਂ ਨੂੰ ਸਵਾਲ ਪੁੱਛੇ ਜਾਣ, ਉਹਨਾਂ ਨੂੰ ਦੀ ਜਵਾਬਦੇਹੀ ਕੀਤੀ ਜਾਏ, ਪਾਵਰ ਦੇ ਸਾਹਮਣੇ ਜਿਹੜਾ ਸੱਚ ਦੀ ਗੱਲ ਕੀਤੀ ਜਾਏ, ਔਰ ਜਿਨ੍ਹਾਂ ਜਿਹੜੀਆਂ ਘੱਟ ਗਿਣਤੀਆਂ ਦੀ ਕੋਈ ਆਵਾਜ਼ ਨਹੀਂ ਹੈ, ਵੌਇਸਲੈਸ ਨੇ ਮਾਈਨੋਰਿਟੀਜ਼, ਉਹਨਾਂ ਨੂੰ ਵੌਇਸ ਦਿੱਤੀ ਜਾਏ, ਜਿਹੜੀ ਜ਼ਾਹਰ ਹੈ ਬੀਬੀ ਅਵਾਨੀ ਨੇ ਦਿੱਤੀ ਹੈ। Despite facing attempts to silence her, Awani Dias continues to shine a light on important issues, providing the public with vital information and fostering transparency in our society। ਇਹਦੇ ਬਾਵਜੂਦ ਕਿ ਉਹਨੂੰ ਚੁੱਪ ਕਰਾਉਣ ਦੇ ਯਤਨ ਕੀਤੇ ਗਏ, ਉਹਨਾਂ ਨੇ ਇੰਪੋਰਟੈਂਟ ਇਸ਼ੂਜ਼ ਦੇ ਉੱਤੇ ਗੱਲ ਕੀਤੀ, ਲੋਕਾਂ ਤੱਕ ਲਾਹੇਵੰਦੀ ਜਾਣਕਾਰੀ ਪਹੁੰਚਾਈ ਤਾਂ ਕਿ ਜਿਹੜੀ ਪਾਰਦਰਸ਼ਤਾ ਹੈ ਉਹ ਸਾਡੇ ਸਮਾਜ ਦੇ ਵਿੱਚ ਬਣੀ ਰਹੇ ਕਿ ਕੀ ਹੋ ਰਿਹਾ, ਹਕੀਕਤ ਕੀ ਹੈ। In doing so, Awani has backed local Australian Sikh communities that have accused the Modi administration of similar treatment and a denial of basic human rights for the Sikh community back home in India। ਕਿਉਂਕਿ ਉਹਦੀ ਡਾਕੂਮੈਂਟਰੀ ਦੇ ਵਿੱਚ ਜਿੱਥੇ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਔਰ ਦੂਸਰਾ ਉੱਥੇ ਉਹਨੂੰ ਈਵਨ ਆਸਟ੍ਰੇਲੀਅਨ ਸਿੱਖਾਂ ਦੇ ਨਾਲ ਵੀ ਉਹਦੇ ਕਨਕਲੂਜਨ ਡਾਕੂਮੈਂਟਰੀ ਦੇ ਇੰਟਰਵਿਊ ਸੀ ਕਿ ਵੀ ਕਿਵੇਂ ਆਸਟ੍ਰੇਲੀਅਨ ਸਿੱਖ ਵੀ ਪ੍ਰਭਾਵਿਤ ਹੋ ਰਹੇ ਨੇ ਔਰ ਜਿਹੜੀ ਇੰਡੀਅਨ ਗਵਰਨਮੈਂਟ ਦੀ ਥ੍ਰੈਟਨਿੰਗ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਮਾਰ ਦੇ ਥੱਲੇ ਨੇ, ਔਰ ਉਹਦੀ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਵੀ ਉਹਨਾਂ ਨੇ ਈਵਨ ਜਿਹੜਾ ਇਸ ਮੁੱਦੇ ਦੇ ਉੱਤੇ ਵੀ ਉਹਨਾਂ ਨੇ ਗੱਲ ਕੀਤੀ, ਲੋਕਲ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਨੂੰ ਉਹਨਾਂ ਨੇ ਸਪੋਰਟ ਦਿੱਤੀ। ਫਿਰ ਉਹਨਾਂ ਨੇ ਕਿਹਾ ਕਿ ਅਵਾਨੀ's dedication to investigative reporting and ethical journalism
should serve as an inspiration to fellow journalists and aspiring reporters worldwide ਕਿ ਜੋ ਉਹਨੇ ਮਾਪਦੰਡ ਸੈੱਟ ਕੀਤੇ ਨੇ ਅਵਾਨੀ ਨੇ ਇਹ ਬਾਕੀਆਂ ਨੂੰ ਵੀ ਇਸੇ ਲੈਵਲ ਦਾ ਉੱਤੇ ਐਥਿਕਸ ਦਾ ਧਿਆਨ ਰੱਖਦੇ ਆ ਜਰਨਲਿਜ਼ਮ ਦਾ ਜਿਹੜਾ ਇਸ ਨੂੰ ਵਰਲਡ ਵਾਈਡ ਫੋਲੋ ਕਰਨਾ ਚਾਹੀਦਾ ਅਵਾਨੀ ਡਾਇਸ ਕਰੇਜ in the face of adversity is a testament to the indispensable role of a free press in a democratic society. ਇਹ ਅਵਾਨੀ ਦਾ ਜਿਹੜਾ ਕਰੇਜ ਹੈ ਇਸ ਐਡਵਰਸਿਟੀ ਦੇ ਸਾਹਮਣੇ ਇਸ ਗੱਲ ਦਾ ਸਬੂਤ ਹੈ ਕਿ ਵੀ ਫ੍ਰੀ ਪ੍ਰੈਸ ਜਿਹੜੀ ਹੈ ਉਹਦਾ ਕੀ ਰੋਲ ਹੁੰਦਾ ਇੱਕ ਡੈਮੋਕ੍ਰੈਟਿਕ ਸੋਸਾਇਟੀ ਦੇ ਵਿੱਚ It is clear that India pretends to be a democratic society but operates in an autocratic manner that controls the domestic Indian media as per their own political agenda. ਕਿ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਭਾਰਤ ਜਿਹੜਾ ਹੈ ਉਹ ਇੱਕ ਜਮਹੂਰੀਅਤ ਹੋਣ ਦਾ ਢੋਂਗ ਰਚਦਾ ਹੈ ਪਰ ਉੱਥੇ ਤਾਨਾਸ਼ਾਹੀ ਰਜੀਮ ਹੈ ਜਿਹੜਾ ਕਿ ਉਹਨਾਂ ਨੇ ਡੋਮੈਸਟਿਕ ਇੰਡੀਅਨ ਮੀਡੀਆ ਨੂੰ ਤਾਂ ਕੰਟਰੋਲ ਕੀਤਾ ਹੋਇਆ ਔਰ ਉਸ ਰਾਹੀਂ ਡੋਮੈਸਟਿਕ ਆਪਣੇ ਮੀਡੀਆ ਰਾਹੀਂ ਆਪਣਾ ਜਿਹੜਾ ਉਹਨਾਂ ਦਾ ਹਿੰਦੂਤਵਾ ਦਾ ਏਜੰਡਾ ਹੈ ਸਿਆਸੀ ਏਜੰਡਾ ਹੈ ਉਹਨੂੰ ਪ੍ਰਮੋਟ ਕਰਦੇ ਨੇ ਦਾ ਟ੍ਰੀਟਮੈਂਟ ਆਫ ਜਰਨਲਿਸਟ ਲਾਈਕ ਅਵਾਨੀ ਡਾਇਸ ਇਜ਼ ਐਨ ਐਵੀਡੈਂਸ of continuous silencing of media and activists who try to raise their voice against the human rights violations and torture. ਇਹ ਜਿਹੜੀ ਉਦਾਹਰਣ ਹੈ ਜੋ ਅਵਾਨੀ ਨਾਲ ਹੋਇਆ ਇਹ ਦੱਸ ਰਿਹਾ ਵੀ ਕਿਵੇਂ ਲਗਾਤਾਰਤਾ ਦੇ ਨਾਲ ਮੀਡੀਆ 'ਚ ਵੀ ਔਰ ਜਿਹੜੇ ਐਕਟਿਵਿਸਟ ਨੇ ਜਿਹੜੇ ਆਵਾਜ਼ ਚੁੱਕਦੇ ਨੇ ਸੱਚ ਹੱਕ ਇਨਸਾਫ ਦੀ ਹਿਊਮਨ ਰਾਈਟਸ ਵਾਇਓਲੇਸ਼ਨਸ ਦੀ ਉਹਨਾਂ ਨੂੰ ਟਾਰਚਰ ਕੀਤਾ ਜਾਂਦਾ ਹੈ ਉਹਨਾਂ ਦੀ ਆਵਾਜ਼ ਨੂੰ ਚੁੱਪ ਕਰਾਇਆ ਜਾਂਦਾ ਹੈ ਐਜ਼ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ At Gurdwara Council of Victoria, we recognize and appreciate Avani Dai's invaluable contributions to the field of journalism. ਕਿ ਅਸੀਂ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ ਵੱਲੋਂ ਰੈਕਗਨਾਈਜ਼ ਕਰਦੇ ਹਾਂ ਜਿਹੜੀ ਬਹੁਤ ਬੇਸ਼ੱਕ ਬੇਹੱਦ ਕੀਮਤੀ ਜਿਹੜਾ ਯੋਗਦਾਨ ਹੈ ਬੀਬੀ ਅਵਾਨੀ ਦਾ ਜਰਨਲਿਜ਼ਮ ਦੇ ਵਿੱਚ ਵੀ ਸਟੈਂਡ ਫਰਮਲੀ behind her and all journalists who courageously uphold the principles of truth ਇੰਟੈਗਰਿਟੀ ਐਂਡ ਅਕਾਊਂਟੇਬਿਲਿਟੀ ਅਸੀਂ ਇਸ ਬੀਬੀ ਨਾਲ ਵੀ ਔਰ ਹੋਰ ਵੀ ਜਿਹੜੇ ਪੱਤਰਕਾਰ ਸੱਚ ਹੱਕ ਇਨਸਾਫ ਦੇ ਨਾਲ ਆਪਣਾ ਐਥੀਕਲ ਜਰਨਲਿਜ਼ਮ ਫੋਲੋ ਕਰਦੇ ਨੇ ਉਹਨਾਂ ਦੀ ਵੀ ਹਮਾਇਤ ਕਰਦੇ ਹਾਂ ਐਜ਼ ਐਨ ਆਰਗੇਨਾਈਜੇਸ਼ਨ ਕਮਿਟਡ ਟੂ ਸਪੋਰਟਿੰਗ ਪ੍ਰੈਸ ਫਰੀਡਮ ਐਂਡ ਪਰਸੂਟ ਆਫ ਟਰੂਥ ਵੀ ਅਰਜ ਅਥਾਰਟੀਜ਼ ਟੂ ਰਿਸਪੈਕਟ ਦਾ ਕ੍ਰੂਸ਼ਲ ਰੋਲ ਆਫ ਜਰਨਲਿਸਟ ਲਾਈਕ ਅਵਾਨੀ ਡਾਇਸ ਇਨ ਏ ਡੈਮੋਕ੍ਰੈਟਿਕ ਸੋਸਾਇਟੀ ਅਸੀਂ ਇੱਕ ਜਥੇਬੰਦੀ ਦੇ ਤੌਰ ਤੇ ਜਿਹੜੀ ਜਥੇਬੰਦੀ ਪ੍ਰੈਸ ਦੀ ਆਜ਼ਾਦੀ ਦੀ ਵਜ਼ਾਹਤ ਕਰਦੀ ਹੈ ਸੱਚ ਦੇ ਮਾਰਗ ਨੂੰ ਦੀ ਸਰਾਹਨਾ ਕਰਦੀ ਹੈ ਅਸੀਂ ਇਹ ਅਧਿਕਾਰੀਆਂ ਨੂੰ ਵੀ ਕਹਾਂਗੇ ਕਿ ਭਾਈ ਉਹ ਇਸ ਜਰਨਲਿਸਟ ਬੀਬੀ ਅਵਾਨੀ ਡਾਇਸ ਵਾਂਗ ਜਿਨ੍ਹਾਂ ਦਾ ਕ੍ਰੂਸ਼ਲ ਰੋਲ ਹੈ ਉਸ ਨੂੰ ਰੈਕਗਨਾਈਜ਼ ਕਰਨ ਸੋ ਅਸੀਂ ਸਮਝਦੇ ਹਾਂ ਕਿ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ ਨੇ ਬੜੀ ਟਾਈਮਲੀ ਔਰ ਬੜੀ ਵੈਲ ਡਰਾਫਟਡ ਸਟੇਟਮੈਂਟ ਹੈ ਔਰ ਅਸੀਂ ਹੋਰ ਵੀ ਜਿਹੜੀਆਂ ਗੁਰਦੁਆਰਾ ਕਮੇਟੀਆਂ ਔਰ ਸਿੱਖ ਜਥੇਬੰਦੀਆਂ ਨੇ ਬੇਸ਼ੱਕ 1 to 1 ਬਹੁਤਿਆਂ ਨੇ ਕੀਤਾ ਹੋਏਗਾ ਲੇਕਿਨ ਇਹ ਮੌਕਾ ਹੈ ਕਿਉਂਕਿ ਇਸ ਵੇਲੇ ਐਜ਼ ਐਨ ਆਸਟ੍ਰੇਲੀਅਨ ABC ਵੀ ਉਹਨਾਂ ਦੇ ਕੱਲ ਅਸੀਂ ਡਾਇਰੈਕਟਰ ਦੇ ਵਿਚਾਰ ਸਾਂਝੇ ਕੀਤੇ ਸੀ ਉਹ ਸੋਲਿਡਲੀ ਬਿਹਾਈਂਡ ਖੜੇ ਨੇ ਜ਼ਾਹਰ ਹੈ ਆਸਟ੍ਰੇਲੀਅਨ ਫੋਰਨ ਮਿਨਿਸਟਰ ਨੇ ਵੀ ਜਿਹੜਾ 2 ਮਹੀਨੇ ਦਾ ਵੀਜ਼ਾ ਵੀ ਉਹਨਾਂ ਨੇ ਲਾਸਟ ਡੇ ਦਿੱਤਾ ਉਹਦੇ 'ਚ ਇੰਟਰਵੈਂਸ਼ਨ ਹੋਈ ਸੋ ਐਜ਼ ਏ ਆਸਟ੍ਰੇਲੀਅਨ ਸਿੱਖਸ ਜਿਹੜਾ ਇਸ ਮੁੱਦੇ ਨੂੰ ਡਾਈ ਡਾਊਨ ਨਹੀਂ ਹੋਣ ਦੇਣਾ ਚਾਹੀਦਾ ਔਰ ਮਤੇ ਹੋਣ ਔਰ ਈਵਨ ਬੀਬੀ ਅਵਾਨੀ ਨੂੰ ਜੇ ਉਹ ਮਨਜ਼ੂਰ ਕਰੇ ਤਾਂ ਈਵਨ ਵੱਡੀਆਂ ਗੈਦਰਿੰਗਸ ਦੇ ਵਿੱਚ ਆਨਰ ਕੀਤਾ ਜਾਏ ਕੋਈ ਨਾ ਕੋਈ ਅਵਾਰਡ ਗੁਰਦੁਆਰਾ ਕਮੇਟੀਆਂ ਐਜ਼ ਏ ਜਰਨਲਿਸਟ ਕਿਉਂਕਿ ਉਹ ਕੋਈ ਪੋਲੀਟੀਕਲ ਐਕਟਿਵਿਸਟ ਨਹੀਂ ਹੈ ਔਰ ਉਹ ਗ੍ਰੇਜ਼ ਵੀ ਕਰੇਗੀ ਇਸ ਨੂੰ ਉਸ ਲੈਵਲ ਤੇ ਹੁਣ ਆਲਰੇਡੀ ਉਹਦੇ ਜਰਨਲਿਜ਼ਮ ਨੂੰ ਰੈਕਗਨਾਈਜ਼ ਕੀਤਾ ਗਿਆ ਪਰ ਐਜ਼ ਆਸਟ੍ਰੇਲੀਅਨਸ ਜਿਹੜਾ ਹੈ ਉਸ ਨੂੰ ਆਨਰ ਵੀ ਕੀਤਾ ਜਾਏ ਔਰ ਇਸ ਸੰਬੰਧੀ ਖੁੱਲ੍ਹ ਕੇ ਜਿਹੜੀਆਂ ਨੇ ਸਟੇਟਮੈਂਟਸ ਮੀਡੀਆ 'ਚ ਵੀ ਔਰ ਹਾਇਰ ਅਥਾਰਟੀਜ਼ ਤੱਕ ਵੀ ਔਰ ਈਵਨ ABC ਨੈਟਵਰਕ ਤੱਕ ਵੀ ਤਾਂ ਕਿ ਉਹਨਾਂ ਨੂੰ ਹੋਏ ਕਿ ਭਾਈ ਇਸ ਵੇਲੇ 500,000 ਦੇ ਲਗਭਗ 5 ਲੱਖ ਦੇ ਲਗਭਗ ਸਿੱਖ ਆਸਟ੍ਰੇਲੀਆ 'ਚ ਨੇ ਕਿ ਉਹ ਆਪਣੀ ਧਰਤੀ ਦੀ ਜਿਹੜੀ ਆਜ਼ਾਦ ਆਵਾਜ਼ ਹੈ ਜਰਨਲਿਜ਼ਮ ਦੀ ਫਰੀडम ਆਫ ਪ੍ਰੈਸ ਦੀ ਉਸ ਦੇ ਨਾਲ ਖਲੋਤੇ ਨੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਅਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ
ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619194 ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। गुरु प्यारी साध संगत जी, वाहिगुरु जी का खालसा वाहिगुरु जी की फतेह। गुर संगत कीनी खालसा मन मुखी दोहेला, वाह वाह गोबिंद सिंह आपे गुर चेला। खालसे ਦਾ ਸਾਜਣਾ ਦਿਵਸ ਮਨਾਉਂਦਿਆਂ ਹੋਇਆਂ ਅਰਥਾਤ ਵਿਸਾਖੀ ਦਾ ਸ਼ੁਭ ਦਿਹਾੜਾ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਤੇ ਗੁਰਦੁਆਰਾ ਸਾਹਿਬਾਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ, ਸਮੂਹ ਸੇਵਾ ਸੁਸਾਇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ, ਸੰਗਤਾਂ ਦੇ ਸਹਿਯੋਗ ਅਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦਾ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਡੇ ਪਰੇਡ ਹਰ ਸਾਲ ਦੀ ਤਰ੍ਹਾਂ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਈ ਜਾ ਰਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਸਿੱਖ ਡੇ ਪਰੇਡ ਦੀਆਂ ਰੌਣਕਾਂ ਵਧਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਸਤਿ ਸ੍ਰੀ ਅਕਾਲ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ US ਸਟੇਟ ਡਿਪਾਰਟਮੈਂਟ ਵੱਲੋਂ ਕੱਲ ਜਾਰੀ ਕੀਤੀ ਗਈ ਰਿਪੋਰਟ ਵਿੱਚ ਜਿੱਥੇ ਭਾਰਤ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ, ਉੱਥੇ ਇੱਕ ਵੱਖਰੇ ਸੈਕਸ਼ਨ ਵਿੱਚ ਭਾਰਤ ਦੇ ਉੱਤੇ ਐਂਟੀ ਸੈਮਿਟਿਜ਼ਮ ਯਾਨੀ ਕਿ ਯਹੂਦੀ ਵਿਰੋਧ ਹੋਣ ਦਾ ਦੋਸ਼ ਵੀ ਲਾਇਆ ਗਿਆ ਹੈ। ਸੋ ਇਸ ਦੋਸ਼ ਦਾ ਆਧਾਰ ਦੁਨੀਆ ਦੇ ਵੱਡੇ ਅਮੀਰ ਆਦਮੀ ਜਾਰਜ ਸੋਰਸ ਦੇ ਖਿਲਾਫ ਬੀਜੇਪੀ ਦੀਆਂ ਅਤੇ ਭਾਰਤੀ ਵਿਦੇਸ਼ ਮੰਤਰੀ SJ ਸ਼ੰਕਰ ਦੀਆਂ ਟਿੱਪਣੀਆਂ ਹਨ। ਜਾਰਜ ਸੋਰਸ ਹੰਗਰੀ ਮੂਲ ਦੇ ਯਹੂਦੀ ਹਨ ਅਤੇ ਮੋਦੀ ਸਰਕਾਰ ਦੀਆਂ ਫਾਸ਼ੀਵਾਦੀ ਨੀਤੀਆਂ ਦੇ ਆਲੋਚਕ ਵੀ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕੱਲ ਅਸੀਂ ਉਹਨਾਂ ਮੁੱਢਲੇ ਚੈਨਲਸ ਚੋਂ ਸੀ ਜਿਨ੍ਹਾਂ ਨੇ ਸਟੇਟ ਡਿਪਾਰਟਮੈਂਟ ਰਿਪੋਰਟ ਨੂੰ ਡੀਟੇਲ ਨਾਲ ਡਿਸਕਸ ਕੀਤਾ। ਅੱਜ ਹੁਣ ਉਸ ਦੇ ਕੁਝ ਪਾਰਟ ਇੱਥੇ ਲੱਗ ਰਹੇ ਨੇ, ਉੱਥੇ ਲੱਗ ਰਹੇ ਨੇ ਔਰ ਅਸੀਂ ਉਹ ਸਾਰੀ 100 ਤੋਂ ਜ਼ਿਆਦਾ ਸਫ਼ਿਆਂ ਦੀ ਰਿਪੋਰਟ ਨੂੰ ਐਨਾਲਾਈਜ਼ ਵੀ ਕੀਤਾ ਔਰ ਖਾਸ ਤੌਰ ਤੇ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਇੱਕ ਪੂਰਾ ਪੇਜ ਹੈ ਉਸ ਨੂੰ ਵੀ ਡਿਸਕਸ ਕੀਤਾ। ਉਹਦੇ 'ਚ ਜਿਹੜੀ ਫਾਲਟ ਲਾਈਨ ਹੈ ਜਿਹੜੀ ਸਾਨੂੰ ਇਹ ਨਜ਼ਰ ਆਈ ਕਿ ਵੀ ਅਮਰੀਕਾ ਨੇ ਜਿੱਥੇ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਜਸਟਿਨ ਟਰੂਡੋ ਉਹਨਾਂ ਦੀ 18 ਸਤੰਬਰ ਨੂੰ ਦਿੱਤੀ ਸਟੇਟਮੈਂਟ ਨੂੰ ਤਾਂ ਕੋਟ ਕੀਤਾ ਕਿ ਇੰਡੀਅਨ ਏਜੰਟਸ ਇਨਵੋਲਵਡ ਨੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ, ਪਰ ਜਿਹੜਾ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਇਸ ਦਾ ਕੋਈ ਜ਼ਿਕਰ ਨਹੀਂ, ਜਾਂ ਉਹਨਾਂ ਨੇ ਜਿਹੜੀ ਖੁਦ ਜਸਟਿਸ ਡਿਪਾਰਟਮੈਂਟ ਨੇ ਇੰਡਾਇਕਟਮੈਂਟ ਫਾਈਲ ਕੀਤੀ ਹੈ 29 ਨਵੰਬਰ ਨੂੰ ਨਿਊਯਾਰਕ ਕੋਰਟ 'ਚ, ਉਹਦਾ ਕੋਈ ਜ਼ਿਕਰ ਨਹੀਂ। ਸੋ ਇਹ ਇਸ ਤੋਂ ਥੋੜ੍ਹਾ ਜਿਹਾ ਇਹ ਲੱਗਦਾ ਹੈ ਕਿ ਵੀ ਹੋ ਸਕਦਾ ਅਮਰੀਕਾ ਉਹਨਾਂ ਨੂੰ ਇੰਡੀਆ ਨੂੰ ਕੋਈ ਵੇ ਆਊਟ ਦੇ ਰਿਹਾ, ਬਿਹਾਈਂਡ ਦਾ ਪ੍ਰੈਸ਼ਰ ਬਿਲਟ ਹੋਏਗਾ। ਲੇਕਿਨ ਇੱਕ ਪਾਰਟ ਜਿਹੜਾ ਈਵਨ ਉਹ ਸਾਰੀ ਰਿਪੋਰਟ 'ਚ, ਕਿਉਂਕਿ ਸਾਡਾ ਫੋਕਸ ਤਾਂ ਸਮਰੀ ਤੋਂ ਲੈ ਕੇ ਬਾਕੀ ਸਾਰਿਆਂ ਤੇ ਸੀ ਤੇ ਐਂਟਾਈ ਸੈਮਿਟਿਜ਼ਮ ਇਸ ਨੂੰ ਲੈ ਕੇ ਤਾਂ ਅੱਜ ਕੱਲ੍ਹ ਕਾਫੀ ਚਰਚਾ ਹੈ, ਕਿਉਂਕਿ ਜੇ ਹੁਣ ਅਸੀਂ ਜ਼ਿਕਰ ਕੀਤਾ ਕਿ ਗਜ਼ਾ ਦੇ ਮੁੱਦੇ ਨੂੰ ਲੈ ਕੇ ਨਿਊਯਾਰਕ ਯੂਨੀਵਰਸਿਟੀ, ਕੋਲੰਬੀਆ ਯੂਨੀਵਰਸਿਟੀ, ਯੇਲ ਯੂਨੀਵਰਸਿਟੀ, ਬਰਕਲੀ ਯੂਨੀਵਰਸਿਟੀ ਕੰਪਲੈਕਸ ਸਾਰੇ ਪਾਸੇ ਵੱਡੇ ਪੈਮਾਨੇ ਤੇ ਪ੍ਰੋਟੈਸਟ ਹੋ ਰਹੇ ਨੇ ਤੇ ਉਹਨਾਂ ਨੂੰ ਕਾਊਂਟਰ ਕਰਨ ਲਈ ਜਿਹੜਾ ਦੂਸਰਿਆਂ ਵੱਲੋਂ ਇੱਕ ਇਸਤੇਮਾਲ ਕੀਤਾ ਜਾਂਦਾ ਹੈ ਉਹ ਇਹ ਕਿਹਾ ਜਾਂਦਾ ਹੈ ਕਿ ਜੀ ਐਂਟਾਈ ਸੈਮਿਟਿਜ਼ਮ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਬਹੁਤ ਵੱਧ ਗਈਆਂ ਨੇ, ਯਹੂਦੀ ਵਿਦਿਆਰਥੀਆਂ ਨੂੰ ਜਿਹੜਾ ਉਹ ਸ਼ਾਊਟ ਡਾਊਨ ਕੀਤਾ ਜਾਂਦਾ ਹੈ ਜਾਂ ਹਰਾਸ ਕੀਤਾ ਜਾਂਦਾ ਹੈ ਜਾਂ ਉਹਨਾਂ ਦੇ ਖਿਲਾਫ ਨਫ਼ਰਤ ਹੈ। ਹਾਲਾਂ
ਇਹਦੇ 'ਚ ਕੋਈ ਸ਼ੱਕ ਨਹੀਂ। ਜਦੋਂ ਟੈਨਸ਼ਨ ਬਿਲਟ ਹੁੰਦੀ ਹੈ, ਇਸਲਾਮੋਫੋਬੀਆ ਵੀ ਹੈ, ਐਂਟਾਈ ਸੈਮਿਟਿਜ਼ਮ ਵੀ ਹੈ, ਔਰ ਐਂਟਾਈ ਸੈਮਿਟਿਜ਼ਮ ਇਹਦੇ ਬਾਵਜੂਦ ਕਿ ਯਹੂਦੀ ਦੁਨੀਆ ਭਰ 'ਚ ਬੜੇ ਪਾਵਰਫੁਲ ਨੇ, ਮੀਡੀਆ ਵੀ ਹੈ ਔਰ ਹਰ ਪਾਸੇ ਐਂਟਾਈ ਡਿਫੇਮੇਸ਼ਨ ਲੀਗਸ ਨੇ, ਲੇਕਿਨ ਅਮਰੀਕਾ 'ਚ ਵੀ ਘਟਨਾਵਾਂ ਹੁੰਦੀਆਂ ਨੇ। ਸਿੱਖ ਤਾਂ ਖੁਦ ਸ਼ਿਕਾਰ ਪਹਿਲਾਂ ਤੋਂ ਵੀ ਰਹੇ, ਪੋਸਟ 9/11 ਹੇਟ ਕ੍ਰਾਈਮ ਦੀਆਂ ਕਿੰਨੀਆਂ ਘਟਨਾਵਾਂ ਹੋਈਆਂ। ਸੋ ਉਸ ਸਾਰੀ ਰਿਪੋਰਟ ਦੇ ਵਿੱਚ, ਕਿਉਂਕਿ ਇੰਡੀਆ ਨਾਲ ਸੰਬੰਧਿਤ, ਇੰਡੀਆ ਦਾ ਐਂਟਾਈ ਸੈਮਿਟਿਜ਼ਮ ਨਾਲ ਵੀ ਕੋਈ ਸੰਬੰਧ ਹੋ ਸਕਦਾ ਹੈ, ਇਸ ਦਾ ਕਿਸੇ ਨੂੰ ਚੇਤਾ ਵੀ ਨਹੀਂ ਹੋਏਗਾ। ਇਸ ਲਈ ਉਸ ਸੈਗਮੈਂਟ ਨੂੰ ਅਸੀਂ ਜਿਹੜਾ ਉਹ ਲੱਥ ਦਿੱਤਾ, ਅੱਗੇ ਚ ਨਿਕਲ ਗਏ। ਲੇਕਿਨ ਔਰ ਕਿਉਂਕਿ ਵੈਸੇ ਤਾਂ ਭਾਰਤ ਜਿਵੇਂ ਮੋਦੀ ਔਰ ਇਜ਼ਰਾਈਲ ਦਾ ਨੇਤਨਯਾਹੂ ਇੱਕ ਦੂਜੇ ਦੇ ਜਿਹੜੇ ਜੁੜਵਾਂ ਭਰਾ ਨੇ, ਔਰ ਜਿਵੇਂ ਖੁੱਲ ਕੇ ਮਦਦ ਵੀ, ਔਰ ਈਵਨ ਜੇ ਫਲਸਤੀਨੀ ਵਰਕਰ ਉੱਥੋਂ ਜਿਹੜੇ ਵਿਚਾਰੇ ਬੇਘਰੇ ਹੋ ਕੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਹੈ ਤੇ 1 ਲੱਖ ਵਰਕਰ ਹਰਿਆਣਾ ਯੂਪੀ ਚੋਂ ਭੇਜਣ ਦਾ ਐਗਰੀਮੈਂਟ ਕਰਕੇ ਪਹਿਲੀ ਜਿਹੜੀ ਕਿਸ਼ਤ ਹੈ ਉਹਨਾਂ ਵਰਕਰਾਂ ਦੀ ਕਿਸ਼ਤ ਹੀ ਕਹਿਣਾ ਹੋਏਗਾ, ਕਿਉਂਕਿ ਮਰਨ ਦੇ ਲਈ ਭੇਜ ਰਹੇ ਨੇ ਉਹਨਾਂ ਨੂੰ, ਉੱਥੇ ਪਹੁੰਚ ਵੀ ਚੁੱਕੀ ਹੈ। ਸੋ ਹੁਣ ਕੋਈ ਇਹ ਦੇਖੇਗਾ ਇਸ ਰਿਪੋਰਟ ਨੂੰ, ਕਹੇ ਜੀ ਇੰਡੀਆ ਦੇ ਉੱਤੇ ਐਂਟਾਈ ਸੈਮਿਟਿਕ ਹੋਣਾ, ਇਹ ਤਾਂ ਸਮਝ ਨਹੀਂ, ਇਹ ਤਾਂ ਸਮਝ ਤੋਂ ਬਾਹਰ ਦੀ ਗੱਲ ਹੈ। ਲੇਕਿਨ ਜੀ ਹਾਂ, ਇਹ ਟਰੂਥ ਹੈ ਕਿ ਇਸ ਰਿਪੋਰਟ ਦੇ ਵਿੱਚ ਭਾਰਤ ਦੇ ਉੱਤੇ ਇਲਜ਼ਾਮ ਲਾਇਆ ਗਿਆ ਹੈ, ਔਰ ਇਹ ਈਵਨ ਵਾਇਰ ਜਿਹੜੀ ਪਬਲੀਕੇਸ਼ਨ ਹੈ ਉਹਦੀ ਹੈਡਲਾਈਨ ਵੀ ਇਸ ਨਿਊਜ਼ ਦੀ, ਔਰ ਹੋਰਨਾਂ ਵੀ ਮੀਡੀਆ ਪਬਲੀਕੇਸ਼ਨ ਨੇ ਛਾਪਿਆ, US ਸਟੇਟ ਡਿਪਾਰਟਮੈਂਟ ਐਕਿਊਜ਼ਸ ਇੰਡੀਆ ਆਫ ਐਂਟਾਈ ਸੈਮਿਟਿਜ਼ਮ ਫॉर ਪੁਸ਼ਿੰਗ ਕੰਸਪੀਰੇਸੀਜ਼ ਅਗੇਂਸਟ ਜਾਰਜ ਸੋਰਸ। ਹੁਣ ਇਸ ਐਂਟਾਈ ਸੈਮਿਟਿਜ਼ਮ ਦੇ ਇਲਜ਼ਾਮ ਦਾ ਬੇਸ ਬਣਿਆ ਜਾਰਜ ਸੋਰਸ। ਹੁਣ ਜਾਰਜ ਸੋਰਸ ਬਹੁਤ ਅਮੀਰ ਆਦਮੀ ਹੈ, ਬਿਲੀਅਨਰ ਹੈ, ਯਹੂਦੀ ਹੈ, ਹੰਗਰੀ ਬੌਰਨ, ਔਰ ਇਹ ਜਦੋਂ ਅਸੀਂ ਈਸਟਰਨ ਯੂਰਪ ਦੇ ਮੁਲਕ ਦੇਖਦੇ ਹਾਂ ਜਿਹੜੇ ਈਸਟਰਨ ਬਲਾਕ ਰਸ਼ੀਆ ਦਾ ਹਿੱਸਾ ਸੀ, ਹੰਗਰੀ, ਰੋਮਾਨੀਆ, ਪੋਲੈਂਡ, ਚੈਕੋਸਲੋਵਾਕੀਆ, ਇਹ ਸਾਰੇ ਦੇ ਵਿੱਚ ਇਹਨਾਂ ਦੇ ਉੱਤੇ ਬਹੁਤ ਜ਼ੁਲਮ ਹੋਏ, ਕਿਉਂਕਿ ਇਹ ਬਹੁਤ ਸਾਰਾ ਹਿੱਸਾ ਉਹਨੇ ਆਕੂਪਾਈ ਕੀਤਾ ਸੀ ਹਿਟਲਰ ਨੇ। ਇਹਨਾਂ ਦਾ ਬਹੁਤ ਮਾਰ ਮਰਾਈਆ ਹੋਇਆ, ਕੰਸਨਟ੍ਰੇਸ਼ਨ ਕੈਂਪ, ਚੈਂਬਰ, ਉਹ ਤੁਸੀਂ ਪੋਲੈਂਡ ਦੇ ਹਵਾਲੇ ਨਾਲ ਦੇਖੋ ਜਾਂ ਹੰਗਰੀ ਦੇ ਦੇਖੋ ਕਿ ਵੀ ਉੱਥੇ ਕੀ ਹੋਇਆ। ਔਰ ਇਹ ਬੜਾ ਪੂਅਰ ਜਿਹੜਾ ਹੰਗੇਰੀਅਨ ਪੇਰੈਂਟਸ ਦਾ ਬੇਟਾ, ਇਸ ਨੇ ਮਿਹਨਤ ਕਰਕੇ ਇਹ ਕਾਫੀ ਜਿਹੜਾ ਅਮੀਰ ਹੈ, ਔਰ ਇਸ ਦੀ ਦਿਲਚਸਪੀ ਵੀ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ। ਜਿਵੇਂ ਅਸੀਂ ਜਿਹੜੇ ਬਿਲੀਅਨਰ ਜਾਂ ਦੂਜੇ ਜਿੱਥੇ ਨੇ, ਉੱਥੇ ਤਾਂ ਅੰਬਾਨੀ, ਅਡਾਨੀ ਉਹ ਆਪਣੇ ਪੁੱਤਰ ਧੀਆਂ ਦੇ ਵਿਆਹਾਂ ਤੇ ਲੱਖਾਂ ਡਾਲਰ ਜਾਂ ਨਚਾਰ ਦਲਜੀਤ ਦੋਸਾਂਝ ਵਰਗੇ ਜਾਂ ਉਹ ਰਿਹਾਨਾ ਵਰਗੇ ਨਚਾ ਲੈਣਗੇ। ਇਹ ਨਹੀਂ ਨਜ਼ਰ ਆਏਗਾ ਵੀ ਉਹਨਾਂ ਨੇ ਕਿਤੇ ਕੋਈ ਚੈਰਿਟੀ ਕੀਤੀ ਹੈ ਜਾਂ ਕੋਈ ਅਦਰਵਾਈਜ਼। ਇਹਨਾਂ ਨਾਲੋਂ ਤਾਂ ਈਵਨ ਉਹ ਈਰਾਨ ਦੇ ਜ਼ੋਰੈਸਟਰੀਅਨ ਚੰਗੇ ਨੇ, ਪਾਰਸੀ, ਬੰਬੇ ਜਾਂ ਦੂਸਰੇ, ਹਾਲਾਂ ਉਹਨਾਂ ਦੀ ਆਬਾਦੀ ਬਹੁਤ ਡਿਕਲਾਈਨ ਹੋ ਰਹੀ ਹੈ। ਜਿੰਨੇ ਵੱਡੇ ਪਬਲਿਕ ਵੈਲਫੇਅਰ ਦੇ ਕੰਮ ਨੇ ਜਾਂ ਦੂਜੇ, ਟਾਟਾ ਵੀ ਜਿਹੜਾ ਹੈ ਉਹ ਪਾਰਸੀ ਹੈ, ਉਹ ਤੁਹਾਨੂੰ ਉਹਨਾਂ 'ਚ ਨਜ਼ਰ ਆਉਣਗੇ, ਹਸਪੀਟਲਸ ਤੋਂ ਲੈ ਕੇ ਸਕੂਲਾਂ ਤੱਕ, ਸਰਾਵਾਂ ਤੱਕ, ਪਾਰਕਾਂ ਤੱਕ। ਲੇਕਿਨ ਘੱਟੋ ਘੱਟ ਜਿਹੜੇ ਬਾਹਰਲੇ ਅਮਰੀਕਨ ਔਰ ਦੂਸਰੇ ਬਿਲੀਅਨਰ ਨੇ, ਇਹਨਾਂ ਦਾ ਇਹ ਜ਼ਰੂਰ ਹੁੰਦਾ ਹੈ ਕਿ ਫਾਈਲੈਂਥਰੋਪੀ ਦੇ ਵਿੱਚ, ਜਾਂ ਜਿਵੇਂ ਹੁਣ ਜੇ ਬਿਲ ਗੇਟਸ ਦੁਨੀਆ ਦੇ ਸਭ ਤੋਂ ਅਮੀਰ ਬੰਦਿਆਂ 'ਚੋਂ, ਹੁਣ ਉਹਨੇ ਕਿੰਨੀ ਫੰਡਿੰਗ ਜਿਹੜੀ ਹੈ ਕੈਂਸਰ ਰਿਸਰਚ ਦੇ ਲਈ ਜਾਂ ਪੋਲੀਓ ਵੈਕਸੀਨੇਸ਼ਨ ਜਾਂ ਦੂਜੇ ਇਹ ਸਾਰੇ ਦੇ ਲਈ ਦਿੱਤੇ। ਸੋ ਜਾਰਜ ਸੋਰਸ ਜਿੱਥੇ ਬਹੁਤ ਲਿਬਰਲ ਮਾਈਂਡਡ ਹੈ, ਪੋਲੀਟੀਕਲੀ ਵੀ ਲਿਬਰਲ, ਕਿਉਂਕਿ ਜਿਨ੍ਹਾਂ ਨੇ ਫੇਸ ਕੀਤਾ ਹੋਇਆ ਇਹ ਸਮਝਦੇ ਨੇ ਜਿਹੜੇ, ਔਰ ਇਹੀ ਕਾਰਨ ਹੈ ਕਿ ਜਿਹੜੀਆਂ ਨੀਤੀਆਂ ਨੇਤਨਯਾਹੂ ਦੀਆਂ ਫਲਸਤੀਨੀ ਲੋਕਾਂ ਲਈ ਨੇ, ਈਵਨ ਇਹ ਹੈਰਾਨੀ ਹੋਏਗੀ ਕਿ ਇੱਥੇ ਜਿਵੇਂ ਸ਼ਾਇਦ ਬਰੁਕਲਿਨ ਦੇ ਵਿੱਚ ਨੇ ਜ਼ਿਆਦਾ ਜਿਹੜੇ ਆਪਣੇ ਟ੍ਰੈਡੀਸ਼ਨਲ ਪਹਿਰਾਵਾ ਪਹਿਨਦੇ ਨੇ ਉਹਨਾਂ ਦੇ ਯਹੂਦੀ, ਮੈਜੋਰਿਟੀ ਉਹਨਾਂ ਚੋਂ ਜੋ ਇਜ਼ਰਾਈਲ ਦੀ ਨੀਤੀ ਆ ਫਲਸਤੀਨੀਆਂ ਦੇ ਉਹਦੇ ਖਿਲਾਫ ਨੇ, ਜਿਹੜੇ ਇੱਥੇ ਪ੍ਰੋਟੈਸਟ ਹੁੰਦੇ ਨੇ ਜਾਂ ਦੂਜੇ। ਇਸੇ ਤਰ੍ਹਾਂ ਜਿਹੜੇ ਇਹਨਾਂ ਦੇ ਲਿਬਰਲ ਯਹੂਦੀ ਨੇ, ਉਹਨਾਂ ਨੂੰ ਵੀ ਪਤਾ ਹੈ ਕਿ ਵੀ ਇਹ ਜਿਹੜਾ ਕੱਟੜਵਾਦ ਦਾ ਹਿੱਸਾ ਹੁੰਦਾ ਹੈ, ਜਦੋਂ ਲੋਕ ਕੋਈ ਵੀ ਸੁਸਾਇਟੀ ਜਾਂ ਸਮਾਜ ਇਸ ਪਾਸੇ ਤੁਰ ਪੈਂਦੀ ਹੈ ਤੇ ਫਿਰ ਉਹਦਾ ਕੋਈ ਉਹਨੂੰ ਰੋਕ ਨਹੀਂ ਸਕਦਾ ਹੁੰਦਾ, ਉਹ ਫਿਰ ਫੈਲਦਾ ਜਾਂਦਾ। ਔਰ ਮੈਂ ਸ਼ਾਇਦ ਅੱਗੇ ਵੀ ਇਹ ਘਟਨਾ ਬਿਆਨ ਕੀਤੀ ਸੀ ਕਿ ਇੱਥੇ ਇੱਕ ਸਿੱਖ ਨੌਜਵਾਨ ਜਿਹਨੂੰ ਉਹ ਕਿਸੇ ਕਲੱਬ 'ਚ ਸੀ ਤੇ ਗੁਜਰਾਤੀਆਂ ਨੇ ਉਹਦੀ ਦਸਤਾਰ ਜਾਂ ਦੂਜੇ ਤੇ ਮਜ਼ਾਕ ਕੀਤਾ ਜਾਂ ਹੱਥਾਪਾਈ ਹੋਏ ਤੇ ਉਹਨੇ ਕਿਰਪਾਨ ਨਾਲ 3-4 ਬੰਦੇ ਜਿਹੜੇ ਨੇ ਉਹ ਕਾਫੀ ਜ਼ਖਮੀ ਕਰਤੇ ਗੁਜਰਾਤੀ, ਔਰ ਆਪ ਹੀ ਉਹਨੇ ਪੁਲਿਸ ਨੂੰ ਕਾਲ ਕਰਕੇ ਗ੍ਰਿਫਤਾਰ ਹੋਇਆ। ਉਹ ਜੇਲ੍ਹ 'ਚ ਸੀ। ਹੁਣ ਉਹ
ਸਿੱਖੀ ਸਰੂਪ 'ਚ ਵੀ ਸੀ ਔਰ ਉਹ ਆਪਣੀਆਂ ਵੈਲਿਊਜ਼ ਵੀ ਕਾਇਮ ਰੱਖਣਾ ਚਾਹੁੰਦਾ ਸੀ ਕਿ ਭਾਈ ਮੈਨੂੰ ਛੋਟੀ ਪੱਗ ਵੀ ਮਿਲੇ, ਗੁਟਕਾ ਵੀ ਮਿਲੇ, ਕੜਾ ਵੀ ਮਿਲੇ। ਦੂਸਰਾ, ਔਰ ਹੁਣ ਇੱਥੇ ਫੈਡਰਲ ਦੇ ਵਿੱਚ ਉਸ ਫੈਡਰਲ ਜੇਲ੍ਹ 'ਚ ਨਹੀਂ ਹੈ ਤੇ ਯੂਨਾਈਟਿਡ ਸਿੱਖਸ ਨੇ ਉਸ ਕੇਸ ਨੂੰ ਲਿਆ। ਸ਼ਾਇਦ ਗੁਰਪ੍ਰੀਤ ਸਿੰਘ ਉਹਦਾ ਨੌਜਵਾਨ ਦਾ ਨਾਂ ਸੀ। ਅੱਛਾ, ਅੱਜ ਤੋਂ 10-12 ਸਾਲ ਪੁਰਾਣੀ ਗੱਲ ਹੈ। ਯੂਨਾਈਟਿਡ ਸਿੱਖਸ ਨੇ ਲਿਆ ਔਰ ਉਹਨਾਂ ਦੇ ਉਸ ਕੇਸ ਨੂੰ ਜਿਹੜਾ ਰਿਪਰੈਜ਼ੈਂਟ ਕੀਤਾ ਪ੍ਰੋ ਬੋਨੋ, ਇੱਕ ਵੱਡੀ ਯਹੂਦੀਆਂ ਦੀ ਇੱਕ ਵੱਡੀ ਫਰਮ ਹੈ, ਲਾਅ ਫਰਮ, ਜਿਹਦੇ ਸੈਂਕੜਿਆਂ ਵਕੀਲ ਨੇ ਜਿਹੜੇ ਇਸ ਕਿਸਮ ਦੇ ਕੇਸਿਸ ਲੈਂਦੇ ਨੇ ਪ੍ਰੋ ਬੋਨੋ। ਤੇ ਮੈਨੂੰ ਵੀ ਯੂਨਾਈਟਿਡ ਸਿੱਖਸ ਵਾਲਿਆਂ ਨੇ ਕਿਹਾ ਕਿ ਜੀ ਉਹਨੂੰ ਵਕੀਲਾਂ ਦਾ ਉਹਨਾਂ ਦਾ ਗਰੁੱਪ ਆ ਰਿਹਾ ਯਹੂਦੀ ਵਕੀਲਾਂ ਦਾ, ਤੇ ਉਹਨਾਂ ਨੇ ਮਿਲਣਾ ਗੁਰਪ੍ਰੀਤ ਸਿੰਘ ਨੂੰ। ਤੇ ਗੁਰਪ੍ਰੀਤ ਸਿੰਘ ਮੈਨੂੰ ਉਹਨਾਂ ਨੇ ਕਿਹਾ ਵੀ ਤੁਹਾਨੂੰ ਬਹੁਤ ਐਡਮਾਇਰ ਕਰਦਾ, ਪਹਿਲਾਂ ਤੁਹਾਡੀਆਂ ਸਪੀਚਸ ਵੀ ਸੁਣਾ। ਉਹਨੇ ਕਿਹਾ ਵੀ ਜੇ ਡਾਕਟਰ ਸਾਹਿਬ ਵੀ ਆਣ, ਮੈਂ ਕਿਹਾ ਜੀ ਮੇਰੇ ਲਈ ਤਾਂ ਇਹ ਖੁਸ਼ੀ ਦੀ ਗੱਲ ਹੈ ਜੇ ਮੈਨੂੰ ਯਾਦ ਕੀਤਾ ਉਹਨੇ। ਚਲੋ ਕਟਿੰਗ ਦਾ ਸਟੋਰੀ ਸ਼ਾਰਟ, ਹੁਣ ਉਹ ਜਦੋਂ ਉਹਦੇ ਤੋਂ ਰਾਈਟ ਲੈਣਾ ਚਾਹੁੰਦੇ ਸੀ ਕਿ ਵੀ ਅਸੀਂ ਰਿਪਰੈਜ਼ੈਂਟ ਕਰਾਂਗੇ ਤੈਨੂੰ, ਤੇ ਉਹਨੇ ਉਹਨਾਂ ਨੂੰ ਪੁੱਛਿਆ ਕਿ ਵੀ ਤੁਹਾਡਾ ਕੀ ਇੰਟਰਸਟ ਹੈ, ਕਿਉਂਕਿ ਉਹ ਸਾਈਨ ਨਹੀਂ ਸੀ ਪਹਿਲਾਂ ਕਰ ਰਿਹਾ। ਉਹਨੇ ਇਸ ਲਈ ਮੈਨੂੰ ਵੀ ਜਿਹੜਾ ਇਨਵਾਈਟ ਕੀਤਾ ਮੈਂ ਹੋਵਾਂ। ਹੁਣ ਜਿਹੜਾ ਜਵਾਬ ਉਹਨੇ ਯਹੂਦੀਆਂ ਦੇ ਵਕੀਲ ਨੇ, ਜਿਹੜੇ ਵਕੀਲਾਂ ਦਾ ਗਰੁੱਪ ਸੀ, ਉਹਨਾਂ ਨੇ ਦਿੱਤਾ, ਹਾਲਾਂ ਉਹ ਬਿਲਕੁਲ ਆਪਣੇ ਟ੍ਰੈਡੀਸ਼ਨਲ ਪਹਿਰਾਵੇ 'ਚ ਯਾਮੁਕਾ ਵੀ ਉਹਨਾਂ ਦੇ ਪੂਰਾ ਵੱਡਾ ਵਕੀਲ ਸੀ। ਉਹਨੇ ਕਿਹਾ ਦੇਖੋ, ਅਮਰੀਕਾ ਦੀਆਂ ਜੇਲ੍ਹਾਂ ਦੇ ਵਿੱਚ ਯਹੂਦੀਆਂ ਦੇ ਹਵਾਲੇ ਨਾਲ ਜਿਹੜੇ ਸਾਡੇ ਪ੍ਰਿਜ਼ਨਰ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ। ਉਹਨਾਂ ਦੀਆਂ ਹੌਲੀਡੇਜ਼ ਵੀ ਨੇ, ਉਹਨਾਂ ਨੂੰ ਜੋ ਕੋਸ਼ਰ ਫੂਡ ਹੈ ਉਹ ਵੀ ਮਿਲਦਾ ਹੈ ਜਾਂ ਦੂਜਾ ਹੈ। ਇਹ ਅਸੀਂ ਤੁਹਾਡੇ ਲਈ ਇਸ ਲਈ ਖਲੋ ਰਹੇ ਹਾਂ ਕਿ ਤੁਹਾਡਾ ਆਪਣਾ ਧਰਮ ਹੈ, ਤੁਹਾਡੇ ਆਪਣੇ ਸਿਧਾਂਤ ਨੇ। ਜੇ ਅੱਜ ਅਸੀਂ ਤੁਹਾਡੇ ਲਈ ਨਹੀਂ ਖਲੋਵਾਂਗੇ ਤਾਂ ਇੱਕ ਵਕਤ ਆਏਗਾ ਕਿ ਇੱਥੇ ਵੀ ਉਸ ਕਿਸਮ ਦੀਆਂ ਰੁਚੀਆਂ ਦੇ ਲੋਕ ਇੱਕ ਦਿਨ ਉਹ ਸਾਡਾ ਹੱਕ ਵੀ ਖੋਹ ਲੈਣਗੇ, ਸਾਡੇ ਪ੍ਰਿਜ਼ਨਰਸ ਦਾ ਵੀ, ਜਿਹੜਾ ਕਿ ਜਿਨ੍ਹਾਂ ਨੂੰ ਕਿ ਉਹ ਯਹੂਦੀ ਤੌਰ ਤਰੀਕੇ ਦੇ ਨਾਲ ਜਿਹੜਾ ਉਹ ਸਾਰਾ ਫੂਡ ਸਹੂਲਤਾਂ ਕੋਸ਼ਰ ਜਾਂ ਸਬੈਤ ਜਾਂ ਜਿਵੇਂ ਵੀ ਉਹਨਾਂ ਦਾ ਹੁੰਦਾ। ਤੇ ਉਹਨੇ ਗੁਰਪ੍ਰੀਤ ਸਿੰਘ ਸ਼ਾਇਦ ਨਾਂ ਉਹਦਾ ਸਿੰਘ ਦਾ, ਹੁਣ ਤਾਂ ਖੈਰ ਉਹ ਬਾਹਰ ਆ ਗਿਆ ਜੇਲ੍ਹ 'ਚ, ਉਹਨੇ ਕਿਹਾ ਲਿਆਓ ਜੀ ਕਿੱਥੇ ਦਸਤਖਤ ਕਰਨੇ ਨੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਇੱਥੇ ਵੀ ਜਿਹੜੇ ਜੇ ਜਾਰਜ ਸੋਰਸ ਦੀ ਅਸੀਂ ਗੱਲ ਕਰ ਰਹੇ ਹਾਂ, ਇਸ ਲੈਵਲ ਦੇ ਲੋਕ ਨੇ ਜਿਨ੍ਹਾਂ ਨੇ ਆਲਰੇਡੀ ਨਾਜ਼ੀਵਾਦ ਦਾ ਉਤਰਾਅ ਚੜਾਅ ਦੇਖਿਆ ਹੋਇਆ, ਔਰ ਉਹ ਬਹੁਤ ਚੰਗੀ ਤਰ੍ਹਾਂ ਸਮਝ ਸਕਦੇ ਨੇ ਕਿ ਨਰਿੰਦਰ ਮੋਦੀ ਜਾਂ ਉਸ ਦਾ ਜਿਹੜਾ ਸਾਰਾ ਸਿਸਟਮ RSS ਹਿੰਦੂਤਵਾ ਕਿਸ ਪਾਸੇ ਨੂੰ ਲਿਜਾ ਰਿਹਾ। ਸੋ ਜ਼ਾਹਰ ਹੈ ਕਿ ਉਹ ਉੱਥੋਂ ਦੀਆਂ ਲਿਬਰਲ ਜਾਂ ਸੋ ਕਾਲਡ ਸੈਕੂਲਰ ਪਾਲਿਸੀਜ਼ ਦੀ ਹਮਾਇਤ ਕਰਦੇ ਨੇ। ਰਾਹੁਲ ਗਾਂਧੀ ਦਾ ਉਹ ਐਡਮਾਇਰਰ ਹੈ ਜਾਂ ਕਾਂਗਰਸ ਦਾ ਐਡਮਾਇਰਰ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਕੁਝ ਜਿਹੜੀਆਂ ਉੱਥੇ ਲਿਬਰਲ ਸੰਸਥਾਵਾਂ ਕੰਮ ਕਰਨ ਵਾਲੀਆਂ NGOs ਨੇ ਉਹਨਾਂ ਦੀ ਫੰਡਿੰਗ ਵੀ ਕਰਦੇ। ਹੁਣ ਕਿਉਂਕਿ ਜਾਰਜ ਸੋਰਸ ਲਗਾਤਾਰਤਾ ਦੇ ਨਾਲ ਕ੍ਰਿਟਿਕ ਹੈ ਮੋਦੀ ਸਰਕਾਰ ਦੀਆਂ ਫਾਸ਼ਿਸਟ ਨੀਤੀਆਂ ਦਾ, ਤੇ ਇਹਨਾਂ ਨੇ ਕੀ ਕੀਤਾ ਕਿ ਜਿਵੇਂ ਇਹਨਾਂ ਦਾ ਮਾਲਵੀਆ ਜਿਹੜਾ BJP ਦਾ IT ਸੈੱਲ ਹੈ, ਔਰ ਈਵਨ S ਜੈ ਸ਼ੰਕਰ ਉਹਨੇ ਵੀ ਉਹਨੂੰ ਰਿਡੀਕਿਊਲ ਕੀਤਾ, ਔਰ ਇਹਨਾਂ ਦੇ BJP ਸੈੱਲ ਨੇ ਇੱਕ ਪਿਕਚਰ ਬਣਾ ਕੇ ਕਾਰਟੂਨ ਟਾਈਪ ਜਿਹਦੇ 'ਚ ਕਿ ਉਹਨੂੰ ਜਾਰਜ ਸੋਰਸ ਨੂੰ ਦਿਖਾਇਆ ਕਿ ਵੀ ਉਹਦੇ ਬੋਡੀ 'ਚੋਂ ਰੱਸੀਆਂ ਨਿਕਲ ਰਹੀਆਂ ਤੇ ਉਹਦੇ ਨਾਲ ਉਹਨਾਂ ਨੇ ਉਹਨੂੰ ਜਿਹੜਾ ਉਹ ਫੜਿਆ ਹੋਇਆ ਹੈ, ਰਾਹੁਲ ਗਾਂਧੀ ਨੇ ਉਹਨੂੰ ਫੜਿਆ ਹੋਇਆ ਔਰ ਦੂਜਿਆਂ ਨੂੰ। ਹੁਣ ਸ਼ਾਇਦ ਉਹਨਾਂ ਨੂੰ ਵੀ ਇਹ ਅਹਿਸਾਸ ਨਾ ਹੋਏ ਕਿ ਇਹ ਜਦੋਂ ਜੋ ਕੁਝ ਨਾਜ਼ੀਆਂ ਨੇ ਕੀਤਾ ਯਹੂਦੀਆਂ ਦੇ ਨਾਲ, ਇਹ ਕੋਈ ਓਵਰਨਾਈਟ ਨਹੀਂ ਸੀ ਹੋਇਆ। ਸਦੀਆਂ ਤੋਂ ਜਿਹੜੀ ਨਫ਼ਰਤ ਯੂਰਪ ਦੇ ਵਿੱਚ ਫੈਲਾਈ ਜਾ ਰਹੀ ਸੀ ਯਹੂਦੀਆਂ ਦੇ ਖਿਲਾਫ, ਉਸ ਦਾ ਉਹ ਇੱਕ ਵੱਡਾ ਕਾਰਨ ਸੀ। ਕਿਉਂਕਿ ਬਲੱਡ ਸਕਰ ਇਹਨਾਂ ਨੂੰ ਕਹਿੰਦੇ ਸੀ। ਜਦੋਂ ਤੁਸੀਂ ਉਹਦਾ ਮਰਚੈਂਟ ਆਫ ਵੀਨਸ, ਉਹ ਜਿਹੜੀ ਇੱਕ ਕਹਾਣੀ ਸੀ ਸ਼ਾਇਦ ਸ਼ੇਕਸਪੀਅਰ ਨਾਲ ਜੁੜੀ ਹੋਈ ਹੈ ਜਾਂ ਕਿਹਦੇ ਨਾਲ ਹੈ, ਕਿ ਵੀ ਉਹਦੇ 'ਚ ਵੀ ਹੈ ਪਾਊਂਡ ਆਫ ਫਲੈਸ਼। ਸੋ ਇਹ ਔਰ ਉਹਦੇ 'ਚ ਹੁੰਦਾ ਸੀ ਕਿ ਸਟ੍ਰਿੰਗਸ, ਕਿ ਉਹਨਾਂ ਦੀਆਂ ਜਿਹੜੀਆਂ ਸਟ੍ਰਿੰਗਸ ਨੇ, ਯਹੂਦੀਆਂ ਕੋਲ ਇੰਨਾ ਕੁ ਪੈਸਾ ਹੈ ਜਾਂ ਦੂਜਾ ਵੀ ਉਹਨਾਂ ਨੇ ਸਾਰਿਆਂ ਨੂੰ ਇਹਦੇ ਨਾਲ ਬੰਨਿਆ ਹੋਇਆ। ਹੁਣ ਉਹ ਜਿਹੜਾ ਇਮੇਜ ਦੇ ਕੇ ਔਰ ਉਹਦੇ ਖਿਲਾਫ ਜਿਹੜਾ ਪ੍ਰਚਾਰ ਸੀ, ਸਟੇਟ ਡਿਪਾਰਟਮੈਂਟ ਦੀ ਰਿਪੋਰਟ ਦੇ ਵਿੱਚ ਇਸ ਨੂੰ ਉਹਨਾਂ ਨੇ ਬਿਲਕੁਲ ਠੀਕ ਉਸੇ ਲਾਈਨ ਦੇ ਉੱਤੇ, ਕਿਉਂਕਿ ਇਹ ਆਪਣੇ ਆਪ 'ਚ ਐਂਟੀ ਸੈਮਿਟਿਜ਼ਮ ਹੈ ਕਿ ਵੀ ਤੁਸੀਂ ਜਾਰਜ ਸੋਰਸ ਦੀਆਂ ਪਾਲਿਸੀਜ਼ ਨੂੰ ਜਿਹੜਾ ਉਹ ਕੰਡੈਮ ਨਹੀਂ ਕਰ ਰਹੇ, ਉਸ ਦਾ ਯਹੂਦੀ ਹੋਣਾ ਵੀ ਤੁਸੀਂ ਉਸ ਦੇ ਵਿੱਚ ਉਹਨੂੰ ਆਧਾਰ ਬਣਾ ਰਹੇ ਹੋ। ਔਰ ਇਹ ਵਾਇਰ ਦੀ ਸਟੋਰੀ ਉਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਨ ਏ ਸਰਪ੍ਰਾਈਜ਼ਿੰਗ ਟਰਨ ਆਫ ਇਵੈਂਟਸ the campaign led by Modi government against Hungarian American philanthropic George Soros has drawn accusations
of anti-Semitism from the United States State Department. मैं already interestingly मोदी गवर्नमेंट इज सीन एज द उन्होंने कहा जी एक पासे तो मोदी गवर्नमेंट टोटली प्रो इजराइल है और मोदी सरकार ਦੇ ਉੱਤੇ ਇਲਜ਼ਾਮ ਦਾ ਐਸਾ ਕੀ ਕਾਰਨ ਬਣਿਆ ਔਰ ਫਿਰ ਜਿਹੜੀ ਕੰਟਰੀ ਰਿਪੋਰਟ ਹੈ ਹਿਊਮਨ ਰਾਈਟਸ ਦੇ ਨਾਲ ਸੰਬੰਧਿਤ ਉਹਦੇ ਚ ਉਹਨਾਂ ਨੇ ਕਿਹਾ ਕਿ Soros has been categorized under the section on anti-Semitism. This classification comes amidst heightened tensions surrounding Israel's relentless bombing of Gaza following an attack by Hamas on October 7 last year. ਹੁਣ ਇਹਦੇ ਚ ਕੀ ਉਹਨਾਂ ਨੇ ਕਿਹਾ government officials made public statements and released social media posts alleging certain opposition political party figures and diaspora leaders were connected to George Soros playing on an anti-Semitic conspiracy theory of an all-controlling Jewish ਜਿਹੜੀਆਂ ਸਟ੍ਰਿੰਗਸ ਨੇ ਰਾਹੁਲ ਨੂੰ ਫੜਾਈਆਂ ਹੋਈਆਂ ਕਿ ਬਈ ਇਹ ਜਿਹੜੀ all-controlling Jewish individual ਹੈ who was influencing events in the country. ਉਹ ਕਹਿ ਰਹੇ ਨੇ ਬੀਜੇਪੀ ਔਰ ਦੂਜੇ ਕਿ ਜੀ ਇਹ ਜਾਰਜ ਸੋਰਸ ਭਾਰਤ ਦੇ ਮਾਮਲੇ 'ਚ ਦਖਲਅੰਦਾਜ਼ੀ ਕਰ ਰਿਹਾ ਹੈ, ਪੈਸਾ ਸੁੱਟ ਰਿਹਾ ਹੈ ਔਰ ਇਹ ਡਾਇਰੈਕਟਲੀ ਕਰ ਰਿਹਾ ਹੈ ਔਰ ਇਸ ਦੇ ਉੱਤੇ 6 ਅਕਤੂਬਰ ਨੂੰ ਬੀਜੇਪੀ ਦਾ ਜਿਹੜਾ ਆਫੀਸ਼ੀਅਲ ਐਕਸ ਅਕਾਊਂਟ ਸੀ ਉਹਨਾਂ ਨੇ ਇੱਕ ਐਡਿਟਡ ਇਮੇਜ ਉਹਦੇ ਤੇ ਕੀਤਾ ਜਿਹਦੇ 'ਚ ਕਿ ਸੋਰਸ ਦੀਆਂ ਸਟ੍ਰਿੰਗਸ ਨੂੰ ਰਾਹੁਲ ਗਾਂਧੀ ਨੇ ਫੜਿਆ ਹੋਇਆ ਦਾ ਪੋਸਟਰ ਸ਼ੋਡ ਸੋਰਸ ਐਜ਼ ਅ ਪਪੇਟੀਅਰ with purported strings controlling Congress leader Rahul Gandhi. The idea of a Jewish puppet master has been a part of campaign to try and pin all blame for all types of anxieties on the minority Jewish community over centuries in Europe. ਕਿਉਂਕਿ ਉਹ ਇਮੇਜ ਹੀ ਆਪਣੇ ਆਪ 'ਚ ਤੁਹਾਨੂੰ ਸਦੀਆਂ ਤੋਂ ਜਿਵੇਂ ਯਹੂਦੀਆਂ ਨੂੰ ਬਦਨਾਮ ਕੀਤਾ ਜਾਂਦਾ ਸੀ, ਨੈਗੇਟ ਕੀਤਾ ਜਾਂਦਾ ਸੀ, ਉਹਦੇ ਨਾਲ ਜੋੜਿਆ ਜਾਂਦਾ ਹੈ ਔਰ ਇਸ ਤੋਂ ਇਲਾਵਾ ਵੀ ਅਸੀਂ ਦੇਖਦੇ ਹਾਂ ਕਿ ਬਈ ਇਹ ਈਵਨ ਜਿਹੜਾ ਅਮਿਤ ਮਾਲਵੀਆ, ਸਮ੍ਰਿਤੀ ਇਰਾਨੀ ਇਹਨਾਂ ਨੇ ਵੀ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਕੀਤੀਆਂ ਔਰ ਇਸੇ ਤਰ੍ਹਾਂ ਉਹਨਾਂ ਨੇ ਸੁਨੀਤਾ ਵਿਸ਼ਵਨਾਥ ਜਿਹੜੀ ਐਗਜ਼ੈਕਟਿਵ ਡਾਇਰੈਕਟਰ ਹੈ ਹਿੰਦੂਜ਼ ਫਾਰ ਹਿਊਮਨ ਰਾਈਟਸ ਜਿਹਨੂੰ ਉਹਨਾਂ ਨੇ ਸੋਰਸ ਦੇ ਨਾਲ ਜੋੜਿਆ ਕਿ ਜੀ ਇਹ ਇੰਡੀਆ ਨੂੰ ਡਿਸਟਰੋਏ ਕਰਨਾ ਚਾਹੁੰਦੇ ਨੇ। ਸੋ ਜਿਹੜਾ ਵੀ ਮੋਦੀ ਦਾ ਕ੍ਰਿਟਿਕ ਹੁਣ ਹਿੰਦੂਜ਼ ਫਾਰ ਹਿਊਮਨ ਰਾਈਟਸ ਜਿਹੜੀ ਹੈ ਉਹ ਇੰਡੀਆ 'ਚ ਸੈਕੂਲਰਿਜ਼ਮ ਦੀ ਹਾਮੀ ਹੈ ਔਰ ਉਹਨੂੰ ਉਹਨਾਂ ਨੇ ਕਿਹਾ ਜੀ ਇਹ ਜਾਰਜ ਸੋਰਸ ਫੰਡਡ ਗਰੁੱਪ ਹੈ। ਇਸੇ ਤਰ੍ਹਾਂ ਐਸ ਜੈ ਸ਼ੰਕਰ ਉਹਨੇ ਵੀ ਇਹ ਬਿਆਨ ਦਿੱਤਾ ਸੀ ਸੋਰਸ ਬਾਰੇ ਕਿ ਓਲਡ ਰਿਚ ਓਪੀਨੀਅਨੇਟਿਡ ਐਂਡ ਡੇਂਜਰਸ ਪਰਸਨ sitting in New York who still thinks his views should determine how the entire world works. ਇਹ official ਚਲੋ ਬੀਜੇਪੀ ਪਾਰਟੀ ਮਾਲਵੀਆ ਇਰਾਨੀ ਫਲਾਣੇ ਨੇ ਕੀ ਕਿਹਾ ਜਦੋਂ ਹੁਣ ਐਸ ਜੈ ਸ਼ੰਕਰ ਕਹਿ ਰਿਹਾ ਕਿ ਬੁੱਢਾ ਅਮੀਰ ਬੰਦਾ ਜਿਹਨੇ ਪਹਿਲਾਂ ਹੀ ਭਾਰਤ ਦੇ ਅਗੇਂਸਟ ਮਨ ਬੜਾ ਬਹੁਤ ਖਤਰਨਾਕ ਬੰਦਾ ਇਹ ਨਿਊਯਾਰਕ 'ਚ ਬੈਠ ਕੇ ਸੋਚ ਰਿਹਾ ਕਿ ਜੀ ਅਸੀਂ ਸਾਰੀ ਦੁਨੀਆ ਨੂੰ ਕਿਵੇਂ ਕੰਟਰੋਲ ਕਰਨਾ ਔਰ ਇਸ ਸਾਰੇ ਦੇ ਚੱਲਦੇ ਆ ਉਹਨਾਂ ਨੇ ਇਸ ਨੂੰ ਪ੍ਰੋਪਰਲੀ ਜਿੱਥੇ ਉਹਨਾਂ ਨੇ ਇੰਡੀਆ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜ਼ਿੰਮੇਵਾਰ ਦੱਸਿਆ ਉੱਥੇ ਜਾਰਜ ਸੋਰਸ ਦੇ ਮੁੱਦੇ ਦੇ ਉੱਤੇ ਐਂਟਾਈ ਸੈਮਿਟਿਜ਼ਮ ਦੇ ਖਾਤੇ 'ਚ ਵੀ ਭਾਰਤ ਆਇਆ। ਭਾਰਤ ਮਾਤਾ ਕੀ ਜੈ ਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੱਥਲੈਂਡ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਖਾਲਸੇ ਦਾ ਸਾਜਣਾ ਦਿਵਸ ਮਨਾਉਂਦਿਆਂ ਹੋਇਆਂ ਅਰਥਾਤ ਵਿਸਾਖੀ ਦਾ ਸ਼ੁਭ ਦਿਹਾੜਾ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ, ਸਮੂਹ ਸੇਵਾ ਸੁਸਾਇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ, ਸੰਗਤਾਂ ਦੇ ਸਹਿਯੋਗ ਅਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦਾ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਡੇ ਪਰੇਡ ਹਰ ਸਾਲ ਦੀ ਤਰ੍ਹਾਂ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਈ ਜਾ ਰਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ
ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਸਿੱਖ ਡੇ ਪਰੇਡ ਦੀਆਂ ਰੌਣਕਾਂ ਵਧਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੇਕਰਸਫੀਲਡ ਕੈਲੀਫੋਰਨੀਆ ਤੋਂ ਸਿੱਖ ਅਸੈਂਬਲੀ ਵੂਮਨ ਬੀਬੀ ਜਸਮੀਤ ਕੌਰ ਬੈਂਸ ਨੇ ਕੈਲੀਫੋਰਨੀਆ ਅਸੈਂਬਲੀ ਵਿੱਚ ਬਿੱਲ ਨੰਬਰ 327 ਇੰਟਰੋਡਿਊਸ ਕੀਤਾ ਹੈ। ਇਸ ਬਿੱਲ ਦਾ ਸਬੰਧ ਭਾਰਤੀ ਸਰਕਾਰ ਵੱਲੋਂ ਕੀਤੇ ਜਾ ਰਹੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਨਾਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ। ਇਹਦੇ ਬਾਵਜੂਦ ਸਾਡੇ ਸਾਹਮਣੇ ਚੈਲੰਜਸ ਨੇ, ਦੁਸ਼ਮਣ ਨੇ, ਸਾਮ ਦਾਮ ਦੰਡ ਭੇਦ ਚਾਣਕਿਆ ਨੀਤੀ ਦੇ ਸਾਰੇ ਹਥਿਆਰ ਸਾਡੇ ਤੇ ਝੋਕੇ ਹੋਏ ਨੇ। ਅੱਛਾ, ਪਰ ਅਸੀਂ ਹਰ ਫਰੰਟ ਦੇ ਉੱਤੇ ਇਹਨਾਂ ਦਾ ਮੂੰਹ ਚੰਗੀ ਤਰ੍ਹਾਂ ਭੰਨ ਰਹੇ ਹਾਂ। ਬਿਲਕੁਲ। ਅੱਜ ਵੈਸੇ ਵੀ ਇਤਿਹਾਸਕ ਦਿਨ ਹੈ, 24 ਅਪ੍ਰੈਲ 1980 ਨੂੰ ਯਾਦ ਕਰਨ ਵਾਲਾ, ਕਿਉਂਕਿ ਜਦੋਂ 13 ਅਪ੍ਰੈਲ 1978 ਨੂੰ 13 ਸਿੰਘਾਂ ਦੀ ਸ਼ਹਾਦਤ ਇਹਨਾਂ ਨਰਕਧਾਰੀਆਂ ਦੇ ਹੱਥਾਂ 'ਚ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸ਼ਹਿਰ 'ਚ ਹੋਈ, ਤੇ ਉਦੋਂ ਵੀ ਭਾਰਤੀ ਹਕੂਮਤ ਨੇ ਪ੍ਰੋਕਸੀ ਵਾਰ ਇਹ ਸਾਰੇ ਇਹਨਾਂ ਦੇ ਹੀ ਖੜੇ ਕੀਤੇ ਹੋਏ ਨੇ। ਰਾਧਾ ਸਵਾਮੀ, ਨਿਰੰਕਾਰੀ ਔਰ ਇਹ ਸੌਦਾ ਸਾਧ ਔਰ ਆਸ਼ੂਤੋਸ਼ ਔਰ ਪਨਿਆਰਾ ਔਰ ਇਹ ਸਾਰੀ ਨਸਲ ਜਿਹੜੀ ਹੈ, ਔਰ ਉਹ ਸਮਝਦੇ ਸੀ ਕਿ ਜੀ ਅਸੀਂ ਅਕਾਲੀ ਗਵਰਨਮੈਂਟ ਦੇ ਹੁੰਦਿਆਂ ਪੰਜਾਬ ਦੇ ਵਿੱਚ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ 'ਚ ਜਿਹੜਾ ਹੈ ਇਹ ਅਸੀਂ ਕਾਰਾ ਕਰਕੇ ਸਿੱਖਾਂ ਨੂੰ ਸਬਕ ਸਿਖਾ ਦਿੱਤਾ ਹੈ। ਇੱਥੋਂ ਸ਼ੁਰੂਆਤ ਹੋਈ 13 ਅਪ੍ਰੈਲ 1978 ਦੇ ਉੱਤੇ ਅਸੀਂ ਕਿਸੇ ਵੇਲੇ ਗੱਲ ਕਰਾਂਗੇ ਕਿ ਕਿਵੇਂ ਇੱਕ ਟਰਨਿੰਗ ਪੁਆਇੰਟ ਸੀ। ਬਹੁਤ ਸਾਰੇ ਸਿੱਖ ਵੀ ਗਫਲਤ 'ਚੋਂ ਜਾਗੇ, ਨੀਂਦ 'ਚੋਂ। ਪੰਜਾਬ ਸਾਰੇ ਹੈਡਕੁਆਟਰਾਂ ਤੇ ਬੜੇ ਬੜੇ ਨਿਰੰਕਾਰੀ ਭਵਨ ਬਣੇ ਹੋਏ ਸੀ, ਔਰ ਉਹ ਗੁਰਬਚਨਾ ਔਰ ਉਹਦੀ ਘਰਵਾਲੀ ਜਿਹੜੀ ਰਾਜਮਾਤਾ ਬਣੀ ਹੋਈ ਸੀ, ਕਿਵੇਂ ਥਾਂ ਥਾਂ ਜਾ ਕੇ ਜਿਹੜਾ ਉਹ ਸਿੱਖਾਂ ਨੂੰ ਵੰਗਾਰ ਰਹੇ ਸੀ। ਕਿਉਂਕਿ ਅੰਮ੍ਰਿਤਸਰ ਦਾ ਜ਼ਿਕਰ ਜ਼ਿਆਦਾ ਹੁੰਦਾ ਇਸ ਲਈ 13 ਤੱਕ। ਇਸ ਤੋਂ ਇਲਾਵਾ ਈਵਨ ਦਿੱਲੀ 'ਚ ਵੀ ਜਦੋਂ ਸਿੱਖ ਸੰਗਤਾਂ ਉਹਦੇ ਵਿਰੋਧ 'ਚ ਗਈਆਂ ਤੇ ਗੋਲੀ ਚਲਾ ਕੇ ਕਿੰਨੇ ਸਿੰਘ ਸ਼ਹੀਦ ਕਰਤੇ ਸੀ। ਅਵਤਾਰ ਸਿੰਘ ਕੋਹਲੀ ਜਿਹੜਾ ਦਿੱਲੀ ਕਮੇਟੀ ਦਾ ਪ੍ਰਧਾਨ ਸੀ, ਉਹ ਵੀ ਸ਼ਹੀਦ ਹੋਇਆ ਸੀ ਉਹਦੇ। ਫਿਰ ਈਵਨ ਕਾਨਪੁਰ ਦੇ ਵਿੱਚ ਮੇਰੀ ਹੁਣ ਯਾਦ 'ਚ ਨਹੀਂ ਹੈ 10 ਜਾਂ 11 ਸਿੰਘ ਇਹਦੇ ਨਿਰੰਕਾਰੀਆਂ ਦੇ ਸਮਾਗਮਾਂ ਨੂੰ ਅਪੋਜ਼ ਕਰਦੇ ਆ, ਕਿਉਂਕਿ 13 ਅਪ੍ਰੈਲ 1978 ਤੋਂ ਬਾਅਦ 10 ਜੂਨ 1978 ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਸੀ ਕਿ ਭਾਈ ਇਹ ਨਿਰੰਕਾਰੀ ਪੰਥ ਵਿਰੋਧੀ ਨੇ ਔਰ ਇਹਨਾਂ ਦੇ ਪ੍ਰਚਾਰ ਪ੍ਰਸਾਰ ਸਿੱਖ ਨਹੀਂ ਨੇ, ਇਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਹਰ ਸੰਭਵ ਤਰੀਕੇ ਨਾਲ ਰੋਕਿਆ ਜਾਏ। ਔਰ ਅੱਜ ਦਾ ਉਹ ਦਿਨ ਹੈ ਜਿਸ ਦਿਨ ਇਸ ਗੁਰਬਚਨੇ ਨੂੰ, ਇਹਦੀ ਰਾਜਮਾਤਾ ਨੂੰ ਔਰ ਦੂਜਾ ਜਿਹੜਾ ਨਿਰੰਕਾਰੀ ਭਵਨ ਦਿੱਲੀ ਦੇ ਵਿੱਚ ਹੀ ਜਿਹੜਾ ਸਜ਼ਾ ਯਾਫਤਾ ਕੀਤਾ ਸੀ, ਜਿਸ ਦੇ ਵਿੱਚ ਮੁੱਖ ਰੋਲ ਰਣਜੀਤ ਸਿੰਘ ਜਿਹੜੇ ਬਾਅਦ ਦੇ ਵਿੱਚ ਜਥੇਦਾਰ ਵੀ ਬਣੇ ਅਕਾਲ ਤਖਤ ਸਾਹਿਬ ਦੇ, ਔਰ ਹੁਣ ਵੀ ਉਹ ਇੱਕ ਜਿਹੜਾ ਹੈ ਉਹ ਪੰਥ ਦੇ ਵਿੱਚ ਇੱਕ ਰੋਲ ਨਿਭਾਉਂਦੇ ਨੇ। ਔਰ ਇਹਦੇ ਇਸ ਤੋਂ ਇਲਾਵਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਭਤੀਜੇ ਸਵਰਨ ਸਿੰਘ, ਦਲਬੀਰ ਸਿੰਘ, ਇਹ ਅਸੀਂ ਕਿਸੇ ਵੇਲੇ ਫਿਰ ਵੇਰਵੇ 'ਚ ਗੱਲ ਕਰਾਂਗੇ। ਸੋ ਅੱਜ ਉਹ ਇਤਿਹਾਸਕ ਦਿਨ ਵੀ ਹੈ ਔਰ ਅਸੀਂ ਜਿੱਥੇ ਰੈਕਗਨਾਈਜ਼ ਕਰਦੇ ਹਾਂ ਜਥੇਦਾਰ ਰਣਜੀਤ ਸਿੰਘ ਔਰ ਉਹਨਾਂ ਨੌਜਵਾਨਾਂ ਦੀ ਕੁਰਬਾਨੀ ਨੂੰ, ਉੱਥੇ ਅਸੀਂ ਇਹ ਸਮਝਦੇ ਹਾਂ ਕਿ ਵੀ ਭਾਰਤੀ ਹਕੂਮਤ ਨੂੰ ਜਦੋਂ ਹੁਣ ਈਵਨ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਅਸੀਂ ਗੱਲ ਕਰਦੇ ਹਾਂ, ਔਰ ਇਹ ਅਸੀਂ ਇੱਕ ਦੋ ਪਲੇਟਫਾਰਮਸ ਤੋਂ ਈਵਨ FBI ਦੇ ਨਾਲ ਜਾਂ ਉਹਨਾਂ ਦੀਆਂ ਏਜੰਸੀਆਂ ਨਾਲ ਜਿਹੜੀ ਹਾਈ ਲੈਵਲ ਮੀਟਿੰਗ ਸੀ ਉਹਦੇ 'ਚ ਵੀ ਅਸੀਂ ਕਿਹਾ ਸੀ ਕਿ ਦੇਖੋ ਇਹ ਜੇ ਤਾਂ ਅਸੀਂ ਇੰਟਰਨੈਸ਼ਨਲ ਲਾਅ ਦੇ ਥੱਲੇ ਪੀਸਫੁਲ ਤਰੀਕੇ ਦੇ ਨਾਲ ਉਹ ਖਾਲਿਸਤਾਨ ਰੈਫਰੈਂਡਮ ਦੀ ਗੱਲ ਹੈ ਜਾਂ ਦੂਸਰੇ ਮੁੱਦੇ ਅਸੀਂ ਐਕਟ ਕਰਨਾ ਚਾਹੁੰਦੇ, ਤੇ ਜੇ ਇਹਨਾਂ ਨੇ ਇਹ ਰਸਤਾ ਚੁਣਨਾ ਹੈ ਤੇ ਇਹਦੇ 'ਚ ਤਾਂ ਸਿੱਖਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ ਵੀ ਅਸੀਂ ਜਿਹੜਾ ਉਹ ਸਜ਼ਾ ਯਾਫਤਾ ਕਿਵੇਂ ਕਰਨਾ ਹੈ। ਉਹ ਮੈਂ ਕਿਹਾ ਜਾ ਕੇ ਮਾਈਕਲ ਐਡਵਾਇਰ ਦੇ ਟੱਬਰ ਨੂੰ ਪੁੱਛ ਲਓ ਜਾਂ ਇੰਦਰਾ ਗਾਂਧੀ ਵੈਦਿਆ ਜਾਂ ਇਹ ਨਰਕਧਾਰੀ ਗੁਰਬਚਨੇ ਦੇ ਟੱਬਰ ਨੂੰ ਪੁੱਛ ਲਓ ਕਿ ਵੀ ਕੀ ਹੈਗਾ। ਅਸੀਂ ਉਸ ਰਸਤੇ ਉਹ ਹਕੂਮਤ ਨਹੀਂ ਚੁਣਿਆ ਸੀ ਜਦੋਂ ਉਹਨਾਂ ਨੇ 13 ਅਪ੍ਰੈਲ 1978 ਨੂੰ ਸ਼ੁਰੂਆਤ ਕੀਤੀ, ਉਸ ਦਾ ਜਵਾਬ ਅਸੀਂ ਦਿੱਤਾ। ਇੰਦਰਾ ਗਾਂਧੀ, ਵੈਦਿਆ, ਦਿਲਾਵਰ ਸਿੰਘ ਦੀ ਸ਼ਹਾਦਤ ਜਿਹਦੇ 'ਚ ਈਵਨ ਬੁੱਚੜ ਬੇਅੰਤ ਨੂੰ ਵੀ ਜਵਾਬ ਦਿੱਤਾ। ਤੇ ਮੈਂ ਕਿਹਾ ਵੀ ਇੱਥੇ ਜੇ ਫਿਰ ਇਹਨਾਂ ਨੇ ਇੱਥੇ ਆ ਕੇ ਸਾਨੂੰ ਕਰਨਾ ਤੇ ਜੇ ਸਾਡੇ ਨੌਜਵਾਨਾਂ ਨੇ ਇਹ ਰਸਤਾ ਚੁਣਿਆ ਤੇ ਫਿਰ ਔਖਾ ਹੋਏਗਾ। ਅਸੀਂ ਇਹਨਾਂ ਮੁਲਕਾਂ ਨੂੰ ਇਹਨਾਂ ਦੇ ਲਾਅ ਦੇ ਥੱਲੇ ਹੀ ਰਹਿਣਾ ਚਾਹੁੰਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਜਿੱਥੇ
ਉਸ ਦੌਰ 'ਚ ਵੀ ਔਰ ਅੱਜ ਵੀ ਸਾਡੇ ਨੌਜਵਾਨ ਜਿਹੜੇ ਨੇ ਉਹਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ। ਇੱਥੋਂ ਦੇ ਸਿਸਟਮ ਦੇ ਵਿੱਚ ਜੇ ਅਮਰੀਕਨ ਸੈਨੇਟ ਜਾਂ ਕਾਂਗਰਸ ਦੇ ਵਿੱਚ ਬਿੱਲ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਸਿੱਖ ਨੁਮਾਇੰਦੇ ਬਰਾਬਰ, ਉਸ ਦੇ ਵਿੱਚ ਅਸੀਂ ਸਾਰਿਆਂ ਦਾ ਜਿਹੜੀਆਂ ਖਾਸ ਤੌਰ ਤੇ ਸਿੱਖ ਕਾਕਸ ਔਰ ਦੂਸਰਿਆਂ ਦਾ ਯਤਨ ਹੈ, ਲੌਬੀ ਕੀਤੀ ਗਈ ਹੈ, ਇਸ ਚੋਂ ਹੀ ਇਹ ਬਿੱਲ ਔਰ ਦੂਜੇ ਨਿਕਲਦੇ ਨੇ। ਔਰ ਜਦੋਂ ਅਸੀਂ ਸਿੱਖ ਬੀਬੀਆਂ ਦੇ ਯੋਗਦਾਨ ਦੀ ਗੱਲ ਕਰਦੇ ਹਾਂ, ਹੁਣ ਬੀਬੀ ਡਾਕਟਰ ਜਸਮੀਤ ਕੌਰ ਬੈਂਸ ਉਹ ਪਹਿਲੀ ਸਿੱਖ ਵੂਮਨ ਹੈ ਜਿਹੜੀ ਅਸੈਂਬਲੀ ਵੂਮਨ ਬਣੇ ਨੇ ਬੇਕਰਸਫੀਲਡ ਕੈਲੀਫੋਰਨੀਆ ਤੋਂ। ਔਰ ਉਹਨਾਂ ਦਾ ਰੋਲ ਨਵੰਬਰ 84 ਨੂੰ ਕੈਲੀਫੋਰਨੀਆ ਅਸੈਂਬਲੀ ਵੱਲੋਂ ਐਜ਼ ਏ ਜੈਨੋਸਾਈਡ ਰੈਕਗਨਾਈਜ਼ ਕਰਨਾ, ਅਸੀਂ ਕੈਨੇਡਾ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਆਲਰੇਡੀ ਜਗਮੀਤ ਸਿੰਘ ਕੰਮ ਕਰ ਰਹੇ ਨੇ ਇਸ ਦੇ ਉੱਤੇ ਕਿ ਫੈਡਰਲ ਲੈਵਲ ਦੇ ਉੱਤੇ ਕੈਨੇਡੀਅਨ ਪਾਰਲੀਮੈਂਟ 'ਚ ਨਵੰਬਰ 84 ਨੂੰ ਜੈਨੋਸਾਈਡ ਰੈਕਗਨਾਈਜ਼ ਕੀਤਾ ਜਾਏ। ਪਰ ਹੁਣ ਜਦੋਂ ਆਲਰੇਡੀ ਅਮਰੀਕਨ ਕਾਂਗਰਸ ਔਰ ਸੈਨੇਟ ਦੇ ਵਿੱਚ ਬਿੱਲ ਨੇ, ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਪਿਛਲੇ ਦਿਨੀ ਡਾਕਟਰ ਜਸਮੀਤ ਕੌਰ ਬੈਂਸ ਨੇ ਇੱਕ ਬਿੱਲ ਨੰਬਰ 3027 ਇੰਟਰੋਡਿਊਸ ਕੀਤਾ। ਔਰ ਜਦੋਂ ਉਹਨਾਂ ਨੇ ਇੰਟਰੋਡਿਊਸ ਕੀਤਾ, ਉਹਨਾਂ ਦੀ 3-3.5 ਮਿੰਟ ਦੀ ਪ੍ਰੈਜੈਂਟੇਸ਼ਨ ਅਸੀਂ ਸੈਗਮੈਂਟ ਦੇ ਐਂਡ ਤੇ ਦਿਖਾਵਾਂਗੇ। ਉਹਨਾਂ ਦੇ ਨਾਲ ਈਵਨ ਕਵਨੀਤ ਸਿੰਘ ਜਿਹੜੇ ਸੈਲਡੈਫ ਦੇ ਡਾਇਰੈਕਟਰ ਨੇ, ਉਹਨਾਂ ਨੇ ਵੀ ਟੈਸਟੀਫਾਈ ਕੀਤਾ ਕਿਉਂਕਿ ਸਿੱਖ ਜਿਹੜੇ ਨੇ ਉਹ ਵਿਕਟਮ ਨੇ ਆਲਰੇਡੀ, ਔਰ ਇਹ ਤਾਂ ਜਸਟਿਸ ਡਿਪਾਰਟਮੈਂਟ ਦੀ ਇੰਡਾਈਟਮੈਂਟ ਹੈ। ਔਰ ਜਿਹੜੀ ਬੀਬੀ ਜਸਮੀਤ ਕੌਰ ਉਹਨਾਂ ਨੇ ਜਿਸ ਤਰੀਕੇ ਨਾਲ ਇਸ ਬਿੱਲ ਨੂੰ ਇੰਟਰੋਡਿਊਸ ਕਰਦਿਆਂ ਜੋ ਕਿਹਾ, ਉਹ ਜਿਹੜੇ ਉਹਨਾਂ ਦੇ ਕੈਲੀਫੋਰਨੀਆ ਅਸੈਂਬਲੀ ਦੇ ਵੈਬਸਾਈਟ ਤੋਂ ਜਿਹੜੀ ਇਹ ਉਹਨਾਂ ਦੀ ਸਟੇਟਮੈਂਟ ਹੈ, ਉਹਨਾਂ ਨੇ ਕਿਹਾ ਜੀ ਐਗਜ਼ਿਸਟਿੰਗ ਲਾਜ਼ ਪ੍ਰੋਵਾਈਡ that no person shall, whether or not acting under color of law, by force or threat of force, willfully injure, intimidate, interfere with, oppress or threaten any other person in the free exercise or enjoyment of any right or privilege secured to them by the California Constitution or laws of this state or by the United States Constitution or laws of United States, because of the other person's race, religion, national origin, disability, gender or sexual orientation, or because they perceive that other person has one or more of those characteristics। ਉਹਨਾਂ ਨੇ ਲਾਅ ਨੂੰ ਕੋਟ ਕੀਤਾ। ਉਹਨਾਂ ਨੇ ਕਿਹਾ ਜੀ ਆਹ ਸਾਰੇ ਤੇ ਬੇਸਡ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈ ਕਿ ਕਿਸੇ ਦੂਸਰੇ ਦੀ ਆਵਾਜ਼ ਨੂੰ ਦੱਬੇ, ਇਹਨਾਂ ਸਾਰਿਆਂ ਤੇ ਬੇਸਡ। This bill would state that it is the policy of the state to protect individuals and organizations against transnational repression and would define that term to mean the actions of a foreign government or agents of a foreign government involving the transgression of national borders in order to intimidate, silence, coerce, harass or harm members of diaspora and exile communities or organizations that advocate for individuals in diaspora and exile communities in order to prevent their exercise of their human rights as defined। ਕਿ ਵੀ ਇਹ ਹੱਕ ਦਿੰਦਾ ਹੈ ਕਿ ਇੱਥੇ ਜਿਹੜੀਆਂ ਐਗਜ਼ਾਈਲ ਕਮਿਊਨਿਟੀਜ਼ ਨੇ ਉਹ ਆਪਣੇ ਹੋਮਲੈਂਡ ਦੀ ਜਿਹੜੀ ਉਹਨਾਂ ਦੀ ਹਾਲਤ ਜਾਂ ਦੂਜੀ ਹੈ ਉਸ ਨੂੰ ਅੱਗੇ ਰੱਖਣ ਔਰ ਉਹਨੂੰ ਬਿਆਨਣ, ਔਰ ਕਿਸੇ ਨੂੰ ਹੱਕ ਨਹੀਂ ਹੈ ਕਿ ਉਹਨਾਂ ਦੀ ਆਵਾਜ਼ ਨੂੰ ਕੋਈ ਸਾਇਲੈਂਸ ਕਰਨ ਦੀ ਕੋਸ਼ਿਸ਼ ਕਰੇ। The bill would specify that it is the policy of the state to pursue criminal prosecutions against those who engage in transnational repression and to provide support services to victims who are targeted by transnational repression among other things। कि ये स्टेट की जिम्मेवारी है, ये असीं जिहड़ा बिल इंट्रोड्यूस कर रहे हैं कि वो क्रिमिनली प्रोसीक्यूट करन ਜਿਹੜੇ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੇ ਨੇ ਔਰ ਜਿਹੜੇ ਉਹਨਾਂ ਦੇ ਵਿਕਟਮ ਨੇ ਉਹਨਾਂ ਨੂੰ ਪ੍ਰੋਵਾਈਡ ਕਰਨ। ਔਰ ਈਵਨ ਡਾਕਟਰ ਜਸਪੀਤ ਕੌਰ ਬੈਂਸ ਇਹਨਾਂ ਨੂੰ ਖੁਦ ਥ੍ਰੈਟ ਦਿੱਤਾ ਗਿਆ। ਈਵਨ 3-4 ਬੰਦੇ ਹਿੰਦੂਤਵੀ ਇਹਨਾਂ ਦੇ ਦਫ਼ਤਰ 'ਚ ਉੱਥੇ ਆ ਕੇ ਉਹਨਾਂ ਨੇ ਕਿਹਾ ਵੀ ਪਿੱਛੇ ਹਟ ਜਾ ਬੀਬੀ, ਤੂੰ ਨਹੀਂ ਤਾਂ ਤੇਰਾ ਵੀ ਹਸ਼ਰ ਉਹੀ ਹੋਏਗਾ ਜੋ ਨਿਜਰ ਦਾ ਹੋਇਆ, ਕਿਉਂਕਿ ਜਦੋਂ ਉਹ ਨਵੰਬਰ 84 ਜੈਨੋਸਾਈਡ ਦੇ ਉੱਤੇ ਬਿੱਲ ਆ ਰਹੀ ਸੀ। ਔਰ ਉਹਨਾਂ ਨੇ ਕਿਹਾ ਅੰਡਰ ਐਗਜ਼ਿਸਟਿੰਗ ਲਾਅ the California Specialized Training Institute is overseen by the Office of Emergency Services and is required to assist the governor in providing training to state agencies, cities and counties in their planning and preparation for natural and man-made disasters। उन्होंने कहा जी जिथे बाकी ट्रेनिंग्स होंदियां ने उत्थे इस दे लई भी जिहड़ा स्पैशल क्रिएट किया जाए। Existing law also establishes
the Commission on Peace Officer Standards and Training to adopt and amend rules establishing and upholding minimum standards relating to training for peace officers. ਤਾਂ ਕਿ ਕਿਉਂਕਿ ਜਦੋਂ ਇਹ ਬਿੱਲ ਪਾਸ ਹੋਏਗਾ ਫਿਰ ਫੰਡ ਵੀ ਹੋਣਗੇ ਕਿ ਬਈ ਜਿਹਨਾਂ ਜਿਹੜੇ ਵਿਕਟਮ ਨੇ ਉਹਨਾਂ ਦੇ ਨਾਲ ਕਿਵੇਂ ਡੀਲ ਕਰਨ, ਜਿਵੇਂ ਇੱਥੇ ਐਮਰਜੈਂਸੀ ਸਰਵਿਸਿਜ਼ ਦੀ ਟ੍ਰੇਨਿੰਗ ਹੈ ਜਾਂਦੀ 'ਚ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਦਿਸ ਬਿੱਲ ਵੁੱਡ ਰਿਕੁਆਇਰ the Office of Emergency Services through the California Specialized Training Institute and in cooperation with Commission on Peace Officer Standards and Training on or before July 1st, 2026 to develop a transnational repression recognition and response training that would include how to identify different tactics of transnational repression and best practices for appropriate local and state law enforcement prevention, reporting and response tactics among others. ਹੁਣ ਕਿਉਂਕਿ ਲਾਅ ਤਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਫੈਡਰਲ ਬਣ ਰਿਹਾ, ਅੱਛਾ, ਪਰ ਇਹ ਡਾਕਟਰ ਜਸਮੀਤ ਕੌਰ ਬੈਂਸ ਦਾ ਕੈਲੀਫੋਰਨੀਆ ਅਸੈਂਬਲੀ 'ਚ ਵੀ ਇਹਨੂੰ ਲਿਆਉਣਾ ਤਾਂ ਕਿ ਇਸ ਤੋਂ ਪਹਿਲਾਂ ਕਿ ਵੀ ਇਹ ਇੱਕਦਮ ਚੈਲੰਜਸ ਹੋਣ, ਇੱਥੇ ਪੂਰੀ ਟਾਸਕ ਫੋਰਸ ਹੋਏ ਜਿਹੜੀ ਸਰਕਾਰੀ ਫੰਡਿੰਗ ਨਾਲ ਜਿਨ੍ਹਾਂ ਦੀ ਟ੍ਰੇਨਿੰਗ ਹੋਏ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀ ਹੁੰਦੀ ਹੈ, ਜਿਹੜੇ ਉਹਦੇ ਵਿਕਟਮ ਹੋਣਗੇ ਕੀ ਹੈ। ਔਰ ਮੈਂ ਕਨਕਲੂਜਨ ਦੇ ਵਿੱਚ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਡਾਕਟਰ ਜਸਮੀਤ ਕੌਰ ਹੋਰਾਂ ਦੀ ਜਿਹੜੀ ਪ੍ਰੈਜੈਂਟੇਸ਼ਨ ਹੈ ਅਸੈਂਬਲੀ 'ਚ ਇਹ ਬਿੱਲ ਨੂੰ ਇੰਟਰੋਡਿਊਸ ਕਰਵਾਉਣ ਵੇਲੇ ਉਹ ਜਿਹੜਾ ਪਲੇ ਕਰ ਦੇਣ। ਔਰ ਉਹਨਾਂ ਦੇ ਨਾਲ ਜਿਹੜਾ ਕਵਨੀਤ ਸਿੰਘ ਸੈਲਡਫ ਦਾ ਡਾਇਰੈਕਟਰ ਵੀ ਹੈ, ਉਸ ਤੋਂ ਬਾਅਦ ਹੈ, ਲੇਕਿਨ ਅਸੀਂ ਸਿਰਫ ਡਾਕਟਰ ਜਸਮੀਤ ਕੌਰ ਹੋਰਾਂ ਦਾ ਕਲਿੱਪ ਹੀ ਦਿਖਾ ਰਹੇ ਹਾਂ। ਅੱਛਾ। AB 3027 addresses an issue that is not well known and unfortunately not well understood by most. Social media as a tool of harassment and intimidation. Transnational repression is employed by foreign governments to prevent the exercise of human rights by a diaspora and exile communities living abroad. It can take many forms, but in all cases, it is designed to intimidate, silence, coerce, harass, or harm. By definition, employing transnational repression against a person residing in the United States is a violation of our nation's sovereignty. State actors like China, Russia, and India do not care about our constitutional freedoms. They seek to silence dissidents, erase criticism, and even murder their critics. We have seen numerous recent examples of foreign governments committing acts of transnational repression against people living in California and elsewhere in the United States. In my own Sikh faith, an outspoken community leader was shot dead in Canada, and the Canadian Prime Minister has stated that there is credible evidence that the Indian government is responsible for the killing. India has denied the accusation while also refusing to support the investigation to identify those responsible for the assassination. Federal law enforcement foiled 2 similar assassination plots targeting Sikh leaders in New York and California that were also linked to India. These crimes occurred just last year, and the same year the Indian Prime Minister was honored with a state dinner at the White House. AB 3027 represents a historic first step toward California recognizing the dangers of transnational repression while providing law enforcement with the training they need to protect the freedoms of all Californians. This bill does 3 important things to shape California's response. Number 1, it defines transnational repression in law, creating a foundation for an organized response. It requires the Office of Emergency Services to work with the Commission of Peace Officer Standards and Training to help our local law enforcement recognize and use best practices to respond to transnational repression. Number 3, it sets state policy to protect Californians from transnational repression and hold foreign governments accountable for committing those acts. The United States, and especially California, should be a haven to anyone who has fled persecution in search of a safer home.
The refugee, exile, and diaspora communities we have welcomed in our state deserve to know that we will support them and protect them as they exercise their rights as Californians. AB 3027 sends a very clear message that when you are here in California, we've got your back. AB 3027 is supported by the California State Sheriff's Association as well as the Sikh American Legal Defense and Education Fund. On behalf of SALDEF, I am honored to be joined today by Chairman Kavneet Singh. AB 3027 addresses an issue that is not well known and unfortunately not well understood by most: transnational repression. Neither state nor federal law defines transnational repression, yet it is a tactic that has grown increasingly common given the rise of social media as a tool of harassment and intimidation. Transnational repression is employed by foreign governments to prevent the exercise of human rights by a diaspora and exile communities living abroad. It can take many forms, but in all cases, it is designed to intimidate, silence, coerce, harass, or harm. By definition, employing transnational repression against a person residing in the United States is a violation of our nation's sovereignty. State actors like China, Russia, and India do not care about our constitutional freedoms. They seek to silence dissidents, erase criticism, and even murder their critics. We have seen numerous recent examples of foreign governments committing acts of transnational repression against people living in California and elsewhere in the United States. In my own Sikh faith, an outspoken community leader was shot dead in Canada, and the Canadian Prime Minister has stated that there is credible evidence that the Indian government is responsible for the killing. India has denied the accusation while also refusing to support the investigation to identify those responsible for the assassination. Federal law enforcement foiled 2 similar assassination plots targeting Sikh leaders in New York and California that were also linked to India. These crimes occurred just last year, and the same year the Indian Prime Minister was honored with a state dinner at the White House. AB 3027 represents a historic first step toward California recognizing the dangers of transnational repression while providing law enforcement with the training they need to protect the freedoms of all Californians. This bill does 3 important things to shape California's response. Number 1, it defines transnational repression in law, creating a foundation for an organized response. It requires the Office of Emergency Services to work with the Commission of Peace Officer Standards and Training to help our local law enforcement recognize and use best practices to respond to transnational repression. Number 3, it sets state policy to protect Californians from transnational repression and hold foreign governments accountable for committing those acts. The United States, and especially California, should be a haven to anyone who has fled persecution in search of a safer home. The refugee, exile, and diaspora communities we have welcomed in our state deserve to know that we will support them and protect them as they exercise their rights as Californians. AB 3027 sends a very clear message that when you are here in California, we've got your back. AB 3027 is supported by the California State Sheriff's Association as well as the Sikh American Legal Defense and Education Fund. On behalf of SALDEF, I am honored to be joined today by Chairman Kavneet Singh. ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਦੇ ਪ੍ਰੈਜ਼ੀਡੈਂਟ ਇਬਰਾਹਿਮ ਰਾਈਸੀ ਦਾ 3 ਰੋਜ਼ਾ ਪਾਕਿਸਤਾਨ ਦੌਰਾ ਖਤਮ ਹੋ ਗਿਆ ਹੈ। ਸੋ ਵਾਪਸ
ईरान मुड़न तो पहला ईरानी प्रेजिडेंट ते पाकिस्तानी प्रेजिडेंट शहबाज शरीफ वालों जारी किए गए सांझे बयान में यह कहा गया है कि कश्मीर का मसला जिहड़ा है वो आपसी गलबात नाल कश्मीरी लोगों की मर्जी अनुसार हल किया जाना चाहिए। सो इस बारे आप गलबात करन जा रहे हैं। सो असीं चाहांगे कि तुसीं इसी तरह बड़े रहना टिकट सुन लई एंड लिखण लई तुहाडा सब दा बहुत बहुत धन्नवाद है जी। डॉक्टर साहब की विचार ने? देखो ਅਸੀਂ ਪਾਸਿੰਗ ਰੈਫਰੈਂਸ ਦੇ ਵਿੱਚ ਕੱਲ ਗੱਲਬਾਤ ਕੀਤੀ ਸੀ। ਈਰਾਨ ਦੇ ਪ੍ਰੈਜ਼ੀਡੈਂਟ ਇਬਰਾਹਿਮ ਰਿਆਸੀ ਹਾਈ ਲੈਵਲ ਡੈਲੀਗੇਸ਼ਨ ਦੇ ਨਾਲ ਜਿਨ੍ਹਾਂ 'ਚ ਉਹਨਾਂ ਦੇ ਫੋਰਨ ਮਿਨਿਸਟਰ ਵੀ ਸ਼ਾਮਲ ਨੇ, ਅਮੀਰ ਅਬਦੁੱਲਾ, 3 ਰੋਜ਼ਾ 22 ਤੋਂ 24 ਤੱਕ ਉਹਨਾਂ ਦਾ ਪਾਕਿਸਤਾਨ ਦਾ ਜਿਹੜਾ ਉਹ ਮੁਕੰਮਲ ਹੋਇਆ। ਉਸ ਦੌਰਾਨ ਉਹ ਕਰਾਚੀ 'ਚ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਮਜ਼ਾਰ ਤੇ ਗਏ ਔਰ ਲਾਹੌਰ ਦੇ ਵਿੱਚ ਅਲਾਮਾ ਇਕਬਾਲ ਜਿਹੜੇ ਫਾਰਸੀ ਦੇ ਬਹੁਤ ਵੱਡੇ ਸ਼ਾਇਰ ਹੋਏ ਨੇ ਔਰ ਈਰਾਨ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਇੱਜ਼ਤ ਔਰ ਸਤਿਕਾਰ ਦੇ ਨਾਲ ਦੇਖਿਆ ਜਾਂਦਾ, ਉਹਨਾਂ ਦੇ ਮਜ਼ਾਰ ਤੇ ਵੀ ਗਏ ਔਰ ਜ਼ਾਹਰ ਹੈ ਇਸਲਾਮਾਬਾਦ ਉਹਨਾਂ ਦੀ ਹਾਈ ਲੈਵਲ ਮੀਟਿੰਗਸ ਵੀ ਹੋਈਆਂ। ਹਾਲਾਂਕਿ ਇਸ ਸਾਰੇ ਪੀਰੀਅਡ 'ਚ ਅਮਰੀਕਾ ਦੀ ਵੀ ਅੱਖ ਸੀ ਕਿ ਕੋਈ ਪਾਕਿਸਤਾਨ ਈਰਾਨ ਦਾ ਕੋਈ ਸੀਰੀਅਸ ਸਮਝੌਤਾ ਤਾਂ ਨਹੀਂ ਹੋ ਰਿਹਾ। ਹਾਲਾਂਕਿ ਜਿਹੜੇ ਉਹਨਾਂ ਦੇ ਫਾਈਨਲ ਜਿਹਨੂੰ MOU ਕਹਿੰਦੇ ਨੇ ਜਾਂ ਸਮਝੌਤੇ ਨੇ ਉਹ ਤਾਂ ਪਾਈਪਲਾਈਨ ਦਾ ਇੱਕ ਵੱਡਾ ਇਸ਼ੂ ਹੈ ਕਿਉਂਕਿ ਪਾਕਿਸਤਾਨ ਨੂੰ ਫੀਅਰ ਹੈ ਕਿ ਜਿਹੜੀ ਪਾਈਪਲਾਈਨ ਦਾ ਦਸਤਖਤ 2013 'ਚ ਕੀਤੇ ਹੋਏ ਨੇ ਪਹਿਲਾਂ ਜ਼ਰਦਾਰੀ ਦੇ ਪੀਰੀਅਡ 'ਚ, ਜੇ ਉਹਨਾਂ ਨੂੰ ਅਸੀਂ ਫੁਲਫਿਲ ਨਾ ਕੀਤਾ ਔਰ ਈਰਾਨ ਸਾਨੂੰ ਇੰਟਰਨੈਸ਼ਨਲ ਕੋਰਟ 'ਚ ਲੈ ਗਿਆ ਤੇ ਘੱਟੋ ਘੱਟ $18 ਬਿਲੀਅਨ ਦਾ ਫਾਈਨ ਵੀ ਹੋਏਗਾ। ਸੋ ਉਹ ਅਮਰੀਕਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਭਾਈ ਇਹ ਸਾਡੇ ਇੰਟਰਸਟ ਵੀ ਨੇ ਪਰ ਵਪਾਰ ਲੈਵਲ ਤੇ ਵੀ ਹਾਲਾਂਕਿ ਈਰਾਨ ਔਰ ਪਾਕਿਸਤਾਨ ਦਾ ਵਪਾਰ ਸਾਰਾ $1.5 ਬਿਲੀਅਨ ਦਾ ਹੈ ਔਰ ਬਾਕੀ ਸਮਝੌਤਿਆਂ ਨੂੰ ਲੈ ਕੇ ਵੀ ਅਮਰੀਕਾ ਨੇ ਟੈਪ ਔਨ ਦਾ ਰਿਸਟ ਵੀ ਪਾਕਿਸਤਾਨ ਦੇ ਦਿੱਤਾ ਹੈ ਕਿ ਵੀ ਧਿਆਨ ਰੱਖਿਓ ਕਿ ਵੀ ਈਰਾਨ ਦੇ ਉੱਤੇ ਤਾਂ ਸੈਂਕਸ਼ਨਸ ਨੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇੱਕ ਡਿਗਰੀ ਆਨਰਰੀ ਡਿਗਰੀ ਵੀ ਕਰਾਚੀ ਦੇ ਵਿੱਚ ਜਿਹੜੀ ਹੈ ਡਾਕਟਰੇਟ ਦੀ ਈਰਾਨੀ ਪ੍ਰੈਜ਼ੀਡੈਂਟ ਨੂੰ ਦਿੱਤੀ ਗਈ, ਗਾਰਡ ਆਫ ਆਨਰ ਪੂਰਾ ਜਿਹੜਾ ਈਵਨ ਦੋਵੇਂ ਦਿਨ ਈਵਨ ਛੁੱਟੀ ਸੀ ਉਹਨਾਂ ਥਾਵਾਂ ਤੇ ਜਿੱਥੋਂ ਉਹਨੇ ਗੁਜ਼ਰਨਾ ਸੀ, ਭਾਵੇਂ ਉਹ ਸਿਕਿਉਰਿਟੀ ਰੀਜ਼ਨ ਦਿੱਤੇ ਹੋਣ ਲੇਕਿਨ ਇਹਨੂੰ ਕਹਿਣਾ ਹੋਏ ਕਿ ਰੈੱਡ ਕਾਰਪੇਟ ਵੈਲਕਮ। ਔਰ ਇੰਟਰਨੈਸ਼ਨਲ ਲੈਵਲ ਤੋਂ ਇਹ ਦੇਖਿਆ ਜਾ ਰਿਹਾ ਸੀ ਕਿ ਇੱਕ ਪਾਸੇ ਜਿਵੇਂ 1 ਅਪ੍ਰੈਲ ਨੂੰ ਇਜ਼ਰਾਈਲ ਨੇ ਹਮਲਾ ਕੀਤਾ ਡੈਮਸਕਸ 'ਚ, ਇਜ਼ਰਾਈਲੀ ਈਰਾਨ ਦੇ ਸਫਾਰਤਖਾਨੇ ਤੇ ਮਾਰ ਤੇ 13 ਅਪ੍ਰੈਲ ਨੂੰ ਵਾਪਸ ਈਰਾਨ ਨੇ ਜਿਹੜਾ ਉਹ 400-500 ਬੈਲਿਸਟਿਕ ਮਿਸਲਸ ਡਰੋਨ ਛੱਡੇ ਈਰਾਨ ਦੇ ਉੱਤੇ ਇਜ਼ਰਾਈਲ ਦੇ ਉੱਤੇ। ਹੁਣ ਇਹ ਵੀ ਸਾਹਮਣੇ ਆ ਰਿਹਾ ਕਿ ਜਿਸ ਏਅਰਪੋਰਟ ਤੋਂ ਇਜ਼ਰਾਈਲ 'ਚੋਂ ਜਹਾਜ਼ ਉੜੇ ਸੀ ਜਿਨ੍ਹਾਂ ਨੇ ਡੈਮਸਕਸ 'ਚ ਈਰਾਨੀ ਸਫਾਰਤਖਾਨੇ ਤੇ ਹਮਲਾ ਕੀਤਾ ਸੀ, ਐਕਚੁਅਲੀ ਈਰਾਨੀ ਡਰੋਨਸ ਔਰ ਮਿਸਲਸ ਨੇ ਉਸ ਦਾ ਕਾਫੀ ਹਿੱਸਾ ਤਬਾਹ ਕੀਤਾ ਜਿਹੜਾ ਇਜ਼ਰਾਈਲ ਨੇ ਐਕਨੋਲੇਜ ਨਹੀਂ ਕੀਤਾ। ਫਿਰ ਜਵਾਬੀ ਕਾਰਵਾਈ ਇਜ਼ਰਾਈਲ ਵੱਲੋਂ ਈਰਾਨ ਤੇ ਕੀਤੀ ਗਈ ਜਿਹੜਾ ਈਰਾਨ ਨੇ ਡਿਨਾਈ ਕੀਤਾ। ਸੋ ਇਸ ਸਾਰੇ ਦੇ ਪ੍ਰਸੰਗ ਦੇ ਵਿੱਚ ਪਾਕਿਸਤਾਨ ਵਿਜ਼ਿਟ ਈਰਾਨ ਦੇ ਪ੍ਰੈਜ਼ੀਡੈਂਟ ਦੀ ਔਰ ਸੋਲੀਡੈਰਿਟੀ ਕਿਉਂਕਿ ਪਾਕਿਸਤਾਨ ਇੱਕੋ ਇੱਕ ਇਸਲਾਮਿਕ ਮੁਲਕਾਂ ਦੇ ਵਿੱਚ ਨਿਊਕਲੀਅਰ ਪਾਵਰ ਹੈ, ਸੋ ਹਰ ਇੱਕ ਦਾ ਇੰਟਰਸਟ ਸੀ। ਲੇਕਿਨ ਇੱਕ ਪਾਰਟ ਬਾਰੇ ਸ਼ਾਇਦ ਇੰਡੀਆ ਨੂੰ ਵੀ ਇਸ ਗੱਲ ਦਾ ਬਹੁਤੀ ਆਸ ਜਾਂ ਤਵੱਕੋ ਨਾ ਹੋਏ ਕਿ ਕਸ਼ਮੀਰ ਦਾ ਮੁੱਦਾ ਵੀ ਫਾਈਨਲ ਜਿਹੜੀ ਜੁਆਇੰਟ ਸਟੇਟਮੈਂਟ ਹੈ ਉਹਦੇ 'ਚ ਹਿੱਸਾ ਬਣ ਸਕਦਾ ਹੈ। ਹਾਲਾਂਕਿ ਈਰਾਨ ਦੀ ਪੋਜੀਸ਼ਨ ਕਸ਼ਮੀਰੀਆਂ ਦੇ ਸਪੋਰਟ ਦੇ ਹੱਕ 'ਚ ਹੀ ਰਹੀ ਹੈ ਪਰ ਲੇਟਲੀ ਜਦੋਂ ਤੋਂ ਇੰਡੀਆ ਈਰਾਨ ਤੋਂ ਕਰੂਡ ਆਇਲ ਵੀ ਲੈ ਰਿਹਾ ਹੈ, ਚਾਬਹਾਰ ਪੋਰਟ ਨੂੰ ਡਿਵੈਲਪ ਕਰਨ ਦੀ ਲਾਈਨ ਹੈ, ਪਾਕਿਸਤਾਨ ਦੇ ਖਿਲਾਫ ਸਾਜ਼ਿਸ਼ ਦੇ ਵਿੱਚ ਵੀ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਰॉ ਦੀਆਂ ਉਹ ਉੱਥੇ ਵੜੀਆਂ ਹੋਈਆਂ ਨੇ ਔਰ ਪਾਕਿਸਤਾਨ ਦਾ ਈਰਾਨ ਦੇ ਕੋਲ ਇਹ ਸ਼ਿਕਵਾ ਹੁੰਦਾ ਹੈ ਕਿ ਤੁਸੀਂ ਇੰਡੀਅਨ ਏਜੰਸੀਆਂ ਨੂੰ ਜਿਹੜਾ ਉਹ ਬੇਸ ਦਿੱਤੇ ਹੋਏ ਨੇ। ਸੋ ਇਸ ਸਭ ਦੇ ਚਲਦਿਆਂ ਈਰਾਨ ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਈਰਾਨ ਦੇ ਪ੍ਰੈਜ਼ੀਡੈਂਟ ਦਾ ਜੁਆਇੰਟ ਸਟੇਟਮੈਂਟ ਦੇ ਵਿੱਚ ਕਸ਼ਮੀਰ ਦਾ ਜ਼ਿਕਰ ਕਰਨਾ ਇਹ ਇੱਕ ਅਹਿਮੀਅਤ ਵਾਲੀ ਗੱਲ ਹੈ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਹ ਕਿਹਾ ਜਿਹੜੀ ਸਟੇਟਮੈਂਟ ਵੀ ਹੈ, ਇਟ ਸਟੇਟਡ ਦੈਟ ਟੇਕਿੰਗ ਨੋਟ Kashmir found its way into the joint statement issued at the conclusion of President Raisi's visit to Pakistan. It stated that taking note of developments at regional and global levels, both sides stressed the importance of peaceful settlement of disputes through dialogue and diplomacy to find mutually acceptable solutions to common challenges. ਕਿ ਜਿਹੜੇ ਸਾਂਝੇ ਚੈਲੰਜ ਨੇ ਉਹਨਾਂ ਦਾ ਹੱਲ ਗੱਲਬਾਤ ਰਾਹੀਂ ਮਸਲੇ ਦਾ ਹੱਲ ਹੈ
both sides highlighted the need to resolve the issue of Kashmir through dialogue and peaceful means based on the will of the people of that region and in accordance with international law. ਸੋ ਕਿ ਅੰਤਰਰਾਸ਼ਟਰੀ ਕਾਨੂੰਨ ਤੇ ਲੋਕਾਂ ਦੀ ਮਰਜ਼ੀ, ਜਿਹਦਾ ਮਤਲਬ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ। ਔਰ ਇਹ ਇੱਕ ਮੈਂ ਸਮਝਦਾ ਵੀ ਇਹ ਸਾਰੇ ਦੌਰੇ ਚੋਂ ਬਾਕੀ ਤਾਂ ਕੀ ਹੈ ਕੀ ਨਹੀਂ ਉਹ ਕੁਝ ਸਾਹਮਣੇ ਹੈ ਕੁਝ ਨਹੀਂ ਹੈ, ਲੇਕਿਨ ਇਹ ਘੱਟੋ ਘੱਟ ਕਸ਼ਮੀਰੀਆਂ ਦੇ ਲਈ ਵੀ ਔਰ ਸਾਡੇ ਲਈ ਵੀ ਇਹ ਅਸੀਂ ਸਮਝਦੇ ਹਾਂ ਵੀ ਐਟਲੀਸਟ ਭਾਵੇਂ ਸਿੰਬੋਲਿਕ ਹੀ ਹੈ ਨਾ, ਕੋਈ ਈਰਾਨ ਨੇ ਉੱਥੇ ਕੁਝ ਕਰਨਾ ਕਸ਼ਮੀਰੀਆਂ ਦੀ ਆਜ਼ਾਦੀ ਲਈ, ਨਾ ਕੋਈ ਪਾਕਿਸਤਾਨ ਨੇ ਕਰਨਾ, ਉਹਦੇ ਡਰੇ ਬੈਠੇ ਨੇ, ਉਹਦਾ ਵਪਾਰਕ ਸੰਬੰਧ ਬਹਾਲ ਕਰਨਾ ਚਾਹੁੰਦੇ ਨੇ ਇੰਡੀਆ ਨਾਲ, ਪਰ ਫਿਰ ਵੀ ਇੱਕ ਜਿਹੜੀ ਸਿੰਬੋਲਿਕ ਹੈ ਇਸ ਦੇ ਉੱਤੇ ਵੀ ਜਿਹੜਾ ਹੈ ਸਾਨੂੰ ਇਹ ਲੱਗਦਾ ਹੈ ਵੀ ਐਟਲੀਸਟ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਖੰਡੂਰ ਸਾਹਿਬ ਪਾਰਲੀਮਾਨੀ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਅਜੇ ਇਸ ਖਬਰ ਦੀ ਜਿਹੜੀ ਪੁਸ਼ਟੀ ਨਹੀਂ ਹੋਈ, ਪਰ ਇਹ ਇੱਕ ਖਤਰਨਾਕ ਚਾਲ ਹੈ ਜਿਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਫੋਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਔਰ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ 24-36 ਘੰਟੇ ਦੇ ਵਿੱਚ ਇੱਕ ਡਿਵੈਲਪਮੈਂਟ ਖਡੂਰ ਸਾਹਿਬ ਸੀਟ ਨੂੰ ਲੈ ਕੇ ਚਰਚਾ 'ਚ ਆਈ। ਅਕਾਲੀ ਬਾਦਲ ਅਕਾਲੀ ਦਲ ਇੰਡੀਪੈਂਡੈਂਟ ਚੋਣ ਲੜ ਰਿਹਾ, ਆਲਰੇਡੀ 12 ਸੀਟਾਂ ਤੇ ਉਹਨਾਂ ਨੇ ਆਪਣੇ ਉਮੀਦਵਾਰ ਐਲਾਨੇ ਹੋਏ ਨੇ। ਖਡੂਰ ਸਾਹਿਬ ਹਲਕਾ ਜਿਹੜਾ 2 ਹਲਕੇ ਇਹਨਾਂ 13 ਚੋਂ ਸੋਲਿਡ ਪੰਥਕ ਮੰਨੇ ਜਾਂਦੇ ਰਹੇ ਨੇ, ਉਹਨਾਂ 'ਚ ਇੱਕ ਸੰਗਰੂਰ ਹੈ ਤੇ ਜਿਹੜਾ ਕਿਸੇ ਵੇਲੇ ਤਰਨਤਾਰਨ ਹਲਕਾ ਹੁੰਦਾ ਸੀ, ਹੁਣ ਉਹਨੂੰ ਖਡੂਰ ਸਾਹਿਬ ਪਾਰਲੀਮੈਂਟਰੀ ਹਲਕਾ ਬਣਾਇਆ ਗਿਆ। ਹਾਲਾਂ ਬਹੁਤ ਐਕਸਟੈਂਡ ਕੀਤਾ ਗਿਆ, ਭੁਲੱਥ ਤੱਕ, ਕਪੂਰਥਲੇ ਔਰ ਇਧਰ ਫਗਵਾੜੇ ਤੱਕ ਦੇ ਪਿੰਡ ਵੀ, ਇਧਰ ਮੋਗੇ ਤੱਕ ਦੇ ਲਾਏ ਹੋਏ ਨੇ, ਲੇਕਿਨ ਫਿਰ ਵੀ ਇਹ ਪੰਥਕ ਹਲਕਾ ਹੈ। ਔਰ ਇਸ ਬਾਰੇ ਪਹਿਲੀ ਖਬਰ ਤਾਂ ਰਾਜਦੇਵ ਸਿੰਘ ਬਰਨਾਲਾ, ਇਹ ਉਹ ਬੰਦਾ ਹੈ ਜਿਹੜਾ 84 ਤੋਂ 88 ਦੇ ਪੀਰੀਅਡ 'ਚ ਜਿਹੜੇ ਸਿੰਘ ਸੰਗਰੂਰ ਔਰ ਦੂਸਰੇ ਟਾਡਾ ਦੇ ਥੱਲੇ ਜਾਂ ਜੂਨ 84 ਤੋਂ ਬਾਅਦ ਫੜੇ ਜਾ ਰਹੇ ਸੀ, ਉਹਨਾਂ ਦੇ ਕੇਸ ਲੜਦਾ ਸੀ ਔਰ ਬਰਨਾਲਾ ਬੇਸਡ ਸੀ, ਮਸ਼ਹੂਰ ਸੀ। ਤਾਂ 1999 'ਚ ਜਦੋਂ ਪਾਰਲੀਮਾਨੀ ਚੋਣਾਂ 'ਚ ਫੈਸਲਾ ਹੋਇਆ ਜਿਹਦੇ 'ਚ ਕਿ ਸਿਮਰਨਜੀਤ ਸਿੰਘ ਮਾਨ ਜੇਲ੍ਹ ਦੇ ਵਿੱਚ ਸਨ, ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ। ਤਿੰਦਰਪਾਲ ਸਿੰਘ ਵੀ ਜੇਲ੍ਹ 'ਚ ਸੀ, ਪਟਿਆਲੇ ਤੋਂ ਉਮੀਦਵਾਰ ਬਣਾਇਆ ਗਿਆ। ਬੀਬੀ ਰਜਿੰਦਰ ਕੌਰ ਬੁਲਾਰਾ ਲੁਧਿਆਣੇ ਤੋਂ ਉਮੀਦਵਾਰ ਸਨ। ਬੀਬੀ ਵਿਮਲ ਕੌਰ ਖਾਲਸਾ, ਸ਼ਹੀਦ ਬੇਅੰਤ ਸਿੰਘ ਦੀ ਸਿੰਘਣੀ, ਰੋਪੜ ਤੋਂ ਉਮੀਦਵਾਰ ਸਨ। ਬੇਅੰਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਿਆ, ਉਹਨਾਂ ਦੇ ਪਿਤਾ ਬਾਬਾ ਸੁੱਚਾ ਸਿੰਘ ਬਲੋਆ, ਬਠਿੰਡਾ ਰਿਜ਼ਰਵ ਹਲਕਾ ਸੀ ਉਦੋਂ, ਉੱਥੋਂ ਉਮੀਦਵਾਰ ਸਨ। ਔਰ ਉਦੋਂ ਰਾਜਦੇਵ ਸਿੰਘ ਬਰਨਾਲੇ ਨੂੰ ਸੰਗਰੂਰ ਹਲਕੇ ਤੋਂ, ਕਿਉਂਕਿ ਵਕੀਲ ਦੇ ਤੌਰ ਤੇ ਉਹਦੀ ਥੋੜ੍ਹੀ ਬਹੁਤ ਪਛਾਣ ਬਣੀ ਹੋਈ ਸੀ, ਖੜਾ ਕੀਤਾ ਗਿਆ। ਹਾਲਾਂ ਉਸ ਤੋਂ ਬਾਅਦ ਇਹ ਉਹ ਪੀਰੀਅਡ ਸੀ, ਹਾਲਾਂ ਮੇਰੇ ਕੋਲ ਕੋਈ ਨਿੱਜੀ ਜਾਣਕਾਰੀ ਤਾਂ ਨਹੀਂ ਹੈ ਕਿ ਹਾਂ ਉਹ ਉਦੋਂ ਦੁਬਾਰਾ ਸੁਰਖੀਆਂ 'ਚ ਆਇਆ ਜਦੋਂ ਰੁਲਦੇ ਦੇ ਜਿਹੜਾ ਰਾਸ਼ਟਰੀ ਸਿੱਖ ਸੰਗਤ ਦਾ ਪ੍ਰਧਾਨ ਸੀ ਉਹਨੂੰ ਕਿਸੇ ਨੇ ਰੋਲ ਦਿੱਤਾ। ਔਰ ਉਸ ਤੋਂ ਬਾਅਦ ਇੱਕ ਸਟੇਜ ਤੇ ਰਾਜਦੇਵ ਸਿੰਘ ਬਰਨਾਲਾ ਜਿਹੜਾ ਇਹ ਸੁਰਖੀਆਂ 'ਚ ਆਇਆ ਕਿ ਇਹ ਰਾਸ਼ਟਰੀ ਸਿੱਖ ਸੰਗਤ ਦਾ ਇਹਨੂੰ ਪ੍ਰਧਾਨ ਬਣਾਇਆ ਗਿਆ। ਹਾਲਾਂ ਕੁਛ ਅਰਸੇ ਬਾਅਦ 6 ਮਹੀਨੇ ਸਾਲ ਜਾਂ ਜ਼ਿਆਦਾ ਤੋਂ ਬਾਅਦ ਉਹਨੇ ਰਿਜ਼ਾਈਨ ਕਰਤਾ। ਉਹਨੇ ਕਿਹਾ ਜੀ ਮੈਂ ਗਲਤ ਥਾਂ ਤੇ ਚਲਾ ਗਿਆ ਸੀ, ਇਹ ਉਹ। ਪਰ ਇਸ ਲੈਵਲ ਦਾ ਬੰਦਾ ਜਦੋਂ ਕਿਤੇ ਇਸ ਕਿਸਮ ਦਾ ਜਾਂਦਾ ਹੈ ਤੇ ਫਿਰ ਸਵਾਲੀਆ ਨਿਸ਼ਾਨ ਲੱਗਣਾ ਹੀ ਲੱਗਣਾ ਹੈ, ਕੋਈ ਇਹਨੂੰ ਇਨੋਸੈਂਟ ਮਿਸਟੇਕ ਨਹੀਂ ਕਹਿ ਸਕਦਾ। ਔਰ ਭਾਈ ਅੰਮ੍ਰਿਤਪਾਲ ਸਿੰਘ ਬੀਤਾ ਕੱਲ, ਅੱਜ ਅਸੀਂ 24 ਅਪ੍ਰੈਲ ਨੂੰ ਗੱਲ ਕਰ ਰਹੇ ਹਾਂ, 23 ਅਪ੍ਰੈਲ ਦਾ ਉਹ ਦਿਨ ਹੈ
ਜਿਸ ਦਿਨ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਪਿੰਡ ਰੋਡੇ ਸੰਤ ਪਿੰਡਾਂ ਵਾਲਿਆਂ ਦੇ ਜਨਮ ਸਥਾਨ ਉਹਨਾਂ ਦੀ ਯਾਦ 'ਚ ਬਣੇ ਗੁਰਦੁਆਰਾ ਸਾਹਿਬ 'ਚ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਸੀ। ਔਰ 1 ਸਾਲ ਹੋ ਗਿਆ। NSA ਉਹਨਾਂ ਦੇ ਨਾਲ 9 ਸਿੰਘ ਹੋਰ ਨੇ ਸਾਲ ਲਈ ਹੋਰ ਲਾ ਦਿੱਤਾ ਗਿਆ। ਤੇ ਅਚਾਨਕ ਹਾਲਾਂ ਵਕੀਲ ਖਾਰਾ, ਇਮਾਨ ਸਿੰਘ ਖਾਰਾ ਸ਼ਾਇਦ ਨਾਂ ਹੈ ਪਹਿਲਾਂ, ਉਸ ਦਾ ਵੀ ਹਾਲਾਂ ਉਹ ਵੀ ਕੋਈ ਬਹੁਤ ਵਾਰੀ ਜਿਹੜੀਆਂ ਨੇ ਬਹੁਤ ਜ਼ਿੰਮੇਵਾਰੀ ਵਾਲੀਆਂ ਗੱਲਾਂ ਨਹੀਂ ਹੁੰਦੀਆਂ, ਪਰ ਚਲੋ ਇਹ ਸੀ ਕਿ ਉਹ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਸੀ ਉਦੋਂ ਤੋਂ ਉਹਨਾਂ ਦੇ ਨਾਲ ਸੰਪਰਕ ਸੀ। ਉਹਦੇ ਬਿਆਨ ਹੁੰਦੇ ਨੇ ਵੀ ਕੀ ਹੋਇਆ ਕੀ ਨਹੀਂ, ਜਾਂ ਪਰਿਵਾਰ ਤੋਂ ਸਾਨੂੰ ਪਤਾ ਲੱਗਦਾ ਅੰਮ੍ਰਿਤਸਰ 'ਚ ਹੈਰੀਟੇਜ ਸਟਰੀਟ ਤੇ ਮੋਰਚਾ ਵੀ ਲਾਇਆ ਹੋਇਆ ਉਹਨਾਂ ਦੇ ਪਰਿਵਾਰ ਨੇ ਕਿ ਭਾਈ ਉਹਨਾਂ ਦੀ ਮਾਤਾ ਜੀ ਨੂੰ ਵੀ ਕਿਵੇਂ 107-51 ਦੇ ਵਿੱਚ ਫੜਿਆ। ਅਚਾਨਕ ਇਹ 32 ਘੰਟੇ ਜਾਂ 36 ਘੰਟੇ ਪਹਿਲਾਂ ਰਾਜਦੇਵ ਸਿੰਘ ਬਰਨਾਲਾ, ਜਿਹੜਾ ਸੈਲਫ ਅਪਾਇੰਟਡ ਹੀ ਮੈਨੂੰ ਤਾਂ ਵਕੀਲ ਲੱਗਦਾ ਅੰਮ੍ਰਿਤਪਾਲ ਸਿੰਘ ਹੋਰਾਂ ਦਾ, ਕਿਵੇਂ ਡਿਬਰੂਗੜ੍ਹ ਜਾ ਰਿਹਾ, ਕੌਣ ਖਰਚਾ ਕਰਦਾ, ਕਿਵੇਂ ਹੈ ਪਤਾ ਨਹੀਂ ਹੈ, ਉਹਦਾ ਇਹ ਬਿਆਨ ਆਇਆ ਕਿ ਜੀ ਮੈਂ ਮਿਲਿਆ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਔਰ ਉਹਨਾਂ ਨੂੰ ਅਸੀਂ ਇਹ ਬੇਨਤੀ ਕੀਤੀ ਕਿ ਜੀ ਸੰਗਤਾਂ ਚਾਹੁੰਦੀਆਂ ਨੇ ਕਿ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਖਡੂਰ ਸਾਹਿਬ ਤੋਂ ਚੋਣ ਲੜੋ, ਔਰ ਉਹਨਾਂ ਨੇ ਬੇਨਤੀ ਪ੍ਰਵਾਨ ਕਰ ਲਈ। ਹਾਲਾਂ ਫੌਰਨ ਇਸ ਤੋਂ ਬਾਅਦ ਜਦੋਂ ਉਹਨਾਂ ਦੇ ਮਾਤਾ ਜੀ ਦੇ ਨਾਲ ਗੱਲਬਾਤ ਮੀਡੀਆ ਨੇ ਕੀਤੀ, ਉਹਨਾਂ ਨੇ ਕਿਹਾ ਜੀ ਅਸੀਂ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਅਜੇ ਇਸ ਦੀ ਕਨਫਰਮੇਸ਼ਨ ਨਹੀਂ ਹੈ, ਪਰ ਉਹਨਾਂ ਦੇ ਪਿਤਾ ਜੀ ਚਾਚਾ ਜੀ ਭਾਈ ਸਾਹਿਬ ਦੇ ਮਿਲਣਗੇ, ਜਿਹੜੇ ਮਿਲ ਲਿਆ ਹੋਣਾ ਅੱਜ, ਉਸ ਤੋਂ ਬਾਅਦ ਅਸੀਂ ਇਸ ਬਾਰੇ ਕੁਝ ਕਵਾਂਗੇ। ਸੋ ਇਸ ਤੋਂ ਇੱਕ ਗੱਲ ਜ਼ਾਹਰ ਹੈ ਕਿ ਵੀ ਇੱਕ ਪਾਸੇ ਅਕਾਲੀਆਂ ਨੇ ਅਜੇ ਖਡੂਰ ਸਾਹਿਬ ਦੀ ਸੀਟ ਐਲਾਨੀ ਨਹੀਂ ਹੋਈ, ਸੋ 2-3 ਜਿਹੜੀਆਂ ਇਸ ਦੇ ਉੱਤੇ ਜਿਹੜੀਆਂ ਗੱਲਾਂ ਘੁੰਮ ਰਹੀਆਂ ਨੇ, ਇੱਕ ਤਾਂ ਇਹ ਹੈ ਕਿ ਜੀ ਉਹ ਆਜ਼ਾਦ ਪੇਪਰ ਫਾਈਲ ਕਰਨਗੇ ਔਰ ਅਕਾਲੀ ਦਲ ਹਮਾਇਤ ਕਰੇਗਾ। ਇੱਕ ਪਹਿਲਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਜੀ ਉਹ ਅਕਾਲੀ ਦਲ ਦੀ ਟਿਕਟ ਤੇ ਚੋਣ ਲੜਨਗੇ। ਹੁਣ ਔਰ ਇਹਨਾਂ ਦੋਨਾਂ ਖਬਰਾਂ ਨੂੰ ਹੀ ਜਿਹੜੇ ਅੰਮ੍ਰਿਤਪਾਲ ਸਿੰਘ ਨੂੰ ਸਾਲ ਤੋਂ ਹਰ ਇੱਕ ਨੇ ਵਸਾਰਿਆ ਹੋਇਆ ਸੀ, ਮੈਂ ਦੇਖ ਰਿਹਾ PTI ਦੀ ਵੀ ਖਬਰ ਹੈ, ਮੇਜਰ ਅੰਮ੍ਰਿਤਪਾਲ ਸਿੰਘ ਟੂ ਕੰਟੈਸਟ ਲੋਕ ਸਭਾ ਇਲੈਕਸ਼ਨ ਫਰੋਮ ਪੰਜਾਬ ਖਡੂਰ ਸਾਹਿਬ ਕਲੇਮਸ ਲਾਇਰ। ਫਿਰ ਦਾ ਹਿੰਦੂ ਦੀ ਖਬਰ, ਨੋ ਡਿਸੀਜਨ ਯੈਟ ਔਨ ਵਾਰਿਸ ਪੰਜਾਬ ਦੇ ਚੀਫ ਅੰਮ੍ਰਿਤਪਾਲ ਸਿੰਘ ਕੰਟੈਸਟਿੰਗ ਲੋਕ ਸਭਾ ਪੋਲਸ ਸੇਜ਼ ਹਿਜ਼ ਮਦਰ। ਸੋ ਜਦੋਂ ਇਸ ਲੈਵਲ ਦੀ ਹਾਈਪ ਇਹ ਦੇ ਤਾਂ ਸਮਝੋ ਵੀ ਇਸ ਕਿਸਮ ਦੇ ਮੂਵ ਦੇ ਪਿੱਛੇ ਵੀ ਏਜੰਸੀਆਂ ਹੀ ਹੁੰਦੀਆਂ ਨੇ, ਅਦਰਵਾਈਜ਼ ਉੱਥੇ ਇੰਨੇ ਉਮੀਦਵਾਰ ਨੇ, ਕੌਣ ਆਇਆ ਕੌਣ ਗਿਆ, ਆਲ ਆਫ ਏ ਸਡਨ ਕਿਵੇਂ? ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਇਹਦੇ ਬਾਵਜੂਦ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਤੋਂ ਬਹੁਤਿਆਂ ਨੇ ਕਿਨਾਰਾ ਕੀਤਾ, ਉਹ ਜਦੋਂ ਫੀਲਡ ਸੀ ਉਦੋਂ ਵੀ ਡਿਸਆਨ ਕਰਨ ਵਾਲੇ ਸੀ, ਲੇਕਿਨ ਮੈਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਵਿੱਚ ਪੋਟੈਂਸ਼ੀਅਲ ਹੈ। ਆਉਣ ਵਾਲੇ ਪੀਰੀਅਡ 'ਚ ਜੇ ਉਹ ਸਬਰ ਦੇ ਨਾਲ ਕੁਝ ਵਕਤ ਇਹਨਾਂ ਸਾਰੇ ਹਾਲਾਤਾਂ ਨੂੰ ਫੇਸ ਕਰਦੇ, ਅਲਟੀਮੇਟਲੀ NSA ਕਿੰਨੀ ਕੁ ਦੇਰ ਉਹਨਾਂ ਨੂੰ ਅੰਦਰ ਰੱਖਣਗੇ, ਔਰ ਉਹਨਾਂ ਦੇ ਵਿੱਚ ਜਿਹੜਾ ਪੋਟੈਂਸ਼ੀਅਲ ਕੌਮ ਨੂੰ, ਖਾਸ ਤੌਰ ਤੇ ਨੌਜਵਾਨੀ ਨੂੰ, ਉਹ ਧਾਰਮਿਕ ਮੁੱਦਿਆਂ ਦੇ ਉੱਤੇ ਜਿਵੇਂ ਉਹਨਾਂ ਨੇ ਖਾਲਸਾ ਵਹੀਰ ਰਾਹੀਂ ਨਸ਼ਾ ਛਡਾਊ ਮੁਹਿੰਮ ਔਰ ਪਾਤਸ਼ਾਹੀ ਦਾਵਾ, ਇਹ ਸਾਰੇ ਦੇ ਉੱਤੇ ਜਿਹੜੀ ਪਹੁੰਚ ਸੀ, ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਉਹਨਾਂ ਨੂੰ ਇਹ ਨਿਲ ਕਰਨ ਦਾ ਇਹ ਬੈਸਟ ਤਰੀਕਾ ਹੈ। ਪਹਿਲੀ ਗੱਲ ਦਾ ਮੋਮੈਂਟ ਉਹਨਾਂ ਨੇ ਡਿਸਾਈਡ ਕੀਤਾ ਤੇ ਫਿਰ ਆਪਣਿਆਂ ਦਾ ਇੱਕ ਤਬਕਾ ਪਹਿਲਾਂ ਸ਼ੁਰੂ ਹੋਏਗਾ ਕਿ ਜੀ ਉਹ ਤਾਂ ਕਹਿੰਦੇ ਸੀ ਮੈਂ ਕੋਈ ਅਹੁਦਾ ਨਹੀਂ ਲੈਣਾ, ਮੈਂ ਕਦੇ ਚੋਣ ਨਹੀਂ, ਇਹ ਤਾਂ ਸਿਸਟਮ ਜੀ ਦੇਖੋ ਫਿਰ ਉਹੀ ਭਾਰਤੀ ਕਨਸਟੀਟਿਊਸ਼ਨ 'ਚ ਫੇਥ ਜੀ ਇੱਧਰ ਉੱਧਰ, ਫਿਰ ਹਰਾਉਣ ਦੀ ਲਾਈਨ ਸ਼ੁਰੂ ਹੋ ਜਾਏਗੀ। ਸੋ ਇਸ ਸਾਰੇ ਦੇ ਥੱਲੇ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਖਤਰਨਾਕ ਮੂਵ ਹੈ। ਇਸ 'ਚ ਠੀਕ ਹੈ ਪੇਰੈਂਟਸ ਵੀ ਹੋ ਸਕਦਾ ਹੈ ਜਾਂ ਦੂਸਰਿਆਂ ਦੇ ਵੀ ਇੱਕ ਸਟੇਜ ਹੁੰਦੀ ਹੈ ਕਿ ਜੀ ਜਲਦੀ ਬਾਹਰ ਆਏ, ਹਾਲਾਂਕਿ ਐਸਾ ਕੋਈ ਬਹੁਤਿਆਂ ਨੂੰ ਇਹ ਲੱਗਦਾ ਹੈ ਕਿ ਜੀ ਕੋਈ ਲਾ ਹੈ ਉੱਥੇ ਕਿ ਜੇ ਉਹ MP ਬਣ ਗਿਆ ਜਾਂ MP ਜਿੱਤ ਜਾਏ ਤੇ ਜੇਲ੍ਹ ਤੋਂ ਬਾਹਰ ਆ ਜਾਏਗਾ, ਇਹ ਇਵੇਂ ਨਹੀਂ ਹੈ। 1989 ਚ ਇਸ ਲਈ ਸੀ ਕਿਉਂਕਿ ਰਾਜੀਵ ਗਾਂਧੀ ਨੇ ਪਾਵਰ ਲੈ ਲਈ ਸੀ, ਇਹ ਪਹਿਲਾਂ ਹੀ ਪਾਰਟ ਸੀ, ਪੰਜਾਬ 'ਚ ਮੂਵਮੈਂਟ ਚੱਲ ਰਹੀ ਸੀ ਖਾਲਿਸਤਾਨ ਦੀ, ਸੋ ਉਹ ਚਾਹੁੰਦੇ ਸੀ ਕਿ ਕਿਸੇ ਬਹਾਨੇ ਨਾਲ ਸਿੱਖਾਂ ਨੂੰ ਠੰਡਾ ਕੀਤਾ ਜਾਏ। ਇਹੀ ਕਾਰਨ ਹੈ ਕਿ ਸਿਮਰਨਜੀਤ ਸਿੰਘ ਮਾਨ ਜਾਂ ਤੇਂਦਰਪਾਲ ਸਿੰਘ ਹੋਰਾਂ ਨੂੰ ਉਹਨਾਂ ਦੀ ਰਿਲੀਜ਼ ਬਾਅਦ ਦੇ ਵਿੱਚ ਹੁੰਦੀ ਹੈ, ਪਰ ਇਹ ਕੋਈ ਲਾਅ ਨਹੀਂ ਹੈ ਕਿ ਜੀ ਜੇ ਉਹ MP ਅੰਮ੍ਰਿਤਪਾਲ ਸਿੰਘ ਬਣ ਜਾਏਗਾ ਤੇ ਉਹ ਬਾਹਰ ਆ ਜਾਏਗਾ। ਸੋ ਕੁਝ ਲੋਕਾਂ ਦਾ ਇਹ ਆਰਗੂਮੈਂਟ ਵੀ ਕਿ ਜੀ ਚਲੋ ਜੋ ਵੀ ਹੈ ਇੱਕ ਵਾਰੀ ਅੰਮ੍ਰਿਤਪਾਲ ਸਿੰਘ ਬਾਹਰ ਆ ਜਾਏ ਫਿਰ, ਇਹ ਵੀ ਕੋਈ ਲੌਜਿਕ ਨਹੀਂ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਜਿਹੜੇ ਵੀ ਇੱਥੇ ਵੀ ਉਹਨਾਂ ਦੇ ਐਕਟਿਵਿਸਟ ਨੇ, ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਤੱਕ ਜੇ ਕੋਈ ਕਮਿਊਨੀਕੇਸ਼ਨ ਦਾ ਲੈਵਲ ਹੈ ਕਿ ਉਹ ਇਸ ਜਿਹੜਾ ਜਾਲ ਏਜੰਸੀਆਂ ਵੱਲੋਂ ਵਿਛਾਇਆ ਜਾ ਰਿਹਾ, ਜਿਹਦੇ 'ਚ ਭਾਵੇਂ ਇੱਕ ਪਾਸੇ ਇੱਕ ਭਾਵਨਾਤਮਕ
ਝੁਕਾਅ ਵੀ ਹੈ। ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਨੇ ਕਿਹਾ ਕਿ ਜੀ ਆਲਰੇਡੀ 25 ਪਿੰਡਾਂ ਦੀਆਂ ਦੇ ਸਰਪੰਚ ਔਰ ਜਿਹੜੀਆਂ ਪੰਚਾਇਤਾਂ ਆਈਆਂ ਕਿ ਭਾਈ ਅੰਮ੍ਰਿਤਪਾਲ ਸਿੰਘ ਖਲੋਏ। ਮੈਨੂੰ ਇਹ ਲੱਗਦਾ ਕਿ ਵੀ ਚਲੋ ਹੋ ਸਕਦਾ ਪੇਰੈਂਟਸ ਦੇ ਜਿਵੇਂ ਮਾਤਾ ਜੀ ਇੱਕ ਬੜੇ ਦ੍ਰਿੜ ਇਰਾਦੇ ਦੇ ਨੇ, ਲੇਕਿਨ ਫਿਰ ਵੀ ਇਹ ਜਿਹੜਾ ਜਜ਼ਬਾਤ ਤੁਹਾਡੀ ਇੱਕ ਕਮਜ਼ੋਰੀ ਵੀ ਹੁੰਦਾ ਹੈ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਭਾਈ ਅੰਮ੍ਰਿਤਪਾਲ ਸਿੰਘ ਦਾ ਚੋਣ ਦ੍ਰਿਸ਼ ਦੇ ਵਿੱਚ ਆਉਣਾ ਕਿਸੇ ਪਾਸਿਓਂ ਵੀ, ਆਜ਼ਾਦ ਅਕਾਲੀ ਕੋਈ ਵੀ, ਇਹ ਉਹਨਾਂ ਦੇ ਲਈ ਵੀ ਔਰ ਕੌਮੀ ਪੱਖ ਤੋਂ ਵੀ ਅਸੀਂ ਸਮਝਦੇ ਹਾਂ ਕਿ ਉਹਨਾਂ ਦਾ ਫਿਰ ਜਿਹੜਾ ਜਿਸ ਲੈਵਲ ਦੀ ਉਹਨਾਂ ਤੋਂ ਤਵੱਕੋ ਹੈ ਇਹ ਬਿਲਕੁਲ ਉਸ ਤੇ ਉਲਟ ਜਾਏਗਾ। ਔਰ ਤੁਸੀਂ ਹਾਂਜੀ ਮੈਸੇਜ ਲੈਣ ਜਾ ਰਹੇ ਆਪਾਂ ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ, ਫਤਿਹ ਬੁਲਾਉਂਦੇ, ਜਸਕੀਰਤ ਸਿੰਘ ਜੀ, ਕੁਲਜੀਤ ਸਿੰਘ ਜੀ, ਅਮਰਜੀਤ ਸੈਣੀ ਜੀ, ਸੁਖਜੀਵਨ ਬੱਚੂ ਜੀ, ਗੁੱਡ ਜੌਬ, ਕੀਪ ਇਟ ਅਪ, ਥੈਂਕਸ ਕਹਿੰਦੇ ਨੇ। ਐਂਡ ਸੁਰਿੰਦਰ ਸਿੰਘ ਜੀ ਸਾਨੂੰ ਦਿੱਲੀ ਤੋਂ ਦੇਖ ਰਹੇ ਨੇ, ਔਰ ਹਰਦੀਪ ਸਿੰਘ ਜੀ ਸਾਨੂੰ ਜਾਰਡਨ ਤੋਂ ਦੇਖ ਰਹੇ ਨੇ, ਔਰ ਫਤਿਹ ਵੀ ਬੁਲਾਉਂਦੇ ਨੇ। ਪਰਮਿੰਦਰ ਖਾਲਸਤਾਨ ਕਹਿੰਦੇ ਨੇ, ਜਸਕੀਰਤ ਸਿੰਘ ਕਹਿੰਦੇ ਨੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਸਕੀਰਤ ਸਿੰਘ ਜੀ, ਡਾਕਟਰ ਸਾਹਿਬ ਜੀ ਤੁਹਾਡੇ ਵਿਚਾਰ ਦਿਲ ਨੂੰ ਟੁੰਬ ਲੈਂਦੇ ਨੇ, ਵਾਹਿਗੁਰੂ ਚੜ੍ਹਦੀ ਕਲਾ ਰੱਖਣ, ਖਾਲਸਾ ਜ਼ਿੰਦਾਬਾਦ। ਪਾਲ ਸਿੰਘ ਗਰੇਵਾਲ ਜੀ, ਕੁਲਦੀਪ ਕੌਰ ਜੀ, ਸੁਰਮੁਖ ਮੁੰਦਰਾ ਜੀ, ਜਤਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ, ਔਰ ਇਸੇ ਤਰ੍ਹਾਂ ਧਰਮ ਸਿੰਘ ਜੀ। ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਇਆ, ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਹਾਊ ਕੈਨ ਏ ਫਰੀडम seeker be against other freedom seekers? I have heard someone speaking against freedom of Palestine. ਰਾਜਵਿੰਦਰ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਸਾਡਾ ਵਾਹ ਵੀ ਇਸ ਕਿਸਮ ਦੇ ਵੀਰਾਂ ਦੇ ਨਾਲ ਪੈਂਦਾ ਹੈ, ਪਰ ਇਹ ਮੰਦੇ ਭਾਗਾਂ ਦੀ ਗੱਲ ਹੈ। ਉਹਨਾਂ ਨੂੰ ਯਾਸਰ ਅਰਾਫਾਤ ਨੇ ਜੋ ਜੂਨ 84 ਦੀ ਸ਼ਲਾਘਾ ਕੀਤੀ ਇੰਦਰਾ ਗਾਂਧੀ ਦੀ ਜਾਂ ਦੂਜੇ, ਉੱਥੇ ਕੀ ਫਸੇ ਹੋਏ ਨੇ ਜਾਂ ਉਸ ਐਂਗਲ ਤੋਂ ਹੀ ਦੇਖਦੇ ਨੇ। ਅਸੀਂ ਸਮਝਦੇ ਹਾਂ ਕਿ ਈਵਨ ਫਲਸਤੀਨ ਦੀ ਆਜ਼ਾਦੀ ਦੀ ਵਜ਼ਾਹਤ ਤਾਂ ਅਮਰੀਕਾ ਵੀ ਕਰਦਾ ਹੈ, UN ਦੇ ਵੀ ਨੇ ਕਿ 2 ਨੇਸ਼ਨ ਥਿਊਰੀ। ਸੋ ਅਸੀਂ ਸਮਝਦੇ ਹਾਂ ਕਿ ਇਜ਼ਰਾਈਲ ਦਾ ਹੱਕ ਹੈ ਐਗਜ਼ਿਸਟ ਕਰਨ ਦਾ, ਪਰ ਉਸ ਦੇ ਨਾਲ ਫਲਸਤੀਨੀਆਂ ਦਾ ਆਜ਼ਾਦ ਮੁਲਕ ਹੋਣਾ ਇਹ ਜ਼ਰੂਰੀ ਹੈ। ਔਰ ਅਸੀਂ ਜਿਹੜਾ ਖਾਸ ਤੌਰ ਤੇ ਨਸਲਕੁਸ਼ੀ ਦਾ ਰੁਝਾਨ ਉੱਥੇ ਚੱਲ ਰਿਹਾ ਹੈ, ਅਸੀਂ ਉਸ ਦੇ ਖਿਲਾਫ ਆਵਾਜ਼ ਵੀ ਚੁੱਕਦੇ ਹਾਂ, ਔਰ ਕੋਈ ਨਾ ਕੋਈ ਸੈਗਮੈਂਟ ਸਾਡਾ ਆਲਮੋਸਟ ਦੂਸਰੇ ਤੀਸਰੇ ਦਿਨ ਇਸ ਮੁੱਦੇ ਤੇ ਹੁੰਦਾ ਹੈ। ਹਾਂਜੀ, ਫਿਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਕਲਾ ਵਰਤ ਰਹੀ ਹੈ, ਇੰਡੀਆ ਸ਼ੁੱਡ ਕੰਟੀਨਿਊ ਇਟਸ policies so they can expose themselves in the world. So ਹਾਂਜੀ ਨਿਕਲ ਰਿਹਾ ਜੀ ਇਹਨਾਂ ਦਾ ਪਾਜ ਮਲਮਾ ਲੈ ਜਾਏਗਾ, ਲੱਥ ਰਿਹਾ। ਧਰਮ ਸਿੰਘ ਜੀ ਖਾਲਸਾ ਜ਼ਿੰਦਾਬਾਦ ਜੀ, ਵੀਰੀ ਫੌਜ ਜ਼ਿੰਦਾਬਾਦ, ਚੜ੍ਹਦੀ ਕਲਾ ਪ੍ਰੋਗਰਾਮ ਸੱਚੋ ਸੱਚ ਜੀ, ਥੈਂਕ ਯੂ ਸੋ ਮਚ। ਇੰਦਰਜੀਤ ਸੰਧੂ ਜੀ, ਸੁਖਦੇਵ ਸਿੰਘ ਜੀ, ਫਿਰ ਇਸੇ ਤਰ੍ਹਾਂ ਜਸਪੀਰ ਸਿੰਘ ਜੀ, ਕਮਲਜੀਤ ਸਿੰਘ ਆਪਾਂ ਡਿਸਕਸ ਕਰ ਲਿਆ ਉਹਨਾਂ ਦਾ, ਗੁਰਬਚਨ ਨਰਕਤਾਰੀ ਉਹਨਾਂ ਦਾ। ਸੋ ਹਰਮਨ ਪੰਨੂ ਜੀ, ਬਲਵਿੰਦਰ ਸਿੰਘ ਜੀ, ਐਸਕੋਰ ਜੀ ਕਹਿੰਦੇ 13 ਅਪ੍ਰੈਲ 1978 ਚ ਨਰਕਧਾਰੀਆਂ ਵੱਲੋਂ ਪੰਜਾਬ ਚ ਜਿਹੜੀ ਲਗਾਈ ਅੱਗ ਹੈ ਅੱਜ ਤੱਕ ਵੀ ਸੁਲਗ ਰਹੀ ਹੈ। ਹਾਂ ਬਿਲਕੁਲ ਬਿਲਕੁਲ, ਕੋਈ ਸ਼ੱਕ ਨਹੀਂ। ਫਿਰ ਇਸੇ ਤਰ੍ਹਾਂ ਸਤਨਾਮ ਔਜਲਾ ਜੀ, ਸਿੰਘ ਗਰਚਾ ਜੀ, ਕਿਉਂਕਿ ਏਜੰਸੀਆਂ ਦੀ ਖੇਡ ਸੀ ਔਰ ਉਹਨਾਂ ਦੀ ਖੇਡ ਅੱਜ ਵੀ ਜਾਰੀ ਹੈ। ਅੱਜ ਵੀ ਉਹੀ ਸੌਦਾ ਸਾਧ, ਉਸ ਦਾ ਰੂਪ ਕਿਵੇਂ ਉਹਨੂੰ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ। ਮਿਸਰਾ ਸਿੰਘ ਜੀ, ਅਵਤਾਰ ਸਿੰਘ ਜੀ, ਜੀਤ ਸੂਰਤੀਆ ਜੀ, ਨਿਹੰਗ ਸਿੰਘ ਜੀ, ਫਿਰ ਇਸੇ ਤਰ੍ਹਾਂ ਗੁੱਜਰ ਸਿੰਘ ਜੀ, ਪੁਨੀਤ ਸੰਧੂ ਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ, ਖਾਲਸਾ ਜ਼ਿੰਦਾਬਾਦ ਜੀ। ਜਿਤ ਸਿੰਘ ਕਹਿੰਦੇ ਨੇ ਇਹ ਹੁਣ ਪਹਿਲਾਂ ਵਾਂਗ ਨਹੀਂ, ਜੋ ਮਰਜ਼ੀ ਕਰੀ ਜਾਣ, ਦੁਨੀਆ ਵੇਖਦੀ ਹੈ ਇਹਨਾਂ ਅੱਤਵਾਦੀਆਂ ਵੱਲ। ਆਈ ਡੋਨਟ ਨੋ ਇੰਡੀਅਨ ਸਟੇਟ ਕਿਉਂਕਿ ਜਵਾਬਦੇਹੀ ਹੈ ਇਸ ਵੇਲੇ। ਜਗਤਾਰ ਸਿੰਘ ਜੀ, ਫਿਰ ਡਾਕਟਰ ਸਾਹਿਬ ਰਾਜਦੇਵ RSS ਵਾਲੇ ਨੇ ਬੁਰੀ ਤਰ੍ਹਾਂ ਇਸ਼ਨੂੰ ਅਮਰਤਪਾਲ ਸਿੰਘ ਨੂੰ ਇਹ ਰਾਜ ਗੰਦਾ, ਪਤਾ ਨਹੀਂ ਯਾਰ ਉਹਨੂੰ ਕੀ ਕਹਿਣਾ ਚਾਹੁੰਦੇ ਹਨ। ਹਾਂ ਕਿ ਵੀ ਬਚਨ ਦੀ ਲੋੜ ਹੈ ਇਸ ਤੋਂ, ਇਹ ਹੈ ਤਾਂ ਉਹਦੀ ਕ੍ਰੈਡੀਬਿਲਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਹੈ। ਬਿਲਕੁਲ। ਜਸਪਾਲ ਸਿੰਘ ਜੀ, ਦੇਖਦੀ ਫਤਿਹ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ। ਫਿਰ ਸੁਖਵਿੰਦਰ ਸਿੰਘ ਜੀ ਖਾਲਸਾ ਕਹਿੰਦੇ ਨੇ, ਖਾਲਸਾ ਜ਼ਿੰਦਾਬਾਦ। ਦੀਪ ਸਿੰਘ ਸਿੱਧੂ ਜੀ, ਖਾਲਸਾ ਜ਼ਿੰਦਾਬਾਦ। ਫਿਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾ ਜੀ, ਵੀਰੀ 4 ਚੈਨਲ ਦੇ ਸਮੁੱਚੇ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਏਗੀ, ਸਤਿ ਸ਼੍ਰੀ ਅਕਾਲ ਪ੍ਰਵਾਨ ਕਰਿਓ ਜੀ। ਔਰ ਪ੍ਰਗਟ 4 ਜੀ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਹੁਣ ਅਸੀਂ ਜਿਵੇਂ ਰੋਜ਼ਾਨਾ 12ਵਾਂ ਤੁਖਾਰੀ ਜੀ, ਉਸ ਦੇ ਇੱਕ ਮਹੀਨੇ ਦੇ ਵਿਚਾਰ ਦੇ ਉੱਤੇ ਵਿਚਾਰ ਕਰਦੇ। ਮੰਗਰ ਮਹੀਨੇ ਸੰਬੰਧੀ ਇਹ ਫਰਮਾਨ ਹੈ ਗੁਰੂ ਨਾਨਕ ਪਾਤਸ਼ਾਹ ਦਾ, ਮੰਗਰ ਮਾਹੋ ਭਲਾ
ਹਰ ਗੁਣ ਅੰਕ ਸਮਾਵੇ, ਗੁਣਵੰਤੀ ਗੁਣ ਰਵੈ, ਮੈਂ ਫਿਰ ਨੇਚਲ ਭਾਵੇ। ਨੇਚਲ ਚਤਰ ਸੁਜਾਨ ਵਿਧਾਤਾ, ਚੰਚਲ ਜਗਤ ਸਬਾਇਆ। ਗਿਆਨ ਧਿਆਨ ਗੁਣ ਅੰਕ ਸਮਾਣੇ, ਪ੍ਰਭ ਭਾਣੇ ਤਾਂ ਭਾਇਆ। ਗੀਤ ਨਾਦ ਕਵਿਤ ਕਵੇ ਸੁਣ, RAM ਨਾਮ ਦੁਖ ਭਾਗੈ। ਨਾਨਕ ਸਾ ਤਨ ਨਾਹ ਪਿਆਰੀ, ਅਬ ਭਗਤੀ ਫਿਰ ਆਗੇ। ਜੀ ਮੰਗਰ ਦੇ ਮਹੀਨੇ ਨੂੰ ਆਧਾਰ ਬਣਾ ਕੇ ਗੁਰੂ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਮੰਗਰ ਦਾ ਮਹੀਨਾ ਤਾਂ ਹੀ ਭਲਾ ਹੋਏਗਾ, ਚੰਗਾ ਹੋਏਗਾ, ਸੁਖਦਾਈ ਹੋਏਗਾ, ਹਰ ਗੁਣ ਅੰਕ ਸਮਾਵੇ। ਕਿ ਇਹ ਸਾਰਾ ਮਹੀਨਾ ਉਸ ਵਾਹਿਗੁਰੂ ਦੇ ਗੁਣ ਗਾਇਨ ਕਰਦੇ ਆ, ਉਸ ਦੀ ਗੋਦ ਦੇ ਵਿੱਚ ਉਸ ਦੇ ਗੁਣ ਗਾਉਂਦੇ ਆ, ਉਸ ਦੀ ਗੋਦ ਦੇ ਰਸ ਨੂੰ ਮਾਨਣਾ। ਹੁਣ ਇਹ ਵੀ ਸਮਝਣ ਵਾਲੀ ਗੱਲ ਹੈ, ਜਦੋਂ ਇਹ ਇਸ ਕਿਸਮ ਦੇ ਗੋਦ ਜਾਂ ਦੂਸਰਾ, ਇਹ ਬੇਸ਼ੱਕ ਮੈਟਾਫਰ ਫਿਜ਼ੀਕਲ ਬੀਇੰਗ ਨਾਲ ਹੈ, ਜਾਂ ਅਸੀਂ ਗੁਰੂ ਚਰਨ ਪਕੜੋ ਇਹ ਬਾਣੀ ਦੇ ਵਿੱਚ ਅਸੀਂ ਦੇਖਦੇ ਹਾਂ, ਤੇ ਗੁਰਮੂਰਤ ਗੁਰ ਸ਼ਬਦ ਹੈ। ਗੱਲ ਸ਼ਬਦ ਦੀ ਹੁੰਦੀ ਹੈ, ਜਿਹੜਾ ਤੁਹਾਡੇ ਅੰਦਰ ਉਹ ਨਾਦ, ਅਨਹਦ ਨਾਦ, ਜਿਹੜਾ ਆਨੰਦ ਬਲਿਸ ਦੇਣ ਵਾਲਾ ਹੈ, ਉਹੀ ਗੁਰੂ ਦੀ ਗੋਦ ਹੈ, ਉਹੀ ਗੁਰੂ ਦੇ ਚਰਨ ਨੇ, ਉਹੀ ਅਕਾਲ ਪੁਰਖ ਦੇ ਚਰਨ ਸ਼ਰਨ ਹੈ। ਮੰਗਰ ਮਾਹੋ ਭਲਾ, ਹਰ ਗੁਣ ਅੰਕ ਸਮਾਵੇ। ਕਿ ਭਾਈ ਮੇਰੀ ਜ਼ਿੰਦਗੀ ਜਿਹੜੀ ਹੈ ਉਸ ਵਾਹਿਗੁਰੂ ਦੀਆਂ ਪ੍ਰੇਜ਼ਿਸ 'ਚ ਗੁਜ਼ਰ ਰਹੀ ਹੈ। ਗੁਣਵੰਤੀ ਗੁਣ ਰਵੈ, ਮੈਂ ਫਿਰ ਨੇਚਲ ਭਾਵੇ। ਇਹ ਰੂਹ ਜਦੋਂ ਆਪਣੇ ਪਿਆਰੇ ਦੇ ਗੁਣਾਂ ਦੇ ਵਿੱਚ ਰਵੀ ਹੁੰਦੀ ਹੈ, ਉਸ ਦੇ ਵਿੱਚ ਹੀ ਉਹ ਪੁੜਿਆ ਹੁੰਦਾ ਹੈ, ਤੇ ਫਿਰ ਪਿਆਰੇ ਨੂੰ ਚੰਗਾ ਲੱਗਦਾ। ਮੈਂ ਫਿਰ ਨੇਚਲ ਭਾਵੇ, ਮੈਨੂੰ ਇਹ ਹਮੇਸ਼ਾ ਇਟਰਨਲ, ਜਿਹੜਾ ਨਾ ਖਤਮ ਹੋਣ ਵਾਲਾ ਨੇਚਲ ਵਾਹਿਗੁਰੂ ਹੈ, ਉਹ ਆਪਣੀ ਪਿਆਰ ਭਰੀ ਗੋਦ ਦੇ ਵਿੱਚ ਲੈ ਲੈਂਦਾ ਹੈ। ਨੇਚਲ ਚਤਰ ਸੁਜਾਨ ਵਿਧਾਤਾ, ਚੰਚਲ ਜਗਤ ਸਬਾਇਆ। ਕਿ ਉਹ ਵਾਹਿਗੁਰੂ ਨੇਚਲ ਹੈ, ਸੁਜਾਨ ਹੈ, ਵਿਧਾਤਾ ਹੈ, ਪਰ ਦੁਨੀਆਦਾਰੀ ਜਾਂ ਚੰਚਲਤਾ ਜਿਹੜੀ ਹੈ ਉਹ ਸਾਨੂੰ ਉਸ ਦੇ ਉੱਤੇ ਉਸ ਤੋਂ ਦੂਰ ਲੈ ਜਾਂਦੀ ਹੈ। ਕਿਉਂਕਿ ਇਹ ਜਿਹੜਾ ਫਿੱਕਾ ਸੰਸਾਰ ਹੈ, ਫਿਕਲਨੈਸ ਹੈ ਜਿਸ ਦੇ ਵਿੱਚ, ਉਸ ਦੇ ਵਿੱਚ ਚੰਚਲ ਤੇ ਚਤਰਾਈ ਇਹ ਹਾਵੀ ਹੈ। ਔਰ ਇਸੇ ਲਈ ਜਦੋਂ ਅਸੀਂ ਆਨੰਦ ਸਾਹਿਬ 'ਚ ਪੜ੍ਹਦੇ ਹਾਂ, ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ, ਚਤਰਾਈ ਕਿਨੈ ਨਾ ਪਾਇਆ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਏਤ ਭਰਮ ਭੁਲਾਇਆ। ਕਿ ਭਾਈ ਇਹ ਚੰਚਲਤਾ ਦੇ ਨਾਲ ਰੱਬ ਨੇ ਭੋਲੇ ਪਾਏ ਮਿਲੇ ਰਗਰਾਏ, ਕਿ ਵੀ ਵਾਹਿਗੁਰੂ ਮਿਲਦਾ ਉਸ ਭੋਲੇ ਭਾ ਦੇ ਨਾਲ। ਨੇਚਲ ਚਤਰ ਸੁਜਾਨ ਵਿਧਾਤਾ, ਚੰਚਲ ਜਗਤ ਸਬਾਇਆ। ਗਿਆਨ ਧਿਆਨ ਗੁਣ ਅੰਕ ਸਮਾਣੇ, ਪ੍ਰਭ ਭਾਣੇ ਤਾਂ ਪਾਇਆ। ਅਲਟੀਮੇਟਲੀ ਇਹ ਰੱਬ ਦੀ ਰਜ਼ਾ ਦੇ ਵਿੱਚ ਜਦੋਂ ਪ੍ਰਭੂ ਨੂੰ ਪਾਉਂਦਾ ਹੈ, ਵਾਹਿਗੁਰੂ ਨੂੰ ਪਾਉਂਦਾ ਹੈ, ਤੇ ਇਹ ਜਿਹੜਾ ਅਲਟੀਮੇਟ ਉਹ ਸਟੇਜ ਅੰਕ ਗੋਦ ਵਾਹਿਗੁਰੂ ਦੀ ਨਸੀਬ ਹੁੰਦੀ ਹੈ। ਗੀਤ ਨਾਦ ਕਵਿਤ ਕਵੇ ਸੁਣ, RAM ਨਾਮ ਦੁਖ ਭਾਗੇ। ਕਿ ਵੀ ਮੈਂ ਬਹੁਤ ਸਾਰੇ ਗੀਤ ਸ਼ਬਦ ਕਵਿਤਾਵਾਂ ਬਹੁਤ ਕੁਝ ਸੁਣਿਆ, ਲੇਕਿਨ ਅਲਟੀਮੇਟਲੀ RAM ਨਾਮ ਦੇ ਨਾਲ, ਵਾਹਿਗੁਰੂ ਦੇ ਨਾਮ ਦੇ ਸਹਾਰੇ ਦੇ ਨਾਲ ਹੀ ਦੁੱਖ ਦੌੜਦੇ ਨੇ। ਇਹ ਦੁੱਖ ਫਿਜ਼ੀਕਲ ਸੋਰੋਜ਼ ਦੀ ਗੱਲ ਨਹੀਂ ਹੈ, ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਹੈ। ਬਾਕੀ ਸਰੀਰ ਦਾ ਧਰਮ ਹੈ, ਦੁੱਖ ਸੁੱਖ ਸਰੀਰਾਂ ਦੇ ਨਾਲ ਹਨ, ਇਹ ਬੜੇ ਪੁਰਾਣੇ ਵੇਲੇ ਤੋਂ ਕਿਹਾ ਜਾਂਦਾ ਸੀ। ਪਰ ਇਹ ਹੈ ਕਿ ਜਦੋਂ ਵਾਹਿਗੁਰੂ ਦਾ ਨਾਮ ਆ ਜਾਂਦਾ ਹੈ ਤੇ ਫਿਰ ਤੁਹਾਨੂੰ ਹਰ ਚੀਜ਼ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝਿਆ, ਰਾਖਾ ਏਕ ਹਮਾਰਾ ਸੁਆਮੀ ਟਾਕੇ ਅੰਤ। ਇਹ ਤੁਹਾਡੀ ਸਥਿਤੀ ਹੁੰਦੀ ਹੈ। ਨਾਨਕ ਸਾ ਤਨ ਨਾਹ ਪਿਆਰੀ, ਅਬ ਭਗਤੀ ਫਿਰ ਆਗੇ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਉਹੀ ਰੂਹ ਉਸ ਵਾਹਿਗੁਰੂ ਨੂੰ ਚੰਗੀ ਲੱਗਦੀ ਹੈ। ਨਾਨਕ ਸਾ ਤਨ ਨਾਹ ਪਿਆਰੀ, ਅਬ ਭਗਤੀ ਫਿਰ ਆਗੇ। ਜਿਸ ਦੇ ਸਾਹਮਣੇ ਆਪਣੇ ਪਿਆਰੇ ਨੂੰ ਰਿਝਾਣ ਦੀ ਭਗਤੀ ਹੈ, ਉਹੀ ਰੂਹ ਕਬੂਲ ਹੈ ਜਿਸ ਦੇ ਅੰਦਰ ਵਾਹਿਗੁਰੂ ਦੀ ਉਮੰਗ ਹੈ, ਵਾਹਿਗੁਰੂ ਨਾਲ ਮੇਲ ਦੀ ਚਾਹਨ ਹੈ। ਤੇ ਜਦੋਂ ਉਸ ਨਾਲ ਮੇਲ ਹੁੰਦਾ ਹੈ, ਫਿਰ ਇਹੀ ਹੁੰਦਾ ਹੈ ਕਿ ਭਾਈ ਮੈਂ ਇਸ ਤੋਂ ਕਦੇ ਨਾ ਵਿਛੜਾ। ਨਾਨਕ ਨਾਮ ਮਿਲਿਆ ਤਾਂ ਜੀਵਾਂ, ਤਨ ਮਨ ਥੀਵੈ ਹਰਿਆ।
ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵੀਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਤ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tvre4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇ ਰਹੋ TV84 ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।